ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਅੱਜ ਸਤੰਬਰ ਦੀ 14 ਤਰੀਕ ਆ ਦਿਨ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਜੀ ਜੁੜਦੇ ਆ ਜੇ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਜਿੰਨੇ ਵੀ ਸਰੋਤੇ ਅੱਜ ਦੱਸਦੇ ਜਾਈਏ, ਅੱਜ ਆਪਾਂ ਤੁਹਾਡੇ ਕੁਐਸਚਨ ਲਵਾਂਗੇ। ਸਾਡੀ ਮੇਨ ਕੋਸ਼ਿਸ਼ ਅੱਜ ਇਹ ਹੀ ਹੋਊਗੀ ਵੱਧ ਤੋਂ ਵੱਧ ਜਿਹੜੇ ਆ ਤੁਹਾਡੇ ਕੁਐਸਚਨਸ ਲਏ ਜਾਣ ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਤੇ 10-15 ਮਿੰਟ ਬਾਅਦ ਕਾਲ ਕਰ ਲਿਓ। ਪਹਿਲਾਂ ਆਪਾਂ ਕੁਝ ਪੁਆਇੰਟ ਜਿਹੜੇ ਡਿਸਕਸ ਕਰਾਂਗੇ 4082725200। ਸੋ ਜੀ ਅੱਜ ਆਪਾਂ ਜੇ ਡਿਸਕਸ ਕਰਦੇ ਜਾਈਏ ਲੇਟੈਸਟ ਕੀ ਹੈਗਾ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਡੀਵੀ ਸੀਐਲਪੀ ਆਰਕੇਕੇ ਨੂੰ ਲੈ ਕੇ। ਸੋ ਆਪਣਾ ਜਿੱਦਾਂ ਕਿ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਹਫਤੇ ਦੇ ਵਿੱਚ ਕੋਰਟ ਦੇ ਵਿੱਚ ਬੀਤਿਆ ਹੋਵੇ ਉਹ ਤੁਹਾਨੂੰ ਆ ਕੇ ਜਿਹੜਾ ਇੱਥੇ ਤੁਹਾਡੇ ਰੂਬਰੂ ਹੋਈਦਾ। ਤੇ ਇਸ ਹਫਤੇ ਜਿਹੜੇ ਜ਼ਿਆਦਾ ਸਾਡੇ ਕੇਸਿਸ ਸੀਗੇ ਉਹ ਸੀਗੇ ਡੋਮੈਸਟਿਕ ਵਾਇਲੈਂਸ ਵਾਲੇ। ਫੀਮੇਲ ਦੇ ਜਿਹੜੇ ਕੋਈ ਕੇਸਿਸ ਜ਼ਿਆਦਾ ਸੀਗੇ। ਤੇ ਦੂਸਰੀ ਚੀਜ਼ ਆਪਾਂ ਜਿਹੜੀ ਸੀ ਕਿ ਆਰਕੇਕੇ ਦਾ ਮੁੱਦਾ ਕਾਫੀ ਕੇਸਾਂ ਦੇ ਵਿੱਚ ਹੁਣ ਬਹੁਤ ਇੱਥੇ ਕਾਮਨ ਜਿਹੜਾ ਹੋ ਗਿਆ। ਤੇ ਇੱਕ ਸਾਡਾ ਜਿਹੜਾ ਕੇਸ ਸੀਗਾ ਜਿੱਤੇ ਟਰੂਲੀ ਕਹਿ ਲਓ ਕਿ ਸੀਐਲਪੀ ਦੇ ਮੁੱਦੇ ਦੇ ਉੱਤੇ ਜ਼ਿਆਦਾ ਫੋਕਸ ਜਿਹੜਾ ਰਿਹਾ ਉਹ ਕੀਤਾ ਕੋਰਟ ਨੇ। ਇੱਕ ਪਹਿਲਾ ਕੇਸ ਸੀਗਾ ਜਿਹੜਾ ਸੀਐਲਪੀ ਦੇ ਰਿਲੇਟਡ ਸੀਗਾ ਤੇ ਉਹ ਜੱਜ ਨੇ ਗ੍ਰਾਂਟ ਕੀਤਾ ਸੀਗਾ। ਤੇ ਉਹਦੇ ਵਿੱਚ ਜਿਹੜੀ 2-2.5 ਘੰਟੇ ਜਿਹੜੀ ਕਹਿ ਲਓ ਕਿ ਸੀਐਲਪੀ ਦੇ ਮੁੱਦੇ ਉੱਤੇ ਹੀ ਬਹਿਸ ਜਿਹੜੀ ਚੱਲੀ ਕੋਰਟ ਦੇ ਵਿੱਚ। ਸੋ ਇਹ ਚੀਜ਼ਾਂ ਤੇ ਫੋਕਸ ਜਿਹੜਾ ਜ਼ਿਆਦਾ ਸੀਗਾ ਜੀ। ਤੇ ਫਿਰ ਅੱਜ ਡਿਸਕਸ ਕਰੀਏ ਆਰਕੇਕੇ ਸੀਐਲਪੀ ਡੀਵੀ ਦੇ ਉੱਤੇ ਕੀ ਲੇਟੈਸਟ ਹੈਗਾ। ਹਾਂਜੀ ਬਿਲਕੁਲ, ਆਰਕੇਕੇ ਦਾ ਤਾਂ ਆਪਾਂ ਕਈ ਵਾਰੀ ਜਿਹੜੀ ਡਿਸਕਸ਼ਨ ਉਹ ਪਹਿਲਾਂ ਵੀ ਕੀਤੀ ਆ ਤੇ ਕਿ ਸਾਰਿਆਂ ਦੇ ਢਾਂਚੇ ਜਿਹੜੇ ਆਪਸ 'ਚ ਮਿਲਦੇ ਆ। ਤੇ ਸੀਐਲਪੀ ਦਾ ਜਿਹੜਾ ਸੀਗਾ ਉਹ ਮੁੱਦਾ ਕਿ ਜਿਹੜਾ ਲੋਕੀ ਮਈ 11 2023 ਤੋਂ ਬਾਅਦ ਅਮਰੀਕਾ 'ਚ ਐਂਟਰ ਕੀਤੇ ਆ ਮੈਕਸੀਕੋ ਦੇ ਥਾਣੀ ਤੇ ਉਹਨਾਂ ਨੇ ਉੱਥੇ ਅਸਾਈਲਮ ਫਾਈਲ ਜਿਹੜਾ ਕਿਉਂ ਨਹੀਂ ਕੀਤਾ, ਉਹਦੇ ਉੱਤੇ ਜਿਹੜੀ ਸੀਗੀ ਜ਼ਿਆਦਾਤਰ ਜਿਹੜੀ ਡਿਸਕਸ਼ਨ ਦਾ ਫੋਕਸ ਸੀਗਾ। ਤੇ ਇਹ ਤੁਹਾਨੂੰ ਸਟੈਬਲਿਸ਼ ਜਿਹੜਾ ਕਰਨਾ ਪੈਂਦਾ ਕਿ ਜਿਹੜੀ ਉਹਨਾਂ ਨੇ ਐਪ ਬਣਾਈ ਆ CBP1 ਐਪ ਬਣਾਈ ਆ ਜਾਂ ਉਹਨਾਂ ਨੇ ਕਿਹਾ ਬਾਰਡਰ ਥਾਣੀ ਜਿਹੜਾ ਗੇਟ ਹੁੰਦਾ ਉੱਥੋਂ ਦੀ ਤੁਸੀਂ ਐਂਟਰੀ ਲਓ ਤਾਂ ਤੁਹਾਡੇ ਤੇ ਸੀਐਲਪੀ ਉਹ ਨਹੀਂ ਲਾਓਗੇ ਜੇ ਤੁਸੀਂ ਅਪਾਇੰਟਮੈਂਟ ਰਾਹੀਂ ਜਾਂਦੇ ਆ। ਜਾਂ ਫਿਰ ਤੁਹਾਡਾ ਮੈਕਸੀਕੋ ਦੇ ਵਿੱਚ ਅਸਾਈਲਮ ਫਾਈਲ ਹੋਇਆ ਹੋਣਾ ਚਾਹੀਦਾ ਤੇ ਉਹਦਾ ਫੈਸਲਾ ਜਿਹੜਾ ਨਤੀਜਾ ਆ ਜਾਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਤੇ ਉਹ ਦੇਖਦੇ ਆ ਕਿ ਕਾਫੀ ਸਾਰੇ ਲੋਕ ਜਿਹੜੇ ਅਜੇ ਵੀ ਬਾਰਡਰ ਉਸੇ ਹਿਸਾਬ ਨਾਲ ਕ੍ਰਾਸ ਕਰ ਰਹੇ ਆ ਤੇ ਸੀਐਲਪੀ ਦਾ ਜਿਹੜਾ ਮੁੱਦਾ ਇਹ ਹੈ। ਤੇ ਉਹਦੇ ਵਿੱਚ ਉਹ ਜੱਜ ਸਾਹਿਬ ਨੇ ਕਿਹਾ ਕਿ ਕੰਸਰਨ ਇਹ ਹੈ ਕਿ ਸਾਰੇ ਲੋਕੀ ਜਿਹੜੇ ਆ ਰਹੇ ਆ ਨਾ ਉਹ ਕਹਾਣੀਆਂ ਆਪਣੀਆਂ ਲਾ ਦਿੰਦੇ ਆ ਕਿ ਮਾਫੀਆ ਪੈ ਗਿਆ ਸੀਗਾ, ਹੋ ਗਿਆ ਸੀਗਾ, ਏਦਾਂ ਹੋ ਗਿਆ ਸੀਗਾ, ਓਦਾਂ ਹੋ ਗਿਆ ਸੀਗਾ ਜੀ। ਉਹ ਚੀਜ਼ ਉਹ ਕਹਿੰਦੇ ਆ ਕਿ ਹੁਣ ਕਾਫੀ ਕੰਸਰਨਿੰਗ ਹੋ ਗਈ ਹੈ ਕਿ ਕਹਿੰਦੇ ਕਿ ਪਹਿਲਾਂ ਤਾਂ ਇਹ ਸੀਗਾ ਨਹੀਂ ਕਦੀ ਤੇ ਹੁਣ ਜਿਹੜੇ ਜੇ ਢਾਂਚੇ ਮਿਲਦਿਆਂ ਦੀ ਗੱਲ ਕਰੀਏ ਤੇ ਹੁਣ ਸਾਰੇ ਜਿਹੜੇ ਲੋਕੀ ਆ ਰਹੇ ਆ ਉਹ ਵੀ ਸੇਮ ਥਿੰਗ ਜਿਹੜੇ ਕਹੀ ਜਾ ਰਹੇ ਆ। ਤੇ ਬਹਿਸ ਉਹਦੀ ਜ਼ਿਆਦਾ ਲੰਬੀ ਤਾਂ ਖਿੱਚ ਗਈ। ਉਹ ਕਹਿੰਦੇ ਕਿ ਇਹਦੀ ਜਿਹੜੀ ਬਾਕੀ ਇਹਦੀ ਬਿਆਨਬਾਜ਼ੀ ਆ ਉੱਤੇ ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਕਿਉਂਕਿ ਜਿਹੜਾ ਮੈਕਸੀਕੋ ਦੇ ਵਿੱਚ ਵਾਰਦਾਤਾਂ ਜਿਹੜੀਆਂ ਹੋਈਆਂ ਉਹਦੇ ਕਰਕੇ ਏਦਾਂ ਲੱਗਦਾ ਕਿ ਹਰੇਕ ਬੰਦਾ ਹੁਣ ਸੇਮ ਚੀਜ਼ ਜਿਹੜੀ ਉਹ ਕਹੀ ਜਾ ਰਿਹਾ ਜੀ। ਤੇ ਉਸ ਚੀਜ਼ ਦੇ ਉੱਤੇ ਜ਼ਿਆਦਾ ਜਿਹੜਾ ਫੋਕਸ ਸੀਗਾ ਤੇ ਕਾਫੀ ਉਹਦੀ ਡੀਟੇਲ ਕਹਿ ਲਓ ਕਿ ਜਿਹੜਾ ਜਿੱਦਾਂ ਲੋਕੀ ਕਹਿੰਦੇ ਆ ਕਿ ਅਸਾਈਲਮ ਦਾ ਕੇਸ ਇੱਕ ਹੁੰਦਾ ਕਿ ਬੰਦੇ ਨਾਲ ਉਹਦੀ ਕੰਟਰੀ 'ਚ ਕੀ ਹੋਇਆ ਤੇ ਹੁਣ ਜਿਹੜਾ ਸਾਰਾ ਫੋਕਸ ਜਿਹੜਾ ਉਹ ਚੀਜ਼ਾਂ ਤੇ ਪੈ ਗਿਆ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਰਹਿ ਕੇ ਆਇਆ, ਕਿੰਨੀ ਦੇਰ ਬੰਦਾ ਰਹਿ ਕੇ ਆਇਆ, ਉਹ ਦੇਸ਼ਾਂ ਦੇ ਵਿੱਚ ਅਸਾਈਲਮ ਕਿਉਂ ਨਹੀਂ ਅਪਲਾਈ ਕੀਤਾ, ਕਿਹੜੇ ਦੇਸ਼ਾਂ 'ਚ ਵੀਜ਼ੇ ਨਾਲ ਗਿਆ ਸੀਗਾ, ਕਿਹੜੇ ਦੇਸ਼ਾਂ ਦੇ ਵਿੱਚ ਉਹ ਇਲੀਗਲ ਗਿਆ ਸੀਗਾ। ਤੇ ਉਹ ਸਾਰਾ ਕਹਿ ਲਓ ਜਿਹੜੀ ਜਰਨੀ ਆ ਪੂਰੀ ਉਹਦੇ ਉੱਤੇ ਜਿਹੜੀ ਹੁਣ ਇਨਕੁਆਇਰੀ ਜ਼ਿਆਦਾ ਜਿਹੜੀ ਹੋ ਗਈ। ਤੇ ਪਹਿਲਾਂ ਜਿਹੜਾ ਸੀਗਾ ਉਹ ਏਦਾਂ ਸੀਗਾ ਕਿ ਜਿਹੜਾ ਕੋਈ ਬੰਦਾ ਕਿਤੇ 6 ਮਹੀਨੇ 7 ਮਹੀਨੇ ਰਹਿ ਕੇ ਆਇਆ ਹੁੰਦਾ ਸੀਗਾ ਯੂਰਪ ਦੇ ਵਿੱਚ, ਉਹ ਥੋੜਾ ਜਿਹਾ ਸੀਐਲਪੀ ਤੋਂ ਪਹਿਲਾਂ ਈਜ਼ੀ ਹੁੰਦਾ ਸੀਗੇ ਕੇਸਿਸ ਤੇ ਹੁਣ ਸੀਐਲਪੀ ਦੇ ਕਰਕੇ ਉਹ ਵੀ ਜਿਹੜੇ ਕੇਸਿਸ ਆ ਥੋੜੇ ਹੋਰ ਕੰਪਲਿਕੇਟ ਹੋ ਗਏ ਆ, ਭਾਵੇਂ ਉੱਥੇ ਪੱਕੇ ਸੀਗੇ ਜਾਂ ਨਹੀਂ ਵੀ ਸੀਗੇ। ਸੋ ਇਹ ਚੀਜ਼ ਆ ਜਿਹੜੇ ਇੱਥੇ ਜਿਹੜਾ ਸੀਗਾ ਬਹਿਸਬਾਜ਼ੀ ਹੁਣ ਅੱਜ ਕੱਲ੍ਹ ਕੋਰਟਸ ਦੇ ਵਿੱਚ ਜਿਹੜੇ ਨਵੇਂ ਕੇਸ ਆ ਉੱਤੇ ਜ਼ਿਆਦਾ ਫੋਕਸ ਰਹੂਗਾ। ਸੋ ਆਉਣ ਵਾਲੇ ਦਿਨਾਂ 'ਚ ਕੀ ਕੁਝ ਵਾਪਰਨਾ ਹੁਣ? ਆਉਣ ਵਾਲੇ ਦਿਨਾਂ 'ਚ ਇਹੀ ਲੱਗਦਾ ਕਿ ਆਰਕੇਕੇ ਦਾ ਹੁਣ ਜਿੱਦਾਂ ਸੈਨ ਫਰਾਂਸਿਸਕੋ ਐਟਲੀਸਟ ਬਹੁਤ ਜ਼ਿਆਦਾ ਜਿਹੜਾ ਸਰਕਾਰੀ ਵਕੀਲ ਫਾਈਲਿੰਗਸ ਕਰ ਰਹੇ ਆ ਆਰਕੇਕੇ ਦੀਆਂ। ਅੱਛਾ ਜੀ।
ਤੇ ਉਹੀ ਕਿ ਢਾਂਚੇ ਜਿਹੜੇ ਲੋਕਾਂ ਦੇ ਮਿਲਦੇ ਆ ਸਾਰੇ, ਕੇਸ ਵੀ ਬਹੁਤ ਜ਼ਿਆਦਾ ਜਿਹੜੇ ਹੋ ਗਏ ਆ, ਹੁਣ ਕੈਨੇਡਾ ਵੱਲੋਂ ਵੀ ਬੜੀ ਜਨਤਾ ਜਿਹੜੀ ਆ ਰਹੀ ਆ। ਤੇ ਆਰਕੇਕੇ ਦਾ ਜਿਹੜਾ ਹੁਣ ਪਹਿਲਾਂ ਸੀਗਾ ਨਹੀਂ ਸੈਨ ਫਰਾਂਸਿਸਕੋ 'ਚ ਇੰਨਾ, ਤੇ ਹੁਣ ਜ਼ਿਆਦਾ ਫੋਕਸ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਆਰਕੇਕੇ ਤੇ ਜਿਹੜਾ ਰਹੂਗਾ। ਅੱਛਾ ਜੀ। ਤੇ ਬਿਲਕੁਲ ਸਰੋਤਿਓ, ਹੁਣ ਆਪਾਂ ਥੋੜ੍ਹੇ ਸਮੇਂ ਬਾਅਦ ਕਾਲਸ ਲਵਾਂਗੇ 408-272 5200 ਦੇ ਉੱਤੇ 4082725200। ਇੱਕ ਵਾਰੀ ਫਿਰ ਆਪਾਂ ਜੇ ਤਿਰਕਿਆਣਾ ਉਹਨਾਂ ਦੇ ਅਟਾਰਨੀ ਆਫਿਸ ਦਾ ਜਿਹੜਾ ਨੰਬਰ ਹੈਗਾ ਆ, ਉਹ ਤੁਹਾਨੂੰ ਦੱਸਦੀ ਜਾਈਏ। ਉਹ ਹੈਗਾ 409090503 415-909-0503। ਤੇ ਇੱਕ ਨਿਊਜ਼ ਜ਼ਰੂਰ ਆਪਾਂ ਜਾਂਦੇ ਜਾਂਦੇ ਸਾਂਝੀ ਕਰ ਲੈਂਦੇ ਆ ਕਾਲਾਂ ਲੈਣ ਤੋਂ ਪਹਿਲਾਂ। ਪਿਛਲੇ ਦਿਨਾਂ 'ਚ ਡਿਬੇਟ ਹੋਈ ਸੀ ਪ੍ਰੈਜ਼ੀਡੈਂਟ ਟਰੰਪ ਔਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ, ਉਹਨਾਂ ਦੇ ਦੋਨਾਂ ਦੇ ਵਿਚਕਾਰ। ਤੇ ਇੱਕ ਜਿਹੜਾ ਪੈਟਸ ਨੂੰ ਖਾਣ ਨੂੰ ਲੈ ਕੇ ਕਾਫੀ ਮੁੱਦਾ ਹਾਂਜੀ। ਜਿਹੜਾ ਆ ਉਹ ਉੱਭਰਿਆ। ਹੁਣ ਕੀ ਆ ਵੀ ਬਹੁਤ ਸਾਰਾ ਜਿਹੜਾ ਹੇਟ ਕ੍ਰਾਈਮ ਆ ਉਹ ਆਪਾਂ ਪਿਛਲੇ 2 ਦਿਨਾਂ 'ਚ ਦੇਖਿਆ ਓਹਾਇਓ ਦੇ ਵਿੱਚ, ਸਪਰਿੰਗਫੀਲਡ 'ਚ ਵਾਪਰਿਆ। ਸੋ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਐਂਟੀ ਇਮੀਗ੍ਰੇਸ਼ਨ ਵੇਵ ਬਹੁਤ ਜ਼ਿਆਦਾ ਜਿਹੜੀ ਤੇਜ਼ ਹੋ ਰਹੀ ਆ? ਐਂਟੀ ਇਮੀਗ੍ਰੇਸ਼ਨ ਵੇਵ ਆਲਰੇਡੀ ਜਿਹੜੀ ਤੇਜ਼ ਆ ਯੂਰਪ 'ਚ, ਤੁਸੀਂ ਵੇਖੋ ਯੂਕੇ ਦੇ ਵਿੱਚ, ਤੇ ਕਾਫੀ ਜ਼ਿਆਦਾ ਜਿਹੜੀ ਲੋਕਾਂ ਨੂੰ ਹੁਣ ਅਨਰੈਸਟ ਆ। ਉਹਦਾ ਜ਼ਿਆਦਾਤਰ ਰੀਜ਼ਨ ਜਿਹੜਾ ਇਹ ਵੀ ਸੀਗਾ ਕਿ ਉਹਨਾਂ ਨੇ ਹੁਣ ਬਾਰਡਰ ਕਹਿ ਲਓ ਕਾਇੰਡ ਆਫ ਖੋਲ੍ਹ ਹੀ ਦਿੱਤੇ ਸੀਗੇ। ਤੇ ਜੀ, ਆਪਾਂ ਸਿਰਫ ਜਦੋਂ ਇਮੀਗ੍ਰੈਂਟ ਦੀ ਗੱਲ ਕਰਦੇ ਹਾਂ, ਆਪਾਂ ਇੰਡੀਅਨਸ ਦੀ ਨਹੀਂ ਗੱਲ ਕਰਦੇ, ਆਪਾਂ ਜੀ, ਪੂਰੇ ਜਿਹੜਾ ਸਾਊਥ ਅਮਰੀਕਾ ਸਾਰਾ, ਕਿੰਨੇ ਮਤਲਬ ਕਿ ਮਿਲੀਅਨਸ 'ਚ ਲੋਕੀ ਜਿਹੜੇ ਆ ਗਏ ਆ, ਹੈ ਨਾ। ਤੇ ਜੇ ਕੈਨੇਡਾ ਦੇ ਵਿੱਚ ਦੇਖੋ ਤਾਂ ਉਹਦੇ ਵਿੱਚ ਵੀ ਸੇਮ ਆ ਕਿ ਕਾਫੀ ਜ਼ਿਆਦਾ ਜਿਹੜੇ ਲੋਕੀ ਸੀਗੇ, ਤੇ ਇੰਨੀਆਂ ਜ਼ਿਆਦਾ ਜੌਬਸ ਨਹੀਂ ਸੀਗੀਆਂ। ਉਹ ਫਿਰ ਜਦੋਂ ਹੁਣ ਜੌਬਸ ਦੀ ਮਾਰਾਮਾਰੀ ਪੈਂਦੀ ਹੈਗੀ, ਜਿਹੜੀ ਆਬਵੀਅਸਲੀ ਇਮੀਗ੍ਰੈਂਟ ਆ, ਕੰਮ ਵਧੀਆ ਕਰਦੇ ਆ ਤੇ ਮਿਹਨਤ ਜ਼ਿਆਦਾ ਕਰਦੇ ਆ, ਤੇ ਜਿਹੜੀ ਐਟਲੀਸਟ ਜਿਹੜੀ ਐਂਟਰੀ ਲੈਵਲ ਜੌਬਸ ਹੁੰਦੀਆਂ, ਉਹ 'ਚ ਇਮੀਗ੍ਰੈਂਟ ਛਾ ਜਾਂਦੇ, ਜਿਹੜੀ ਵੀ ਇੰਡਸਟਰੀ 'ਚ ਜਾਂਦੇ ਆ। ਸਟੋਰਾਂ ਦੇ ਕੰਮ ਕਹਿ ਲਓ, ਗਰੋਸਰੀ ਸਟੋਰਸ ਦੇ ਕੰਮ ਕਹਿ ਲਓ। ਤੇ ਉਹ ਕਈ ਵਾਰੀ ਵੀਡੀਓ ਦੇ ਵਿੱਚ ਆਉਂਦਾ ਕਿ ਜਿੱਦਾਂ ਉਹ ਕਹਿੰਦੇ ਕਿ ਨਹੀਂ, ਸਾਡੇ ਜਿਹੜੇ ਇੱਥੇ ਦੇ ਆ, ਉਹ ਕਹਿੰਦੇ ਸਾਡੇ ਨਿਆਣਿਆਂ ਨੂੰ ਹੁਣ ਜੌਬ ਨਹੀਂ ਮਿਲਦੀਆਂ, ਜਾਂ ਜਿਹੜੀਆਂ ਬੇਸਿਕ ਜੌਬ ਸੀਗੀਆਂ ਇਮੀਗ੍ਰੈਂਟਾਂ ਨੇ ਲੈ ਲਈਆਂ। ਤੇ ਇਹ ਜਿਹੜੀ ਹੁਣ ਥੋੜ੍ਹੀ ਜਿਹੀ ਟਸਲ ਜਿਹੀ ਚੱਲਣੀ ਆ, ਜਦ ਤੱਕ ਹੈ ਨਾ, ਜਾਂ ਤਾਂ ਇਕੋਨਮੀ ਇੰਪਰੂਵ ਹੋਵੇ ਕਿ ਸਾਰਿਆਂ ਨੂੰ ਵਧੀਆ ਹੋਵੇ, ਕਿ ਸਾਰੇ ਜਾਣੇ ਸੈੱਟ ਹੋ ਜਾਣ। ਤੇ ਜਦ ਤੱਕ ਹੁਣ ਮਸਲਾ ਪੈਸੇ ਦਾ, ਜੌਬਸ ਦਾ ਬਣਿਆ ਰਹਿੰਦਾ, ਫਿਰ ਇਹ ਟਸਲ ਜਿਹੜੀ ਇਮੀਗ੍ਰੈਂਟਸ ਨਾਲ ਚੱਲਦੀ ਰਹਿੰਦੀ ਆ। ਤੇ ਇੱਕ ਜਿਹੜੀ ਜ਼ਿਆਦਾ ਜਨਤਾ ਇੱਕਦਮ ਇਕੱਠੀ ਆ ਗਈ ਸੀ, ਉਹ ਹੁਣ ਅਜੇ ਅਬਜ਼ੋਰਬ ਨਹੀਂ ਹੋਈ। ਉਹਨੂੰ ਥੋੜ੍ਹਾ ਜਿਹਾ ਹੁਣ ਟਾਈਮ ਲੱਗੂਗਾ ਆਪਣਾ, ਤੇ ਦੇਖਦੇ ਹਾਂ ਹੁਣ ਕਿੱਦਾਂ ਸਿਸਟਮ ਇਹ ਜਿਹੜਾ ਸੈੱਟ ਹੁੰਦਾ yeah। ਸਾਲ 2 ਸਾਲਾਂ 'ਚ। ਅੱਜ ਦੀ ਲੇਟੈਸਟ ਖਬਰ ਆ ਰਹੀ ਆ ਵੀ ਮੈਕਸੀਕੋ ਦੀ ਗਵਰਨਮੈਂਟ ਨੇ ਬੱਸਾਂ ਭਰ ਕੇ ਜਿਹੜੀਆਂ ਯੂਐਸ ਦੇ ਬਾਰਡਰ ਦੇ ਉੱਤੇ ਲੈ ਜੀ। ਆਂਦੀਆਂ ਲੋਕਾਂ ਨੂੰ ਕ੍ਰਾਸ ਕਰਾਉਣ ਦੇ ਲਈ। ਸੋ ਇਹ ਉੱਤੋਂ ਇਲੈਕਸ਼ਨ ਆ ਤੇ ਕਾਫੀ ਹੌਟ ਇਸ਼ੂ ਜਿਹੜਾ ਬਣਦਾ ਉਹ ਜਾ ਰਿਹਾ। ਕਹਿੰਦੇ ਇੱਕ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਇਹਦੇ ਵਿੱਚ, ਐਲਨ ਮਸਕ ਨੇ ਵੀ ਆਪਣਾ ਜਿਹੜਾ ਕਮੈਂਟ ਦਿੱਤੇ ਸੀਗੇ ਕਿ ਜਿਹੜੀ ਵੋਟਰ ਰਜਿਸਟ੍ਰੇਸ਼ਨ ਫਰਾਡ ਬਹੁਤ ਜ਼ਿਆਦਾ, ਜਿੱਦਾਂ ਕਹਿ ਲਓ ਕਿ ਆਲ ਟਾਈਮ ਜਿਹੜਾ ਹਾਈ ਆ, ਕਿ ਉਹ ਕਹਿੰਦੇ ਕਿ ਰਿਕੁਆਇਰਮੈਂਟ ਜਿਹੜੀ ਆ ਉਹਨੂੰ ਇਨਫੋਰਸ ਨਹੀਂ ਕਰਦੇ, ਜੀ, ਤੇ ਕਿ ਸਾਰਿਆਂ ਦਾ ਸਿਟੀਜ਼ਨਸ਼ਿਪ ਦਾ ਏਦਾਂ ਪ੍ਰੂਫ ਜਿਹੜਾ ਟੈਸਟ ਕਰੋ। ਜਿਹੜੇ ਡੈਮੋਕ੍ਰੈਟ ਆ ਉਹਨਾਂ ਨੂੰ ਏਦਾਂ ਲੱਗਦਾ ਕਿ ਜੇ ਜਿਹੜੇ ਗਰੀਬ, ਜਿਹੜੇ ਪੂਅਰ ਬੈਲਟ ਆ ਵੋਟਰਸ ਆ, ਜੇ ਆਪਾਂ ਜ਼ਿਆਦਾ ਸਟ੍ਰਿਕਟ ਕਰਤਾ, ਤੇ ਉਹਨਾਂ ਨੇ ਵੋਟ ਨਹੀਂ ਬਣਨੀ, ਜਾਂ ਉਹਨਾਂ ਨੂੰ ਉਹ ਪ੍ਰੂਵ ਨਹੀਂ ਕਰ ਸਕਦੇ ਆਪਣਾ ਇੰਨਾ, ਕਿ ਪੇਪਰ ਦੀ ਰਿਕੁਆਇਰਮੈਂਟ ਜ਼ਿਆਦਾ ਹੋ ਜਾਣੀ ਆ ਤੇ ਵੋਟਾਂ ਸਾਡੀਆਂ ਟੁੱਟ ਜਾਣੀਆਂ। ਜਿਹੜੇ ਰਿਪਬਲਿਕਨ ਉਹਨਾਂ ਨੂੰ ਲੱਗਦਾ ਕਿ ਜਿਹੜੇ, ਕਿਉਂਕਿ ਇਹ ਰਿਕੁਆਇਰਮੈਂਟ ਨਹੀਂ ਕਰਦੇ, ਤੇ ਜਿੰਨੇ ਇਮੀਗ੍ਰੈਂਟ ਆ ਇਲੀਗਲ ਆ, ਇਹਨਾਂ ਨੇ ਜਾ ਕੇ ਜਿਹੜੀਆਂ ਵੋਟਾਂ ਉਹ ਪਾ ਦੇਣੀਆਂ। ਸੋ ਉਹ ਵੀ ਹੁਣ ਇੱਕ ਕੱਲ ਪਰਸੋਂ ਦਾ ਕਾਫੀ ਜਿਹੜਾ ਡਿਬੇਟ ਛਿੜਿਆ ਕਿ ਵੋਟਰ ਫਰਾਡ ਵੀ ਬੜਾ ਵਾ ਇਹਦੇ ਵਿੱਚ। ਇੱਕ ਗੱਲ ਦੱਸਦੀ ਹੈ ਕਿ ਜਿਹੜਾ ਜੇ ਕੋਈ ਬੰਦਾ ਕਦੀ ਕਲੇਮ ਕਰੇ ਨਾ ਕਿ ਉਹ ਯੂਐਸ ਸਿਟੀਜ਼ਨ ਸੀਗਾ, ਕਿਸੇ ਦੀ ਚੁੱਕ ਚੱਕ ਕੇ ਵੀ ਗਲਤੀ ਨਾਲ ਵੀ ਜਿਹੜਾ ਕਰ ਦੇਵੇ, ਜਦੋਂ ਤੁਹਾਡਾ ਗ੍ਰੀਨ ਕਾਰਡ ਵੀ ਭਾਵੇਂ ਆ ਗਿਆ ਨਾ ਸਿਟੀਜ਼ਨ ਤੇ, ਤੁਹਾਨੂੰ ਉਹਦਾ ਨਾ ਪ੍ਰੋਬਲਮ ਬਹੁਤ ਵੱਡੀ ਪੈਣੀ ਹੈ। ਸੋ ਆ ਜਿਹੜੀ ਇਹ ਬਹੁਤ ਵੱਡਾ ਫਰਾਡ ਆ ਯਾਰ, ਬਹੁਤ ਵੱਡਾ ਫਰਾਡ ਆ। ਇਹਦੇ ਕਈ 1-2 ਆਪਾਂ ਕੇਸਿਸ ਵੀ ਜਿਹੜੇ ਡੀਲ ਕੀਤੇ ਕਿ ਬੰਦਾ ਕਹਿੰਦਾ ਮੈਨੂੰ ਪਤਾ ਨਹੀਂ ਸੀ, ਮੈਂ ਸਿਰਫ ਵੋਟ ਬਣਾ ਲਈ ਸੀਗੀ, ਉਹ ਛੱਡਦੇ ਨਹੀਂ ਆ ਚੀਜ਼ ਨੂੰ। ਸੋ ਆ ਜਿਹੜਾ ਵੋਟ ਵਾਲਾ ਨਾ ਬਣਾ ਦੇਣੀ ਉਹਨਾਂ ਨੇ, ਤੇ ਤੁਹਾਡੇ ਕੋਲ ਆ ਵੀ ਜਾਣਾ, ਤੁਹਾਨੂੰ ਕਿਤੇ ਕਈਆਂ ਨੇ ਦੱਸਣਾ ਕਿ ਨਹੀਂ ਇਹਨਾਂ ਤੁਹਾਨੂੰ ਪ੍ਰੋਟੈਕਸ਼ਨ ਮਿਲ ਜਾਣੀ, ਏਦਾਂ ਹੋ ਜਾਣਾ, ਓਦਾਂ ਹੋ ਜਾਣਾ, ਪਰ ਇਹ ਪ੍ਰੋਬਲਮਾਂ ਤੁਹਾਨੂੰ ਪੈਣੀਆਂ। ਸੋ ਆਹ ਚੀਜ਼ ਤੋਂ ਜਿਹੜਾ ਨਾ ਵੋਟਰ ਫਰਾਡ ਤੋਂ ਬਚਿਓ। ਇਹਦਾ ਅੱਜ ਕੱਲ ਹਾਂਜੀ ਬੰਦਾ ਫਾਰਮ ਜਿਹਾ ਭਰ ਕੇ ਧੱਕੇ ਨਾਲ ਵੀ ਕਈ ਵਾਰੀ ਬਣਾ ਦਿੰਦੇ ਆ, ਤੇ ਇਹਦੀ ਜਿਹੜੀ ਆ ਲੈਣੇ ਦੇ ਕਈ ਵਾਰੀ ਦੇਣੇ ਪੈ ਜਾਂਦੇ ਆ। ਸੋ ਇਹ ਚੀਜ਼ ਤੋਂ ਬਚਿਓ ਜੀ। ਸੋ ਸਰੋਤਿਓ, ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਸਾਡੇ ਪਹਿਲੇ ਕਾਲਰ ਜੁੜੇ ਹੋਏ ਆ, ਧਰਮਵੀਰ ਜੀ। ਧਰਮਵੀਰ ਜੀ, ਹਾਂਜੀ ਜੀ, ਹਾਂਜੀ ਪੁੱਛੋ ਜੀ ਕੁਐਸਚਨ। ਹਾਂਜੀ ਮੇਰਾ ਸਵਾਲ ਹੈਗਾ ਜੀ, ਮੇਰਾ ਬੱਚਾ ਲਗਭਗ 20 ਦਿਨ ਪਹਿਲਾਂ ਗੇਟ ਰਾਹੀਂ ਇੰਟਰ ਹੋਇਆ ਅਮਰੀਕਾ ਨੂੰ, ਜੀ। ਤੇ ਉਹਦੇ ਬਾਅਦ
ਚੌਂਕੀ ਤੋਂ ਕੈਂਪ ਛੱਡ ਦਿੱਤਾ, ਹੁਣ ਲਗਭਗ 15 ਦਿਨ ਹੋਣ ਵਾਲੇ ਨੇ, ਤੇ ਅੱਗੇ ਕੀ ਪ੍ਰੋਸੀਜਰ ਹੈ ਮੈਂ ਆਪਣਾ ਟੈਨਰ ਸਾਹਿਬ ਤੋਂ ਪੁੱਛਣਾ ਚਾਹੁੰਦਾ। ਕਿਹੜੇ ਬਾਰਡਰ ਤੋਂ ਆਇਆ, ਕੈਨੇਡਾ ਦੇ ਤੋਂ ਕਿ ਮੈਕਸੀਕੋ ਤੋਂ? ਨਹੀਂ ਇਹਦਾ ਆਪਣਾ ਇੱਧਰ ਮੈਕਸੀਕੋ ਰਾਹੀਂ ਐਰੀਜ਼ੋਨਾ ਬਾਰਡਰ। ਤੁਹਾਡਾ ਕੀ ਸਟੇਟਸ ਹੈ ਉਰੇ? ਮੇਰਾ ਇੱਥੇ ਸਾਲਮ ਚੱਲ ਰਿਹਾ ਜੀ, 9 ਸਾਲ ਹੋ ਗਏ ਮੈਨੂੰ ਇੱਥੇ। ਤੇ ਬੱਚੇ ਦੀ ਉਮਰ ਕਿੰਨੀ ਹੈ? ਬੱਚੇ ਦੀ ਉਮਰ 32 ਹੈ ਜੀ। 32 ਆ ਜੀ। ਕੀ ਮਤਲਬ ਅੱਗੇ ਕੀ ਕੁਝ ਹੋਰ ਫੈਕਟਸ ਦੱਸੋ ਉਹਦੇ ਬੇਸ ਤੇ ਮੈਂ ਦੱਸ ਸਕਦਾ ਕੀ ਹੋ ਸਕਦਾ। ਇਹਦੇ ਤਾਂ ਬਾਰਡਰ ਹੀ ਟੱਪਿਆ, ਇਹਦੇ ਨਾਲ ਤਾਂ ਮੈਂ ਕੋਈ ਅੱਗੇ ਸਲਾਹ ਨਹੀਂ ਦੇ ਸਕਦਾ। ਕੁਝ ਹੋਰ ਵੀ ਦੱਸੋਗੇ ਕੀ ਹੋਰ ਉਹਦੀ ਕੀ- ਡੇਟ ਨਹੀਂ, ਪਈ ਆ, ਮੈਂ ਤਾਂ ਕੀ ਹੋਇਆ, ਕਿੱਦਾਂ, ਸਾਰਾ ਦੱਸੋ। ਨਹੀਂ, ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਅੱਗੇ ਕਿੰਨਾ ਟਾਈਮ ਲੱਗ ਸਕਦਾ ਉਹ ਕੈਂਪ 'ਚ ਹੁਣ? ਕੈਂਪ ਤੋਂ ਵਾਪਸ ਵੀ ਭੇਜਿਆ ਜਾ ਸਕਦਾ। ਇਹ ਤਾਂ ਹੁਣ ਡਿਪੈਂਡ ਕਰਦਾ ਕਿ ਉਹਨੇ ਰਿਮੂਵੇਬਲ ਆ, ਮਤਲਬ ਕਿ ਰਿਮੂਵੇਬਿਲਿਟੀ ਤੋਂ ਬਚਣ ਲਈ ਹੁਣ ਉਹਨੇ ਕੀ, ਉਹਨੂੰ ਕੋਈ ਪ੍ਰੋਬਲਮ ਆ ਉੱਥੇ, ਕਿਉਂ ਆਇਆ, ਕਿਉਂ ਪਹਿਲਾਂ ਤਾਂ ਇਹ ਹੈ। ਹਾਂਜੀ ਉਹੀ ਆ ਬਸ ਆਪਣਾ ਖਤਰੇ ਦਾ ਹੀ ਆ। ਕੀ ਕਾਹਦਾ ਮਤਲਬ ਕੀ ਖਤਰਾ ਵਾ, ਕਿਤੋਂ ਖਤਰਾ, ਪੋਲੀਟੀਕਲ ਖਤਰਾ? ਨਹੀਂ ਮੇਰੇ ਨਾਲ ਪਹਿਲੇ ਚੱਲ ਰਹੀ ਸੀ। ਮੈਂ ਦਰਅਸਲ ਜਾਟ ਸਭਾ ਦਾ ਮੈਂਬਰ ਸੀ ਉੱਥੇ, ਤੇ ਹਰਿਆਣਾ ਦਾ ਮੈਂ ਰਹਿਣ ਵਾਲਾ। ਕਾਫੀ ਮੁਕੱਦਮੇ ਉੱਤੇ ਕਾਫੀ ਹੋਏ, ਹਮਲੇ ਵੀ ਹੋਏ, ਤੇ ਮੈਂ ਆ ਗਿਆ ਸੀ ਇੱਧਰ। ਤੁਹਾਨੂੰ ਪ੍ਰੋਬਲਮ ਸੀਗੀਆਂ ਉਹਦੇ ਕਰਕੇ? ਪ੍ਰੋਬਲਮ ਸੀਗੀਆਂ ਉਹਨੂੰ? ਹਾਂਜੀ, ਹੁਣ ਉਹ ਅੱਗੇ ਬੱਚਿਆਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਜੀ। ਅੱਛਾ, ਸੋ ਇਹੀ ਹੈ ਕਿ ਉਹਦੇ ਪਹਿਲਾਂ ਤਾਂ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਹੁੰਦੀ ਆ ਉਹ ਹੋਣੀ ਆ, ਤੇ ਦੂਸਰੀ ਜਿਹੜੀ ਉਹਨੂੰ ਹੁਣ ਜਿਹੜੀ ਨਵੀਂ ਚੀਜ਼ ਆ, ਜਿਹੜੀ ਇਹਨਾਂ ਦੀ ਟ੍ਰੇਨਿੰਗ ਹੋਈ ਆ CLP ਬਾਰੇ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇ, ਜਿਹੜੇ ਦੇਸ਼ਾਂ ਚੋਂ ਲੰਘ ਕੇ ਆਏ ਸਪੈਸ਼ਲੀ ਮੈਕਸੀਕੋ ਦੇ ਵਿੱਚ, ਉੱਥੇ ਕਿਉਂ ਨਹੀਂ ਜਿਹੜੀ ਪ੍ਰੋਟੈਕਸ਼ਨ ਉਹ ਕਲੇਮ ਕੀਤੀ, ਉਹਦੇ ਉੱਤੇ ਜਿਹੜੀ ਸਵਾਲ ਜਵਾਬ ਜ਼ਿਆਦਾ ਜਿਹੜੇ ਪੁੱਛੇ ਜਾਣੇ। ਓਕੇ, ਧੰਨਵਾਦ ਜੀ। ਹਾਂਜੀ, CLP ਦੇ ਕਰਕੇ ਵੀ ਜਿਹੜਾ ਵਾਪਸ ਭੇਜ ਦਿੰਦੇ ਆ ਲੋਕਾਂ ਨੂੰ। ਸੋ ਇਹ ਵੀ ਇੱਕ ਮੁੱਦਾ ਜਿਹੜਾ ਨਵਾਂ। ਗੁਰਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਜੇ ਭਾਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਤੁਹਾਡਾ ਧੰਨਵਾਦ। ਜੂਨ 18 ਆਪਣਾ ਇਸੇ ਸਾਲ ਵੈਨ ਨਾਈਸ ਕੇਸ ਆਪਣਾ ਪਾਸ ਹੋਇਆ ਸੀ, ਅਗਰ ਤੁਸੀਂ ਜਾਣਦੇ ਹੋਵੋ ਗੁਰਵਿੰਦਰ ਸਿੰਘ। ਤੇ ਭਾਜੀ ਉਹਨਾਂ ਦੀ ਟੀਮ ਬਹੁਤ ਵਧੀਆ ਆ ਜੀ, ਤੇ ਮਿਹਨਤ ਕਰੋ ਆਪਣੇ ਕੇਸ ਤੇ। ਭਾਜੀ ਹੁਣੀ ਪੂਰੀ ਤਿਆਰੀ ਕਰਾਉਂਦੇ ਆ ਫੁੱਲ, ਤੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ। ਇੰਨੀ ਕੁ ਤਿਆਰੀ ਕਰਾਤੀ ਸੀ ਕਿ ਭਾਜੀ ਹੁਣਾਂ ਨੇ ਮੂਹਰੇ ਤੇ ਕੁਐਸਚਨ ਆਉਂਦਾ ਸੀਗਾ ਤੇ ਨਾਲ ਹੀ ਜਵਾਬ ਆਉਂਦਾ ਸੀਗਾ। ਜੀ ਕਦਮ ਕੰਮ ਇੱਕਦਮ ਨੰਬਰ ਵਧੀਆ ਕੰਮ ਆ ਜੀ, ਬਿਲਕੁਲ। ਸੋ ਧੰਨਵਾਦ ਜੀ ਭਾਜੀ, ਬਸ ਥੈਂਕ ਯੂ ਕਰਨਾ ਸੀ ਤੁਹਾਡਾ। ਕਾਫੀ ਦਿਨਾਂ ਤੋਂ ਮੈਂ ਸੋਚਦਾ ਸੀਗਾ, ਮੈਂ ਆ ਨਹੀਂ ਸਕਿਆ ਸੈਨ ਹੋ ਜੇ, ਤੁਸੀਂ ਆਏ ਸੀਗੇ, ਤੁਹਾਨੂੰ ਪਤਾ ਹੀ ਆ ਫਾਈਨਲ ਤੇ। ਤੁਸੀਂ ਆਇਓ ਆਪਣੇ ਆਫਿਸ, ਕਦੀ ਵੀਡੀਓ ਬਣਾਵਾਂਗੇ। ਮੈਂ ਬੜੀ ਕੋਸ਼ਿਸ਼ ਕਰਦਾ, ਲੋੜ ਹੀ ਨਹੀਂ ਮਿਲਦਾ ਉੱਧਰ ਦਾ ਭਾਜੀ। ਉਦਾਂ ਹੀ ਆ ਜਾਓ। ਨਹੀਂ ਕੋਈ ਨਹੀਂ ਭਾਜੀ, ਜ਼ਰੂਰ ਆਵਾਂਗੇ ਭਾਜੀ। ਤੇ ਥੈਂਕ ਯੂ ਭਾਜੀ। ਓਕੇ, ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ 408 272 5200। ਤੇ ਇੱਕ ਗੱਲ ਜ਼ਰੂਰ ਆ ਵੀ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ, ਜਦੋਂ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਮੈਂ ਲੱਭ ਰਿਹਾ ਸੀ ਵੀ ਕੋਈ ਨਾ ਕੋਈ ਵਧੀਆ ਜਿਹੜਾ ਵਕੀਲ ਲੈ ਕੇ ਆਂਦਾ ਜਾਵੇ। ਮੇਰੇ ਦੋਸਤ ਜਿਹੜੇ ਆ ਜੰਗ ਹੋਣੀ, ਉਹਨੇ ਰੈਫਰ ਕੀਤਾ। ਸੋ ਸਾਡਾ ਮੇਨ ਮਕਸਦ ਇਹ ਹੀ ਸੀ ਵੀ ਕੋਈ ਇੱਦਾਂ ਦਾ ਨਾ ਹੋਵੇ ਜਿਹੜੇ ਝੂਠੀਆਂ ਸਟੋਰੀਆਂ ਬਣਾਉਂਦਾ ਹੋਵੇ, ਜਿਹੜਾ ਕੋਈ ਆਪਾਂ ਨੂੰ ਪਤਾ ਵੀ ਬਹੁਤ ਕੁਛ ਪਿੱਛੇ ਕਮਿਊਨਿਟੀ 'ਚ ਵਾਪਰਿਆ। ਸੋ ਆਪਾਂ ਦੇਖਦੇ ਵੀ ਆ, ਬਹੁਤ ਵਾਰ ਕਮੈਂਟ ਹੁੰਦੇ ਆ, ਬਹੁਤ ਵਾਰੀ ਸਾਨੂੰ ਕਾਲ ਵੀ ਕਰਦੇ ਆ ਰੇਡੀਓ ਤੇ ਵੀ, ਭਈ ਭਾਜੀ ਸਾਡਾ ਵਕੀਲ ਤਾਂ ਹੋ ਰਿਹਾ ਪਰ ਸਾਨੂੰ ਨੌਲੇਜ ਬਹੁਤ ਮਿਲਿਆ। ਸੋ ਇਹ ਗੱਲ ਹੁੰਦੀ ਹੈਗੀ ਆ। ਇਸੇ ਕਰਕੇ ਆਪਾਂ ਜੇ ਟਿਰਕੀਆਣਾ ਉਹਨਾਂ ਨੂੰ ਲੈ ਕੇ ਆਏ ਸੀ, ਕਿਉਂਕਿ ਉਹ ਖੁਦ ਪਹਿਲਾਂ ਸਟੂਡੈਂਟ ਆਏ, ਫਿਰ ਉਹਨਾਂ ਦਾ H1 ਹੋਇਆ, ਫਿਰ ਗ੍ਰੀਨ ਕਾਰਡ ਹੋਇਆ, ਤੇ ਹੁਣ ਸਿਟੀਜ਼ਨ ਬਣੇ ਹੈਗੇ ਆ ਜੀ। ਧੰਨਵਾਦ ਭਾਜੀ ਪਹਿਲਾਂ ਤਾਂ ਪਲੇਟਫਾਰਮ ਤੇ ਜਿਹੜਾ ਤੁਸੀਂ ਲਿਆਂਦਾ। ਤੇ ਜਿੱਦਾਂ ਕਿ ਹੁਣ ਜਿਹੜੇ ਨਵੇਂ ਜੁੜੇ ਆ, ਪਹਿਲਾਂ ਆਪਣਾ ਕੰਮ ਜਿਹੜਾ ਜ਼ਿਆਦਾ ਫੋਕਸ ਸੀਗਾ ਬਿਜ਼ਨਸ ਇਮੀਗ੍ਰੇਸ਼ਨ ਵੱਲ, ਇੰਜੀਨੀਅਰ ਜਿਹੜੇ ਹੁੰਦੇ ਆ ਸਾਰੇ H1B ਦੇ, ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਤੇ ਜਿਹੜੇ ਪੰਜਾਬੀ ਦੇ ਕਹਿ ਲਓ ਕਿ ਕੇਸ ਸੀਗੇ ਹੀ ਨਹੀਂ। ਪਹਿਲਾਂ ਜਿਹੜਾ ਫੋਕਸ ਸੀਗਾ ਦੂਜੀ ਜਿਹੜੀ ਸਪੈਨਿਸ਼ ਕਮਿਊਨਿਟੀ ਤੇ, ਉਹ ਇੱਦਾਂ ਸੀਗਾ। ਤੇ ਜਦੋਂ ਦਾ ਮਤਲਬ ਰੇਡੀਓ ਤੇ ਆਏ ਆ, ਤੇ ਹੁਣ ਦਾ ਜਿਹੜਾ ਹਿਸਾਬ ਕਿਤਾਬ ਇੱਦਾਂ ਕਿ ਪੰਜਾਬੀਆਂ ਨੇ, ਕਮਿਊਨਿਟੀ ਨੇ ਪਿਆਰ ਹੀ ਇੰਨਾ ਕੁ ਦਿੱਤਾ ਕਿ ਜਿਹੜਾ ਬਾਕੀ ਜਿਹੜੇ ਕੇਸ ਸੀਗਾ ਉਹਦਾ ਕਰਨ ਦਾ ਟਾਈਮ ਹੀ ਨਹੀਂ ਹੁਣ ਜਿਹੜਾ ਲੱਭਿਆ। ਕਿ ਮਤਲਬ ਇੱਧਰੋਂ ਹੀ ਇੰਨੀ ਜ਼ਿਆਦਾ ਐਕਸਪੈਂਸ਼ਨ ਜਿਹੜੀ ਹੋ ਗਈ, ਤੇ ਉਹ ਜਿਹੜੇ ਪ੍ਰੈਕਟਿਸ ਏਰੀਆ ਕਈ ਵਾਰੀ ਉਹ ਵੀ ਭੁੱਲ ਹੀ ਗਏ ਆਪਾਂ ਕਿ ਯਾਰ ਉਹ ਵੀ ਜਿਹੜਾ ਕੰਮ ਸੀਗਾ ਉਹ ਵੀ ਆਪਾਂ ਕਰਦੇ ਸੀਗੇ। ਤੇ ਸੈਨ ਹੋਜ਼ੇ ਦੇ ਵਿੱਚ ਮੇਨ ਰੀਜ਼ਨ ਰੁਕਣ ਦਾ ਇਹ ਸੀਗਾ ਕਿ ਇੱਥੇ ਇੰਪਲੋਇਮੈਂਟ ਆ। ਸੋ ਧੰਨਵਾਦ ਪਹਿਲਾਂ ਤਾਂ ਪੰਜਾਬੀ ਰੇਡੀਓ ਦਾ, ਸਾਰੀ ਕਮਿਊਨਿਟੀ ਦਾ, ਤੇ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਜੀ। ਥੈਂਕ ਯੂ। ਇੱਕ ਕੁਐਸਚਨ ਹੋਰ ਆ ਵੀ ਕਹਿੰਦੇ ਵੀ ਜਦੋਂ ਬੰਦਾ ਕ੍ਰਾਸ ਕਰਕੇ ਆਉਂਦਾ ਤੇ ਜੇਲ੍ਹ ਦੇ ਵਿੱਚ ਆ,
ਉਹਨੂੰ ਉਸ ਟਾਈਮ ਅਟਾਰਨੀ ਹਾਇਰ ਕਰਨਾ ਚਾਹੀਦਾ ਜਾਂ ਜਦੋਂ ਉਹਨੂੰ ਛੱਡ ਦਿੰਦੇ ਤਰੀਕ ਪੈਂਦੀ ਹੈਗੀ ਆ? ਨਹੀਂ, ਜੇਲ੍ਹ ਦੇ ਵਿੱਚ ਵੀ ਆਪਣੇ ਬੌਂਡ ਵਗੈਰਾ ਉਹਦੇ ਲਈ ਹਾਇਰ ਕਰ ਸਕਦਾ ਵਾ ਤੇ ਆਪਣੀ ਪ੍ਰੋਸੀਡਿੰਗ ਲਈ ਹਾਇਰ ਕਰ ਸਕਦਾ। ਪਰ ਉਹ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਉਹ ਹਾਇਰ ਕਰਨ ਵਾਲਾ, ਉਹ ਜ਼ਿਆਦਾਤਰ ਅਟਰਨੀ ਜਿਹੜੇ ਕਰਦੇ ਨਹੀਂ ਆ, ਸਿਰਫ ਬੌਂਡ ਬੂੰਡ ਲਈ ਜਾਂ ਜਿਹੜੀ ਤਰੀਕ ਜੀ ਪੈਂਦੀ ਉਹਦੇ ਲਈ ਲੋਕੀ ਜਿਹੜੇ ਉਹ ਕਰਦੇ ਆ। ਤੇ ਸਾਡਾ ਆਫਿਸ ਵੀ ਉਹ ਜਿਹੜੀ ਚੀਜ਼ ਆ, ਜਿਹੜੀ ਸਵਾਲ ਪੁੱਛੇ ਉਹਦੀ ਸਰਵਿਸ ਆਪਾਂ ਨਹੀਂ ਪ੍ਰੋਵਾਈਡ ਕਰਦੇ। ਜੀ ਠੀਕ। ਤੇ ਜਿਹੜੀ ਤਰੀਕ ਪਈ ਆ, ਜਦੋਂ ਜੇ ਬੰਦੇ ਦੇ ਬਿਆਨ ਫੇਲ ਹੋ ਗਏ ਜਾਂ ਫਿਰ ਉਹ ਜੱਜ ਮੂਹਰੇ ਚਲ ਗਿਆ, ਉਹ ਚੀਜ਼ ਤੋਂ ਫਾਰਵਰਡ ਜਿਹੜਾ ਕੰਮ ਸ਼ੁਰੂ ਹੁੰਦਾ। ਤੇ ਇਹਦੇ ਵਿੱਚ ਏਦਾਂ ਕਿ ਕਈ ਵਾਰੀ ਹੁਣ ਲੋਕੀ ਕਾਲ ਕਰਦੇ ਆ ਕਿ CLP ਦਾ ਜਿਹੜਾ ਡਿਨਾਇਲ ਲੱਗਾ ਹੁੰਦਾ ਥੱਲੇ, ਤੇ ਉਹਦਾ ਪੁੱਛਦੇ ਆ ਲੋਕ ਤੁਹਾਡਾ ਆਫਿਸ ਕੁਝ ਕਰ ਸਕਦਾ ਕਿ ਜੱਜ ਦੇ ਕੋਲੋਂ ਦੀ ਜਿਹੜਾ ਤੁਹਾਡੀ ਇਮੀਡੀਏਟ ਅਪੀਲ ਹੁੰਦੀ ਉਹਦੇ ਵਿੱਚ ਕੁਝ ਹੋ ਸਕਦਾ। ਤੇ CLP ਦਾ ਇਹ ਬੜਾ ਸਪੈਸੀਫਿਕ ਫੈਕਟ ਪੈਟਰਨ ਆ, ਮਤਲਬ ਕਿ ਤੁਹਾਨੂੰ ਉਹ ਇਹ ਪੁੱਛਦੇ ਆ ਕਿ ਕਿਉਂ ਨਹੀਂ ਤੁਸੀਂ ਇਹ ਸਾਰੇ ਦੇਸ਼ਾਂ ਦੇ ਵਿੱਚ ਕਿਤੇ ਪ੍ਰੋਟੈਕਸ਼ਨ ਜਿਹੜੀ ਕਲੇਮ ਕੀਤੀ ਹੈ। ਤੇ ਇਹਦੇ ਬਾਰੇ ਸਾਨੂੰ ਸਾਲ ਕੁ ਹੋ ਵੀ ਗਿਆ, ਅਨਾਉਂਸਮੈਂਟ ਇੱਥੇ ਕਈ ਵਾਰੀ ਕੀਤੀ ਹੈ ਕਿ ਕੀ ਇਹ ਮੁੱਦਾ ਜਿਹੜਾ ਹੈਗਾ। ਤੇ ਸਿੱਧੀ ਗੱਲ ਆ ਕਿ ਜੇ ਕੋਈ ਉੱਥੇ ਹੈਗਾ ਮੈਕਸੀਕੋ ਦੇ ਵਿੱਚੋਂ ਦੀ ਆ ਰਿਹਾ, ਤਾਂ ਉੱਥੇ ਪਹਿਲਾਂ ਅਸਾਈਲਮ ਜਿਹੜਾ ਆਪਣਾ ਉਹ ਫਾਈਲ ਕਰੋ, ਇਹ ਰਿਕੁਆਇਰਮੈਂਟ ਆ ਜੀ। ਸਾਡੇ ਅਗਲੇ ਕਾਲਰ ਆ ਸਹਿਜ ਜੀ। ਸਹਿਜ, ਅਗਲੇ ਕਾਲਰ ਸੁਖ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਆਪਣੇ 601 ਇਹ ਵੇਵਰ ਨੂੰ ਕਿੰਨਾ ਕੁ ਟਾਈਮ ਅੱਜ ਕੱਲ੍ਹ ਲੱਗਦੇ ਆ? 40 ਕੁ ਮਹੀਨੇ ਭਾਜੀ ਔਨ ਐਵਰੇਜ ਲੱਗਦੇ ਉਹਨੂੰ। ਹਾਂਜੀ, 40 ਕੁ ਮਹੀਨੇ ਲੱਗਦੇ ਔਨ ਐਵਰੇਜ। ਓਕੇ ਜੀ, ਧੰਨਵਾਦ ਜੀ। ਧੰਨਵਾਦ ਜੀ। ਬਲਵਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕੁਐਸਚਨ ਪੁੱਛਣਾ ਸੀਗਾ ਕਿ ਜਿੱਦਾਂ ਕੁੜੀ ਦਾ ਵਿਆਹ ਕੀਤਾ ਆ ਇੱਥੇ, ਤਾਂ ਉਹ ਗ੍ਰੀਨ ਕਾਰਡ ਆ ਮੁੰਡਾ, ਤੇ ਉਹ ਜੇ ਕੁੜੀ ਕੈਨੇਡਾ ਆ, ਜੇ ਇੱਥੇ ਆ ਜਾਂਦੀ ਆ ਤੇ ਫਿਰ ਉਹ ਗ੍ਰੀਨ ਕਾਰਡ ਤੇ ਅਪਲਾਈ ਕਰੂਗਾ ਤਾਂ ਫਿਰ ਕੁੜੀ ਇੱਥੇ ਹੀ ਰਹਿ ਸਕਦੀ ਆ ਉਹਨਾਂ ਚਿਰ ਜਿੰਨਾ ਚਿਰ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਦਾ? ਨਹੀਂ। ਅੱਛਾ ਜੀ, ਵਾਪਸ ਜਾਣਾ ਪਊਗਾ? ਹਾਂਜੀ, ਉਹਦੀ ਨਾ ਜਿਹੜਾ ਗ੍ਰੀਨ ਕਾਰਡ ਵਾਲਾ ਹੁੰਦਾ, ਉਹਦੀ ਪਹਿਲੀ ਗੱਲ ਤਾਂ ਬੈਕਲੌਗ ਚੱਲਦਾ। ਸੋ ਕਈ ਵਾਰੀ ਟਾਈਮ ਇੱਦਾਂ ਦਾ ਆਉਂਦਾ ਕਿ ਉਹ ਬੈਕਲੌਗ ਨਹੀਂ ਚੱਲਦਾ ਹੁੰਦਾ, ਫਿਰ ਬੰਦੇ ਨੂੰ ਰਾਈਟ ਵੇ ਉਹ ਰਹਿ ਸਕਦਾ, ਕਰ ਸਕਦਾ ਜੇ ਗ੍ਰੀਨ ਕਾਰਡ ਫਾਈਲ ਹੋ ਜਾਵੇ। ਸੋ ਹੁਣ ਕੀ ਹੈ ਕਿ ਉਹਦਾ ਬੈਕਲੌਗ ਚੱਲਦਾ ਵਾ F2A ਕੈਟੇਗਰੀ ਦਾ, ਤੇ ਉਹ ਰਾਈਟ ਵੇ ਗ੍ਰੀਨ ਕਾਰਡ ਨਹੀਂ ਫਾਈਲ ਜਿਹੜਾ ਕਰ ਸਕਦੇ। ਸੋ ਇਹਦੇ ਵਿੱਚ ਜਿਹੜਾ ਕੀ ਹੈ ਕਿ ਤੁਹਾਨੂੰ ਉਹਨੂੰ ਕੁੜੀ ਨੂੰ ਆਪਣਾ ਇੰਡੀਪੈਂਡੈਂਟ ਸਟੇਟਸ ਜਿਹੜਾ ਉਹ ਖੁਦ ਮੇਨਟੇਨ ਕਰਕੇ ਰੱਖਣਾ ਪੈਣਾ, ਜਦ ਤੱਕ ਉਹਦੀ ਡੇਟ ਕਰੰਟ ਨਹੀਂ ਹੁੰਦੀ ਜਾਂ ਬੰਦਾ ਸਿਟੀਜ਼ਨ ਨਹੀਂ ਬਣਦਾ। ਮਤਲਬ ਮੇਨਟੇਨ ਵੇ ਆਉਂਦੀ ਆ ਤਾਂ ਉਹ 6 ਮਹੀਨੇ ਦੇ ਅੰਦਰ ਅੰਦਰ ਵਾਪਸ ਚਲੇ ਜਾਂਦੀ ਆ ਕੈਨੇਡਾ ਜੀ, ਉਹ ਵਾਲਾ? ਹਾਂਜੀ, ਉਹ ਤਾਂ ਰੱਖਦੀ ਆ, ਪਰ ਹੁਣ ਜਦੋਂ ਉਹ ਅਪਲਾਈ ਕਰੂਗਾ ਤਾਂ ਫਿਰ ਇੱਥੇ ਰਹਿ ਨਹੀਂ ਸਕਦੀ ਵੀ ਜਿੰਨਾ ਚਿਰ ਗ੍ਰੀਨ ਕਾਰਡ ਨਹੀਂ ਆਉਂਦਾ, ਫਿਰ ਉਹਨੂੰ ਅਪਲਾਈ ਕਰਕੇ ਵਾਪਸ ਜਾਣਾ ਪਊਗਾ? ਨਹੀਂ, ਗ੍ਰੀਨ ਕਾਰਡ ਨਹੀਂ ਉਹ ਅਪਲਾਈ ਕਰ ਸਕਦੀ ਕਿਉਂਕਿ ਡੇਟਸ ਕਰੰਟ ਨਹੀਂ ਹੈਗੀਆਂ। ਨਹੀਂ, ਉਹ ਨਹੀਂ ਕਰ ਸਕਦੀ। ਮੁੰਡਾ ਜਾਨੀ ਕਰੂਗਾ, ਮੁੰਡਾ ਗ੍ਰੀਨ ਕਾਰਡ ਆ ਤੇ ਕੁੜੀ ਨੂੰ ਅਪਲਾਈ ਕਰ ਸਕਦਾ ਉਹ ਇੱਥੇ? I-130 ਅਪਲਾਈ ਕਰ ਸਕਦਾ। ਸੋ 2 ਸਟੈਪ ਹੁੰਦੇ ਆ ਗ੍ਰੀਨ ਕਾਰਡ ਦੇ, ਇੱਕ ਹੁੰਦਾ I-130, ਇੱਕ ਹੁੰਦਾ 485। ਜਿਹੜਾ 485 ਹੁੰਦਾ ਉਹ ਤੁਹਾਨੂੰ ਗ੍ਰੀਨ ਕਾਰਡ ਲੈ ਕੇ ਆਉਂਦਾ। ਸੋ ਇਹ ਤੁਹਾਡੇ ਕੇਸ ਦੇ ਵਿੱਚ 2-3 ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬੰਦਾ ਅਮਰੀਕਾ ਦੇ ਵਿੱਚ ਆਉਂਦਾ, ਉਹਨੂੰ ਸਹੀ ਇੰਟੈਂਟ ਜਿਹੜਾ ਦੱਸ ਕੇ ਆਉਣਾ ਪੈਂਦਾ, ਝੂਠ ਬੋਲ ਕੇ ਨਹੀਂ ਆ ਸਕਦਾ ਕਿ ਕੀ ਕਰਨ ਮੈਂ ਚੱਲਿਆ, ਹੈ ਨਾ, ਮੈਂ ਵਿਆਹ ਕਰਾਉਣ ਚੱਲਿਆ। ਸੋ ਜਿਹੜਾ ਮੁੰਡਾ ਇਸ ਵੇਲੇ ਉਹ ਸਿਰਫ I-130 ਜਿਹੜਾ ਫਾਈਲ ਕਰ ਸਕਦਾ, ਤੇ ਜਦੋਂ I-130 ਫਾਈਲ ਕਰਦੇ ਆ ਤੁਹਾਨੂੰ ਇੱਕ ਡੇਟ ਦੇ ਦਿੰਦੇ ਆ, ਪ੍ਰਾਇੋਰਟੀ ਡੇਟ। ਤੇ ਜਿਹੜੀ ਪ੍ਰਾਇੋਰਟੀ ਡੇਟ ਉਹ ਕਰੰਟ ਹੋਣੀ ਚਾਹੀਦੀ ਆ 485 ਫਾਈਲ ਕਰਨ ਲਈ। ਤੇ ਜਿਹੜੀ F2A ਕੈਟੇਗਰੀ ਆ ਉਹ ਹਰ ਵੇਲੇ ਕਰੰਟ ਨਹੀਂ ਜਿਹੜੀ ਰਹਿੰਦੀ ਆ, ਜਦੋਂ ਕਰੰਟ ਹੋਵੇ ਉਦੋਂ ਹੀ ਗ੍ਰੀਨ ਕਾਰਡ ਫਾਈਲ ਹੋ ਸਕਦਾ। ਸੋ ਹੋ ਸਕਦਾ ਕਿ ਇਹਨੂੰ ਜਾਣਾ ਪਵੇ। ਅੱਛਾ ਜੀ, ਵਿਆਹ ਤਾਂ ਉਹਦਾ ਹੋ ਗਿਆ ਆ, ਵਿਆਹ ਹੋਏ ਨੂੰ ਤਾਂ 2-3 ਸਾਲ ਹੋ ਗਏ ਆ, ਉਹ ਆਉਂਦੀ ਜਾਂਦੀ ਰਹਿੰਦੀ ਆ ਜਿੱਦਾਂ ਓਦਾਂ, ਪਰ ਹੁਣ ਉਹਨੇ ਮੁੰਡੇ ਨੇ ਅਪਲਾਈ ਕਰਨਾ, ਉਹਦਾ ਹੁਣ ਗ੍ਰੀਨ ਕਾਰਡ ਆਇਆ, ਪਹਿਲਾਂ ਹੈ ਨਹੀਂ ਸੀ ਉਹਦੇ ਕੋਲ ਗ੍ਰੀਨ ਕਾਰਡ। ਉਹਨੂੰ ਗ੍ਰੀਨ ਕਾਰਡ ਮਿਲਿਆ ਹੈਗਾ, ਉਹ ਕਾਹਦੇ 'ਚ ਮਿਲਿਆ ਸੀ ਉਹਨੂੰ ਗ੍ਰੀਨ ਕਾਰਡ ਮਿਲਿਆ? ਜਿਹੜਾ ਉਹ ਕੇਸ ਹੁੰਦਾ ਆ ਵਾਹਵਾ ਵਾਲਾ ਮੁੰਡੇ ਨੂੰ। ਅੱਛਾ, ਹਾਂਜੀ, ਤੇ ਵਿਆਹ ਤਾਂ ਹੋਏ ਨੂੰ 3 ਸਾਲ ਹੋ ਗਏ ਆ, ਗ੍ਰੀਨ ਕਾਰਡ ਹੁਣ ਮੁੰਡੇ ਨੂੰ ਮਿਲਿਆ ਤੇ ਹੁਣ ਉਹਨੇ ਅਪਲਾਈ ਕਰਨਾ। ਤਾਂ ਪੁੱਛਦੀ ਆ ਵੀ ਇੱਥੇ ਆ ਕੇ ਹੀ ਕੁੜੀ ਫਿਰ ਰਹਿ ਸਕਦੀ ਹੈ ਜੇ ਮੁੰਡਾ ਉਹਨੂੰ ਅਪਲਾਈ ਕਰਦਾ ਹੈ ਵਾਪਸ? ਉਹਦਾ ਮੈਂ ਜਵਾਬ ਦੇ ਚੁੱਕਾ, ਨਹੀਂ ਰਹਿ ਸਕਦੀ ਹੈ। ਤੇ ਦੂਸਰੀ ਚੀਜ਼ ਹੈ ਕਿ ਮੁੰਡੇ ਨੂੰ ਹੁਣ ਜੋ ਤੁਸੀਂ ਨਵੀਂ ਇਨਫੋਰਮੇਸ਼ਨ ਦੱਸ ਰਹੇ ਆ ਕਿ 2-3 ਸਾਲ ਤੁਹਾਨੂੰ ਵਿਆਹ ਕਰਾਏ ਨੂੰ ਹੋ ਗਿਆ ਤੇ ਗ੍ਰੀਨ ਕਾਰਡ ਇਹਨੂੰ ਹੁਣੇ ਮਿਲਿਆ। ਸੋ ਵਾਹਵਾ ਦੀਆਂ ਵੀ ਕੁਝ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ ਕਿ ਜਿਹੜਾ ਨਵਾਂ ਵਿਆਹ ਕਰਾਉਣਾ ਦੀ ਟਾਈਮਿੰਗ ਟੂ ਜਿਹੜਾ ਮੁੰਡਾ ਉਹਨੂੰ ਕਿ ਆਪਣੇ ਵਕੀਲ ਨਾਲ ਇੱਕ ਵਾਰੀ ਡਿਸਕਸ ਕਰੇ ਆ ਸਾਰੀ ਚੀਜ਼ ਕਿ ਉਹਨੇ ਵਿਆਹ ਕਰਾ ਲਿਆ ਸੀਗਾ, ਕਦੋਂ ਕਰਾਇਆ ਸੀਗਾ, ਤੇ ਇਹ ਸਾਰੀ ਚੀਜ਼ਾਂ ਦਾ ਕੋਈ ਮੁੱਦਾ ਵਿੱਚ ਹੋਰ ਵੀ ਟੈਕਨੀਕਲ ਪੈ ਸਕਦਾ। ਸੋ ਜਿਹੜਾ ਮੁੰਡਾ ਵਾ ਉਹਨੇ ਜਿਹੜਾ ਉਹਦਾ ਵਕੀਲ ਸੀਗਾ ਉਹਨੂੰ ਉਹਨਾਂ ਇੱਕ ਵਾਰੀ ਸਲਾਹ ਕਰੇ
ਤੇ ਜਿਹੜਾ ਤੁਹਾਡੇ ਵਾਲਾ ਸਵਾਲ ਆ ਕਿ ਉੱਥੇ ਰਹਿ ਸਕਦੀ ਆ, ਉਹ ਨਹੀਂ, ਜਦੋਂ ਉਹਦੀ ਡੇਟ ਕਰੰਟ ਹੋ ਗਈ ਉਦੋਂ ਹੀ ਗ੍ਰੀਨ ਕਾਰਡ ਉਹ ਫਾਈਲ ਕਰ ਸਕਦੀ ਆ। I-130 ਉਹ ਬੰਦਾ ਫਾਈਲ ਕਰ ਸਕਦਾ ਉਹਦਾ। ਧੰਨਵਾਦ ਜੀ। ਅਰਸ਼ਨਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ ਜੀ। ਭਾਈ ਜੀ। ਮੈਂ ਨਾ ਪੁੱਛਣਾ ਸੀ, ਮੇਰਾ ਆਪਣਾ ਅਸਾਈਲਮ ਕੇਸ ਗ੍ਰਾਂਟ ਹੋ ਗਿਆ ਤੇ ਮੈਂ ਆਪਣੀ ਜਿਹੜੀ ਗ੍ਰੀਨ ਕਾਰਡ ਦੀ ਫਾਈਲ ਲਾਈ ਸੀ ਤੇ ਉਸ ਤੋਂ ਬਾਅਦ ਮੇਰੀ ਇੰਟਰਵਿਊ ਆਈ ਹੈਗੀ ਤੇ ਇੰਟਰਵਿਊ ਨੂੰ ਹੋ ਗਏ 3 ਕੁ ਮਹੀਨੇ ਹੋ ਗਏ, ਪਰ ਹਜੇ ਤੱਕ ਕੋਈ ਦੱਸਿਆ ਨਹੀਂ ਉਹਨਾਂ ਨੇ। ਤੇ ਮੇਰਾ ਜਦੋਂ ਇੰਟਰਵਿਊ ਹੋਈ ਸੀ ਉਹਨਾਂ ਨੇ ਮੇਰੇ ਆਪਣਾ ਅਸਾਈਲਮ ਦੇ ਬਾਰੇ ਕੁਛ ਨਹੀਂ ਪੁੱਛਿਆ, ਉਹਨਾਂ ਬਸ ਮੇਰੇ ਕੰਮ ਬਾਰੇ ਪੁੱਛਿਆ ਤੇ ਉਹਦੇ ਮੈਂ ਬਾਰੇ ਪੁੱਛਣਾ ਸੀ, ਇਹ ਨੋਰਮਲ ਹੈਗਾ? ਕੰਮ ਦੇ ਵਿੱਚ ਤੁਸੀਂ ਟੈਕਸਿਸ ਵਗੈਰਾ ਦਿੱਤੇ ਸੀਗੇ ਸਾਰੇ ਪ੍ਰੋਪਰ? ਹਾਂਜੀ ਹਾਂਜੀ, ਮੈਂ ਸਾਰਾ ਕੁਝ ਦੱਸਿਆ ਸੀ। ਉਹਨਾਂ ਨੇ ਬਸ ਜਿਹੜਾ ਮੈਂ ਹੁਣ ਰੀਸੈਂਟਲੀ ਕੰਮ ਕਰਨਾ ਉਹਦੇ ਬਾਰੇ ਨਹੀਂ ਪੁੱਛਿਆ, ਜਿਹੜਾ ਮੈਂ ਕੰਮ ਛੱਡਿਆ ਹੈਗਾ ਉਹੀ ਮਤਲਬ ਕਿ 2-2.5 ਘੰਟੇ ਉਹਨਾਂ ਨੇ ਇੰਟਰਵਿਊ ਲਈ, ਉਹਦੇ ਬਾਰੇ ਪੁੱਛੀ ਜਾਂਦੇ ਸੀ ਕਿ ਤੁਸੀਂ ਕਿੱਦਾਂ ਕੰਮ, ਮੈਂ ਇੰਗਲਿਸ਼ ਘੱਟ ਜਾਣਦਾ ਤੇ ਕਿੱਦਾਂ ਤੁਸੀਂ ਲਾਇਸੈਂਸ ਲਿਆ, ਕਿੱਥੋਂ ਪੈਸੇ ਆਏ ਤੁਹਾਡੇ ਕੋਲ, ਤੇ ਉਹਨਾਂ ਦੇ ਕੇਸ ਬਾਰੇ ਮੇਰਾ ਮਤਲਬ ਕਿ ਅਸਾਈਲਮ ਬਾਰੇ ਕੁਛ ਪੁੱਛਿਆ ਹੀ ਨਹੀਂ। ਕੰਮ ਸੀਗਾ ਕਾਹਦਾ? ਟਰੱਕ ਹੀ ਚਲਾਉਂਦਾ ਮੈਂ। ਅੱਛਾ, ਤੇ ਸੋ ਉਹਨੇ ਕਿਹਾ ਕਿੱਦਾਂ ਟੈਕਸਿਸ ਵਗੈਰਾ ਤੁਸੀਂ ਪੂਰੇ ਕਰਤੇ ਸੀਗੇ ਉਹਦੇ? ਹਾਂਜੀ ਹਾਂਜੀ, ਸਾਰਾ ਕੁਝ ਉਹ ਆਪਣਾ ਸਹੀ ਹੈਗਾ। ਕੋਈ ਨਹੀਂ ਭਾਜੀ, ਜੇ ਕੰਮ ਬਾਰੇ ਪੁੱਛਿਆ ਤੇ ਤੁਹਾਡਾ ਲੀਗਲ ਕੰਮ ਆ ਤਾਂ ਫਿਰ ਕੋਈ ਮੁੱਦਾ ਨਹੀਂ। ਆਪਣਾ ਲੀਗਲ ਹੀ ਹੈ, ਮਤਲਬ ਕਿ ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਮੈਨੂੰ ਅਸਾਈਲਮ ਦੇ ਕੇਸ ਬਾਰੇ ਮੈਂ ਜਿੱਦਾਂ ਕੁਛ ਵੀ ਨਹੀਂ ਪੁੱਛਿਆ, ਇੱਕ ਕੁਐਸਚਨ ਵੀ, ਤੇ ਉਹਦੇ ਬਾਰੇ ਪੁੱਛੀ ਜਾਂਦੇ ਸੀ ਦੁਬਾਰਾ ਤੇ ਮੈਨੂੰ ਪਤਾ ਨਹੀਂ, ਮੈਂ ਕਿਹਾ ਕੋਈ ਪ੍ਰੋਬਲਮ ਨਾ ਹੋਵੇ। ਤੇ ਨਾਲ ਮੈਨੂੰ 3 ਮਹੀਨੇ ਹੋ ਗਏ, ਕਿੰਨਾ ਕੁ ਟਾਈਮ ਲੱਗਦਾ ਹੁੰਦਾ? ਇਹ ਨੋਰਮਲ ਹੈਗਾ? ਹਾਂਜੀ ਹਾਂਜੀ ਭਾਜੀ, ਜੇ 120 ਦਿਨ ਜਦੋਂ ਹੋ ਜਾਂਦੇ ਨਾ, ਜੇ ਨਹੀਂ ਜਵਾਬ ਆਉਂਦਾ ਤੁਸੀਂ ਫੋਲੋ ਅਪ ਕਰ ਸਕਦੇ। ਅੱਛਾ, 120 ਦਿਨ ਦੇ ਵਿੱਚ? ਹਾਂਜੀ। ਮੇਰਾ ਨਾ ਹੁਣ ਮੇਰਾ ਵਰਕ ਪਰਮਿਟ ਵੀ ਖਤਮ ਹੋ ਰਿਹਾ ਤੇ ਮੈਂ ਹੁਣ ਮੈਂ ਆਪ ਹੀ ਅਪਲਾਈ ਕਰਨ ਲੱਗਾ ਸੀ। ਮੈਂ ਸ਼ਿਕਾਗੋ ਭੇਜਣਾ ਹੈਗਾ ਕਿ ਜਿਹੜਾ ਕਿੱਥੇ ਭੇਜਾਂ ਹੈਗਾ, ਜਿੱਦਾਂ ਮੇਰਾ ਕੇਸ ਗ੍ਰਾਂਟ ਹੈ? ਭਾਜੀ ਉਹਦੇ ਨਾ ਉਹਦੇ ਤੁਹਾਨੂੰ ਫਾਈਲਿੰਗ ਲੋਕੇਸ਼ਨ uscis.gov ਦੀ ਵੈਬਸਾਈਟ ਤੇ ਮਿਲ ਜਾਣੀ ਹੈ। ਟੌਪ ਆਫ ਦੀ ਹੈਡ ਤਾਂ ਨਹੀਂ ਮੈਨੂੰ ਪਤਾ ਕਿਹੜੇ ਫਾਰਮ ਦੀ ਕਿੱਥੇ ਹੈ, ਪਰ ਉੱਥੇ ਜਾਓਗੇ ਜਦੋਂ ਤੁਸੀਂ ਤੇ 765 ਫਾਰਮ ਕੱਢੋਗੇ ਤੇ ਉਹਨੇ ਤੁਹਾਨੂੰ ਦੱਸ ਦੇਣਾ ਕਿ ਕਿਹੜੇ ਐਡਰੈਸ ਤੇ ਫਾਈਲ ਕਰਨਾ। ਧੰਨਵਾਦ ਜੀ। ਕੁਛ ਕੁ ਸਾਡੇ ਜਿਹੜੇ ਸਰੋਤੇ ਆ ਉਹ ਕਮੈਂਟਸ ਵੀ ਕਰ ਰਹੇ ਹੈਗੇ YouTube ਦੇ ਉੱਤੇ, ਤੇ ਕਹਿੰਦੇ ਵੀ ਮੈਂ ਗ੍ਰੀਨ ਕਾਰਡ ਹੋਲਡਰ ਹੈਗਾ, ਆਪਣੇ ਸਪਾਊਸ ਨੂੰ ਜੋ ਵਿਜ਼ਟਰ ਵੀਜ਼ੇ ਤੇ USA ਉਹਦੇ ਐਡਜਸਟਮੈਂਟ ਲਈ ਅਪਲਾਈ ਕਰ ਸਕਦਾ? ਗ੍ਰੀਨ ਕਾਰਡ ਹੋਲਡਰ ਦਾ ਜਿੱਦਾਂ ਹੁਣੇ ਦੱਸ ਕੇ ਹਟੇ ਕਿ ਉਹਦੀ F2A ਕੈਟਾਗਰੀ ਕਰੰਟ ਨਹੀਂ ਹੁੰਦੀ, ਤੇ ਜਦੋਂ ਕਰੰਟ ਹੋਵੇ ਉਦੋਂ ਗ੍ਰੀਨ ਕਾਰਡ ਕਰ ਸਕਦੇ ਆ, ਪਰ ਅਦਰਵਾਈਜ਼ ਤੁਸੀਂ ਸਿਰਫ I-130 ਕਰ ਸਕਦੇ ਪਹਿਲਾਂ। ਜੀ। ਇਸੇ ਤਰ੍ਹਾਂ ਇੱਕ ਹੋਰ ਕੁਐਸਚਨ ਹੈ, ਕਹਿੰਦੇ ਵੀ ਕੈਟਾਗਰੀ 4 ਸਾਰੇ ਰਿਕੁਐਸਟਡ ਡਾਕੂਮੈਂਟ ਸਬਮਿਟ ਕਰ ਦਿੱਤੇ ਆ ਤੇ ਐਕਸੈਪਟ ਵੀ ਹੋ ਗਏ ਆ NVC ਦੇ ਉੱਤੇ, ਕਿੰਨਾ ਕੁ ਟਾਈਮ ਲੱਗੂਗਾ ਇੰਟਰਵਿਊ ਦੇ ਲਈ? ਪ੍ਰਾਇੋਰਟੀ ਡੇਟ ਦੇ ਹਿਸਾਬ ਨਹੀਂ ਆ, ਕਿ ਹੁਣ ਕੁਝ ਕਿਹਾ ਨਹੀਂ ਜਾ ਸਕਦਾ ਕਿ ਤੁਹਾਡੇ ਤੋਂ ਪਹਿਲਾਂ ਕਿੰਨੇ ਆ, ਬਾਅਦ ਚ ਕਿੰਨੇ ਆ ਲਾਈਨ 'ਚ ਲੱਗੇ ਆ। ਤੇ ਜੇ ਪ੍ਰਾਇੋਰਟੀ ਡੇਟ ਕਵਰ ਹੋ ਗਈ ਹੈ ਤਾਂ ਉਹਨਾਂ ਦੇ ਵਰਕਲੋਡ ਮੈਨੇਜਮੈਂਟ ਤੇ ਡਿਪੈਂਡ ਕਰਦਾ, ਕੁਝ ਪ੍ਰਿਡਿਕਟ ਨਹੀਂ ਕੀਤਾ ਜਾ ਸਕਦਾ ਕਿੰਨਾ ਟਾਈਮ ਲੱਗੂਗਾ। ਧੰਨਵਾਦ ਜੀ। ਭੁਪਿੰਦਰ ਜੀ। ਭੁਪਿੰਦਰ, ਹੈਲੋ। ਹੈਲੋ। ਹਾਂਜੀ ਹੈਲੋ। ਹਾਂਜੀ, ਬੋਲੋ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਇਹ ਪੁੱਛਣਾ ਸੀ, ਮੈਂ ਯੂ ਵੀਜ਼ਾ ਅਪਲਾਈ ਕੀਤਾ ਆ ਤੇ ਗ੍ਰੀਨ ਕਾਰਡ, ਤੇ ਮੇਰਾ ਵਰਕ ਪਰਮਿਟ ਆ ਗਿਆ, ਟਰੈਵਲ ਡਾਕੂਮੈਂਟ ਨਹੀਂ ਆਏ ਭਾਜੀ, ਤੇ ਉਹ ਕਦ ਤੱਕ ਆਉਗੇ? 5-6 ਮਹੀਨੇ ਹੋ ਗਏ ਮੈਨੂੰ ਅਪਲਾਈ ਕੀਤੇ ਨੂੰ। ਯੂ ਵੀਜ਼ੇ ਦੇ ਵਿੱਚ ਤੇ ਗ੍ਰੀਨ ਕਾਰਡ ਫਾਈਲ ਕੀਤਾ? ਹਾਂਜੀ, ਤਾਂ 5 ਸਾਲ ਦਾ ਮੈਨੂੰ ਵਰਕ ਪਰਮਿਟ ਆ ਗਿਆ, ਪਰ ਟਰੈਵਲ ਡਾਕੂਮੈਂਟਸ ਨਹੀਂ ਆਏ ਤੇ ਮੇਰੇ ਗ੍ਰੀਨ ਕਾਰਡ ਦੇ ਫਿੰਗਰਪ੍ਰਿੰਟ ਹੋ ਗਏ ਆ, ਤਾਂ ਅੱਗੇ ਉਹਨਾਂ ਨੇ ਫਾਈਲ ਭੇਜ ਦਿੱਤੀ ਆ। 10-12 ਮਹੀਨੇ ਚ ਆ ਜਾਂਦੇ ਆ ਟਰੈਵਲ ਡਾਕੂਮੈਂਟ ਜਾਂ ਹਾਂਜੀ। ਗ੍ਰੀਨ ਕਾਰਡ? ਦੇਖੋ ਜੀ, ਗ੍ਰੀਨ ਕਾਰਡ ਨੂੰ ਕਿੰਨਾ ਟਾਈਮ ਲੱਗ ਜਾਂਦਾ? ਸਾਰੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਨਾ, ਉਹ ਆਨਲਾਈਨ ਜਿਹੜੀ uscis.gov ਦੇ ਵਿੱਚ ਚੈੱਕ ਕਰੋ। ਸੋ ਮੈਂ ਐਕੂਰੇਟਲੀ ਨਹੀਂ ਦੱਸ ਸਕਦਾ ਕਿ ਕਿਹੜੀ ਚੀਜ਼ ਨੂੰ ਕਿੰਨੇ ਟਾਈਮ ਲੱਗਦੇ ਆ। ਹਾਂਜੀ, ਮੈਂ ਚੈੱਕ ਕੀਤੀ ਸੀ, 8 ਤੋਂ 12 ਮਹੀਨੇ ਦੱਸ ਰਹੇ ਸੀ। ਹਾਂਜੀ, ਠੀਕ ਹੈ ਜੀ। ਅਮਨਪ੍ਰੀਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਡੈਡੀ ਦਾ ਅਪਲਾਈ ਕੀਤਾ ਸੀਗਾ, ਉਹਨਾਂ ਦਾ ਅਸਾਈਲਮ ਗ੍ਰਾਂਟ ਹੋਇਆ ਇੱਕ, ਤੇ ਉਹਨਾਂ ਦਾ ਵਰਕ ਪਰਮਿਟ ਮੈਂ ਅਪਲਾਈ ਕਰ ਰਹੀ ਹਾਂ, ਪਰ ਮੈਨੂੰ ਫੀਸ ਦਾ ਨਹੀਂ ਪਤਾ ਲੱਗ ਰਿਹਾ ਹੈਗਾ। ਕੁਛ USCIS ਦੇ ਵੈਬਸਾਈਟ ਤੇ ਕੁਛ ਕਹਿ ਰਹੇ ਹੈਗੇ ਨੇ 520 ਤੇ ਕਿਤੇ ਲਿਖਿਆ ਹੋਇਆ 260। ਅਸਾਈਲਮ ਮੈਨੂੰ ਕਨਫਿਊਜ਼ਨ ਹੈ। ਜਿਹੜਾ ਅਸਾਈਲਮ ਗ੍ਰਾਂਟ ਹੋਇਆ, ਤੇ ਜੇ ਤੁਸੀਂ 485 ਉਹਨਾਂ ਦਾ ਫਾਈਲ ਕੀਤਾ? ਹਾਂਜੀ, ਉਹ ਗ੍ਰਾਂਟ ਹੋ ਗਿਆ, ਪਰ ਉਹ ਪੈਂਡਿੰਗ ਹੈਗਾ ਅਜੇ ਤੱਕ ਨਾ, ਉਹਨਾਂ ਦੀ ਉਹ ਪੈਂਡਿੰਗ ਦੀ ਰਸੀਦ ਨਾਲ ਤੁਸੀਂ ਸਿੱਧੇ ਫਾਈਲ ਕਰ ਸਕਦੇ ਆ ਵਰਕ ਪਰਮਿਟ ਬਿਨਾਂ ਫੀਸ ਤੇ। ਓਕੇ, ਫਿਰ ਫੀ ਕਿੰਨੀ ਸਬਮਿਟ ਕਰਵਾਉਣੀ ਹੈਗੀ? ਵਰਕ ਪਰਮਿਟ ਦੀ ਫੀ ਨਹੀਂ ਕਰਾਣੀ ਪੈਣੀ ਜੇ 485 ਪੈਂਡਿੰਗ ਆ।
ਕੋਈ ਫੀਸ ਨਹੀਂ ਠੀਕ ਲੱਗਣੀ ਹੈ ਭੈਣ ਜੀ। ਠੀਕ ਹੈ ਭਾਜੀ। ਪਰਵਿੰਦਰ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਜੀ ਹਾਂ ਭਾਜੀ, ਮੇਰਾ ਵੱਡਾ ਬ੍ਰਦਰ ਆਇਆ ਹੋਇਆ ਇੱਥੇ ਨਾ 2022 ਤੋਂ, ਤੇ ਮੈਂ 8 ਸਾਲ ਹੋ ਗਏ ਮੈਨੂੰ ਰਹਿੰਦੇ। ਮੇਰਾ ਨਾ ਅਸਾਈਲਮ ਆਫਿਸ 'ਚ ਕੇਸ ਹੈ ਤੇ ਕੋਈ ਇੰਟਰਵਿਊ ਨਹੀਂ ਆ ਰਹੀ ਹੈ ਨਾ, ਤੇ ਮੈਂ ਉਹਦੇ ਨਾਲ ਆਪਣੀ ਫਾਈਲ ਕੰਟੈਕਟ ਕਰ ਸਕਦਾ? ਉਹਦੀ ਲਾਈਕ 2026 'ਚ ਤਰੀਕ ਹੈ। ਮੈਂ ਸਮਝਿਆ ਨਹੀਂ ਗੱਲ। 2026 ਚ ਕਿਹਦੀ ਤਰੀਕ ਮੇਰੇ ਵੱਡੇ ਬ੍ਰਦਰ ਦੀ, ਰੀਅਲ ਦੀ। ਤੇ ਤੁਹਾਡੀ ਕਦੋਂ ਤਰੀਕ? ਮੇਰੀ ਭਾਜੀ ਬੋਲਦੀ ਨਹੀਂ ਪਈ ਆਲਮੋਸਟ। ਮੇਰਾ ਨਾ ਅਸਾਈਲਮ ਆਫਿਸ 'ਚ ਕੇਸ ਹੈ ਭਾਜੀ, ਇੰਟਰਵਿਊ ਨਹੀਂ ਆ ਰਹੀ। 8 ਸਾਲ ਹੋ ਗਏ ਨੇ ਮੈਨੂੰ ਇੱਥੇ। ਤੁਹਾਨੂੰ ਭਾਜੀ ਮੈਂਡੇਮਸ ਜਿਹੜੀ ਹੈਗੀ ਆ ਰਿਟ, ਉਹ ਫਾਈਲ ਕਰਨੀ ਪੈਣੀ ਹੈ, ਤੇ ਆਪਣਾ ਕੇਸ ਬਣਾ ਕੇ ਸਾਰਾ ਲਗਾ ਕੇ ਉਹਨਾਂ ਨੂੰ ਰਿਕੁਐਸਟ ਕਰਕੇ, ਜੇ ਨਹੀਂ ਤਰੀਕ ਦਿੰਦੇ ਤਾਂ ਫਿਰ ਤੁਹਾਨੂੰ ਲਾਅ ਸੂਟ ਜਿਹੜਾ ਫਾਈਲ ਕਰਨਾ ਪੈਣਾ। ਠੀਕ ਹੈ ਭਾਜੀ, ਧੰਨਵਾਦ ਜੀ। ਸੋ ਸਰੋਤਿਓ, ਸਾਡਾ ਨੰਬਰ ਹੈਗਾ 408-272। ਸੋ ਸਾਡੀ ਅੱਜ ਕੋਸ਼ਿਸ਼ ਹੈਗੀ ਵੱਧ ਤੋਂ ਵੱਧ ਜਿਹੜੀਆਂ ਕਾਲਸ ਲਈਆਂ ਜਾਣ। ਤੇ ਸਤਿ ਸ਼੍ਰੀ ਅਕਾਲ ਆਪਾਂ ਸਾਰਿਆਂ ਨੂੰ ਇੱਕੋ ਟਾਈਮ ਕਹਿ ਦਿੰਦੇ ਆ, ਕਿਉਂਕਿ ਲਾਸਟ ਵੀਕ ਵੀ ਕਾਲਸ ਨਹੀਂ ਲੈ ਹੋਈਆਂ, ਤੇ ਫਿਰ ਸਾਨੂੰ ਰੇਡੀਓ ਤੇ ਬਹੁਤ ਕਾਲਸ ਆਉਂਦੀਆਂ ਵੀ ਭਾਜੀ ਸਾਡਾ ਫੋਨ ਨਹੀਂ ਮਿਲਦਾ। ਸੋ ਤੁਸੀਂ ਸਿੱਧੇ ਕੁਐਸਚਨ ਪੁੱਛ ਲਓ। ਗੌਰਵ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਜਦੋਂ ਮੈਂ ਕੈਂਪ ਤੋਂ ਬਾਹਰ ਆਇਆ ਹੈਗਾ ਜੀ, ਉਦੋਂ ਮੇਰੀ ਨਾ ਡੇਟ ਆਫ ਬਰਥ ਗਲਤ ਹੋ ਗਈ ਹੈਗੀ ਜੀ। ਜੀ ਸਰ, ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਸੀਗਾ। ਮੈਂ ਨਾ ਵਰਕ ਪਰਮਿਟ ਅਪਲਾਈ ਕਰਤਾ। ਵਰਕ ਪਰਮਿਟ ਉੱਪਰ ਵਕੀਲ ਨੇ ਮੇਰੀ ਸਹੀ ਡੇਟ ਆਫ ਬਰਥ ਲਿਖ ਕੇ, ਜਿੱਦਾਂ ਮਤਲਬ ਕਿ ਮੇਰੀ 2 ਦਸੰਬਰ ਹੈ, ਹਾਂਜੀ ਇੰਡੀਆ ਦੇ ਹਿਸਾਬ ਨਾਲ ਲਿਖਤੀ ਸੀਗੀ ਜੀ ਉੱਥੇ ਕੈਂਪ 'ਚ, ਉਹ ਬਣ ਗਈ 12 ਫਰਵਰੀ। ਜੀ ਤੇ ਸਰ ਹੁਣ ਮੇਰਾ ਵਰਕ ਪਰਮਿਟ ਆ ਗਿਆ, ਉਹਦੇ ਉੱਪਰ ਆ ਗਿਆ 12 ਫਰਵਰੀ ਲਿਖੋਗੇ, ਪਰ ਮੇਰੀ 2 ਦਸੰਬਰ ਹੈ ਜੀ। ਹਾਂਜੀ, ਉਹ ਤੁਸੀਂ ਆਪਣੇ ਵਰਕ ਪਰਮਿਟ ਵਾਲੇ ਫਾਰਮ 'ਚ ਕੀ ਡੇਟ ਭਰੀ ਸੀਗੀ? ਸਰ ਉਹਦੇ ਉੱਪਰ ਮੈਂ ਉਹ ਵਕੀਲ ਨੇ ਉਹੀ ਭਰੀ ਸੀਗੀ ਜੀ, 2 ਦਸੰਬਰ ਭਰੀ ਸੀਗੀ ਜੀ। ਨਹੀਂ ਫਿਰ ਨਹੀਂ, ਵਕੀਲ ਨੇ ਸਹੀ ਭਰੀ ਸੀਗੀ ਨਾ? ਹਾਂਜੀ, ਵਕੀਲ ਨੇ ਸਹੀ ਭਰੀ ਸੀਗੀ, ਪਰ ਜਦੋਂ ਮੈਂ ਚੈੱਕ ਕੀਤਾ, ਜਿਹੜਾ ਮੈਨੂੰ ਜਦੋਂ ਮੈਂ ਕੈਂਪ 'ਚੋਂ ਬਾਹਰ ਨਿਕਲਿਆ, ਜਿਹੜੀ ਮੈਨੂੰ ਫਾਈਲ ਮਿਲੀ ਉਹਦੇ ਉੱਪਰ ਮੇਰੀ ਗਲਤ ਲਿਖੋਈ ਹੋ ਜੀ, ਉਹਦੇ ਉੱਪਰ 12 ਫਰਵਰੀ ਲਿਖੋਈ ਹੋਇਆ। ਅੱਛਾ, ਨਹੀਂ ਉਹ ਜਿਹੜਾ ਆਪਣਾ ਨਾ ਵਰਕ ਪਰਮਿਟ 'ਚ ਤਾਂ ਸਹੀ ਪਾਣੀ ਚਾਹੀਦੀ ਸੀ। ਜੇ ਵਕੀਲ ਨੇ ਸਹੀ ਪਾਈ ਹੈ, ਤੁਸੀਂ ਵਰਕ ਪਰਮਿਟ ਪਹਿਲਾਂ ਆਪਣਾ ਦਰੁਸਤ ਕਰਾਓ, ਤੇ ਜਿਹੜੀ ਤੁਹਾਡੀ ਸੁਣ ਲਾ ਨਾ ਮੇਰਾ ਵੀਰ ਹੁਣ ਇੱਕ ਸੁਣ ਲਓ ਭਾਜੀ। ਹਾਂਜੀ, ਵਰਕ ਪਰਮਿਟ ਦੀ ਆਪਣੀ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹ ਉਹਨੂੰ ਯੂਜ਼ ਕੀਤੇ ਬਿਨਾਂ ਉਹਨੂੰ ਪਹਿਲਾਂ ਰਾਈਟ ਵੇ ਨੂੰ ਸਹੀ ਕਰਾਓ ਤਰੀਕ ਨੂੰ, ਠੀਕ ਆ? ਹਾਂਜੀ ਹਾਂਜੀ। ਉਹ ਤੁਹਾਡਾ ਵਕੀਲ ਨੇ ਮੈਨੂੰ ਇਹ ਗੱਲ ਕਹੀ ਜੀ, ਕਹਿੰਦੇ ਪਹਿਲਾਂ ਉਹ ਪਿੱਛੋਂ ਠੀਕ ਹੋਣੀ ਆ, ਉਸ ਤੋਂ ਬਾਅਦ ਮੈਂ ਠੀਕ ਕਰਾਂਗਾ। ਕਹਿੰਦਾ ਮੈਂ UCSC ਵਾਲਿਆਂ ਨੂੰ ਕੀਤੀ ਰਿਕੁਐਸਟ ਪਾਈ, ਉਹ ਕਹਿੰਦੇ ਕਿ ਪਿੱਛੋਂ ਪਹਿਲਾਂ ਠੀਕ ਕਰਾਓ। ਨਹੀਂ, ਹਾਂ ਉਹਨੂੰ ਪਿੱਛੋਂ ਦੀ ਮਤਲਬ ਕਿੱਦਾਂ ਜਿਹੜੇ ਤੁਸੀਂ ਹੈਗੇ ਆ ਆਪਣੇ ਈਵਨ ਆਈਸ ਵਾਲਿਆਂ ਦੇ ਆਫਿਸ ਜਾ ਕੇ ਉਹਨਾਂ ਨੂੰ ਕਹਿ ਸਕਦੇ ਆ ਕਿ ਆਪਣਾ ਜਿਹੜਾ NTA ਵਗੈਰਾ ਹੈ, ਜਿਹੜੇ ਫਾਰਮ ਵਗੈਰਾ ਅਮੈਂਡ ਕਰੋ, ਉਹ ਵੀ ਕਰ ਸਕਦੇ ਤੁਹਾਡੇ। ਹਾਂਜੀ ਹਾਂਜੀ ਜੀ, ਮੈਂ ਇਹੀ ਪੁੱਛਣਾ ਹੈਗਾ ਜੀ। ਹੁਣ ਪਹਿਲੋਂ ਵਰਕ ਪਰਮਿਟ ਤੇ ਹੋਣੀ ਜਾਂ ਉੱਥੇ ਹੋਣੀ ਜੀ, ਜਿਹੜਾ ਪਿਛਲੇ ਫਾਰਮ ਆਪਣੇ A ਨੰਬਰ ਵਾਲੇ? ਵਰਕ ਪਰਮਿਟ ਤੇ ਉਦਾਂ ਸਹੀ ਦੇਣੀ ਚਾਹੀਦੀ ਉਹਨੂੰ, ਜੇ ਤੁਸੀਂ ਪਾਸਪੋਰਟ ਵਗੈਰਾ ਪ੍ਰੂਫ ਵਗੈਰਾ ਲਗਾਏ। ਵਰਕ ਪਰਮਿਟ ਦੁਆਰਾ ਰਿਪਲੇਸਮੈਂਟ ਕਾਰਡ ਇੱਕ ਵਾਰੀ ਫਾਈਲ ਕਰ ਦਿਓ, ਕਰੈਕਸ਼ਨ ਉਹਦੀ। ਹਾਂਜੀ ਹਾਂਜੀ ਜੀ, ਓਕੇ। ਹਰਜਿੰਦਰ ਕੌਰ ਜੀ। ਹਰਜਿੰਦਰ ਜੀ। ਸੁਰਿੰਦਰਜੀਤ ਜੀ। ਹਾਂ, ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾ ਯੂ ਵੀਜ਼ਾ 10 ਮਹੀਨੇ ਜੀ ਪ੍ਰੂਫ ਹੋਇਆ, ਤੇ ਗ੍ਰੀਨ ਕਾਰਡ ਕਿੰਨਾ ਚਿਰ ਲੱਗੂ ਆਉਣ ਲੱਗੀ? ਬਸ ਇੰਨਾ ਸਵਾਲ ਹੈ। ਉਹ ਭਾਜੀ ਤੁਸੀਂ ਜਿਹੜਾ ਯੂ ਵੀਜ਼ੇ ਦੇ ਤੇ 3 ਸਾਲ ਪਹਿਲਾਂ 4 ਸਾਲ ਦਾ ਮਿਲਦਾ ਬੰਦੇ ਨੂੰ, 3 ਸਾਲ ਉਹਦੇ ਵਿੱਚ ਰਹਿਣਾ ਪੈਂਦਾ ਬੰਦੇ ਨੂੰ। 3 ਸਾਲ ਬਾਅਦ ਤੁਸੀਂ ਜਿਹੜਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਮੈਨੂੰ ਤੇ ਇੱਥੇ ਹੋ ਗਏ ਜੀ 12-14 ਸਾਲ ਰਹਿੰਦੇ ਨੂੰ ਜੀ, ਤੇ ਮੈਂ ਕੇਸ 2016 ਚ ਕੀਤਾ ਹੈ। ਨਹੀਂ ਵੀਰ, ਜਦੋਂ ਯੂ ਵੀਜ਼ਾ ਅਪਰੂਵ ਹੁੰਦਾ ਨਾ, ਜਦੋਂ ਮਿਲਦਾ 4 ਸਾਲ ਦਾ, ਉੱਤੇ 3 ਸਾਲ ਰਹਿਣਾ ਪੈਂਦਾ। ਅਪਰੂਵ ਹੋਏ ਤੇ 3 ਸਾਲ, ਜਿੱਦਾਂ ਤੁਸੀਂ ਕਹਿੰਦੇ ਆ ਕਿ 10 ਮਹੀਨੇ ਹੋਏ ਆ, ਉਹ 3 ਸਾਲ ਤੁਹਾਨੂੰ ਪੂਰੇ ਕਰਨੇ ਪੈਣੇ। ਫਿਰ ਮੇਰੇ ਗ੍ਰੀਨ ਕਾਰਡ ਫਿਰ ਅਪਲਾਈ ਕਰੋਗੇ ਤੁਸੀਂ, ਤੇ ਫਿਰ ਉਸ ਤੋਂ ਬਾਅਦ ਮਿਲੂਗਾ। ਠੀਕ ਹੈ, ਥੈਂਕ ਯੂ ਬਹੁਤ ਜ਼ਿਆਦਾ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸ ਦਈਏ, ਨੰਬਰ ਬਾਰ-ਬਾਰ ਪੁੱਛਦੇ 408-272-5200। ਸਾਡੀਆਂ ਸਾਰੀਆਂ ਲਾਈਨਾਂ 10 ਦੀਆਂ 10 ਜਿਹੜੀਆਂ ਬਿਜ਼ੀ ਆ, ਤੁਹਾਨੂੰ ਬਾਰ-ਬਾਰ ਟਰਾਈ ਕਰਨਾ ਪੈਣਾ ਹੈਗਾ। ਸੋਨੂ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰੇ ਕੋਲ ਟਰੈਵਲ ਡਾਕੂਮੈਂਟ ਵੀ ਹੈ, ਗ੍ਰੀਨ ਕਾਰਡ ਵੀ ਹੈ ਭਾਜੀ। ਮੈਂ 3rd ਕੰਟਰੀ ਕਿਤੇ ਜਾ ਸਕਦਾ ਭਾਜੀ? ਟਰੈਵਲ ਡਾਕੂਮੈਂਟ ਵੀ ਹੈ, ਗ੍ਰੀਨ ਕਾਰਡ ਵੀ ਹੈ। ਹਾਂਜੀ ਭਾਜੀ, ਜਾ ਸਕਦੇ ਆ, ਬਿਲਕੁਲ ਉਹੀ ਮਕਸਦ ਆ ਉਹਦਾ। ਹਾਂਜੀ, ਤੇ ਭਾਜੀ ਜਿੱਦਾਂ ਵੀਜ਼ਾ ਲੈਣਾ ਪਏਗਾ ਜੀ ਟਰੈਵਲ ਡਾਕੂਮੈਂਟ ਤੇ? ਇਹ ਤਾਂ ਡਿਪੈਂਡ ਕਰਦਾ ਭਾਜੀ ਕਿਹੜੀ ਕੰਟਰੀ ਜਾਣਾ, ਮੈਕਸੀਕੋ ਜਾਣਾ ਕਿ ਹੁਣ ਯੂਰਪ ਨੂੰ ਜਾਣਾ ਵਾ। ਅੱਛਾ ਜੀ, ਜਿੱਦਾਂ ਮੈਂ ਦੁਬਈ ਨੂੰ ਜਾਣਾ ਚਾਹੁੰਦਾ ਜੀ। ਦੁਬਈ ਵਾਲਿਆਂ ਨੂੰ ਤੁਹਾਨੂੰ ਪਤਾ ਕਰਨਾ ਪੈਣਾ ਐਮਬੈਸੀ ਤੋਂ ਕਿ ਕਿੱਦਾਂ ਕੀ ਹਿਸਾਬ ਹੈ। ਠੀਕ ਹੈ ਭਾਜੀ, ਥੈਂਕ ਯੂ ਭਾਜੀ। ਓਕੇ। ਜਸਵਿੰਦਰ ਸਿੰਘ ਜੀ। ਹਾਂਜੀ
ਸਤਿ ਸ਼੍ਰੀ ਅਕਾਲ ਭਾਜੀ, ਮੈਂ ਜਸਵਿੰਦਰ ਬੋਲਦਾ ਭਾਜੀ ਇੰਡੀਆਨਾ ਤੋਂ। ਭਾਜੀ ਮੇਰਾ ਨਾ ਸ਼ਿਕਾਗੋ ਕੇਸ ਲੱਗਾ ਹੈ ਸੈਲਮ ਦਾ, 2010 ਚ ਆਇਆ ਸੀ ਮੈਂ। ਉਹ ਕੋਰਟ ਚ ਕੇਸ ਹੈ ਸੈਲਮ ਦਾ, ਤੇ ਮੇਰੀ ਵਾਈਫ ਨਾਲ ਮੇਰਾ ਵਿਆਹ ਜਦੋਂ ਹੋਇਆ ਮੇਰਾ, ਤੇ ਉਹ ਹੋਇਆ 2015 ਚ। ਮੈਂ ਵਾਈਫ ਥਰੂ ਵਾਵਾ ਦਾ ਕੇਸ ਵੀ ਲਾਤਾ ਹੈ, ਕਿਉਂਕਿ ਮੈਨੂੰ ਮਾਰਦੀ ਕੁੱਟਦੀ ਸੀ, ਥੋੜਾ ਸਾਡਾ ਡਿਸਪਿਊਟ ਰਹਿੰਦਾ ਸੀ ਸਾਡੇ ਘਰ ਚ, ਮਾਹੌਲ ਏਦਾਂ ਦਾ ਸੀ। ਹੁਣ ਇਸ ਚੱਕਰ ਚ ਭਾਜੀ ਮੈਂ ਉਹਨਾਂ ਨੇ ਮੈਨੂੰ ਟਰੈਵਲ ਡਾਕੂਮੈਂਟ ਨੂੰ ਤੂੰ ਡਿਨਾਈ ਕਰ ਦਿੱਤਾ, ਕਹਿੰਦੇ ਤੇਰਾ ਉਹ ਬੰਦ ਨਹੀਂ ਹੋ ਰਿਹਾ ਸੈਲਮ। ਭਾਜੀ ਸੈਲਮ ਬੰਦ ਕਰਨ ਲਈ ਕੀ ਕਰਨਾ ਪਏਗਾ? ਕਿਉਂਕਿ ਵਕੀਲ ਨੂੰ ਮੈਂ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਕਰਾ ਦੇ, ਪਤਾ ਨਹੀਂ ਜਾਂ ਉਹ ਕਰ ਨਹੀਂ ਰਹੇ ਜਾਂ ਉਹ ਕੋਰਟ ਨਹੀਂ ਕਰ ਰਹੇ। ਮੈਂ ਡਾਇਰੈਕਟ ਜਾ ਕੇ ਕਰਾ ਸਕਦਾ? ਨਹੀਂ ਭਾਜੀ, ਸੈਲਮ ਆਫ ਕਿੱਥੇ ਆ ਕੇਸ ਤੁਹਾਡਾ? ਸੈਲਮ ਦਾ ਇਮੀਗ੍ਰੇਸ਼ਨ ਕੋਰਟ ਚ ਆ ਕਿ ਫੇਲ ਹੋ ਚੁੱਕਾ ਆਲਰੇਡੀ? ਕੋਰਟ ਚ ਭਾਜੀ। ਤੁਹਾਨੂੰ ਭਾਜੀ ਜਿਹੜੇ ਸੋ ਵਾਵਾ ਦਾ ਤੁਹਾਡਾ ਜਿਹੜਾ ਸੀਗਾ ਉਹ ਅਪਰੂਵ ਹੋ ਗਿਆ 360? ਨਹੀਂ ਭਾਜੀ, ਉਹ ਅਜੇ ਤੱਕ 1 ਸਾਲ ਹੋਇਆ। ਉਹਦੇ ਥਰੂ ਹੀ ਮੈਂ ਟਰੈਵਲ ਡਾਕੂਮੈਂਟ ਲੈਣਾ ਸੀ ਤੇ ਉਹਨਾਂ ਨੇ ਡਿਨਾਈ ਕਰਤਾ ਟਰੈਵਲ ਡਾਕੂਮੈਂਟ। ਹਾਂਜੀ, ਸੋ ਭਾਜੀ ਇਹਦੇ ਵਿੱਚ ਨਾ ਤੁਹਾਨੂੰ ਤੁਹਾਡੇ ਵਕੀਲ ਨੂੰ ਪਹਿਲਾਂ ਸਰਕਾਰੀ ਵਕੀਲ ਨੂੰ ਕੰਟੈਕਟ ਕਰਨਾ ਪੈਣਾ। ਕਈ ਵਾਰੀ ਸਰਕਾਰੀ ਵਕੀਲ ਮੰਨ ਜਾਂਦੇ ਆ ਸਿੱਧੇ ਕੇਸ ਨੂੰ ਡਿਸਮਿਸ ਕਰਨ ਲਈ। ਕਈ ਵਾਰੀ ਜਿਹੜੇ ਸਰਕਾਰੀ ਵਕੀਲ ਹੁੰਦੇ ਉਹ ਕਹਿੰਦੇ ਆ ਕਿ ਪਹਿਲਾਂ ਵਾਵਾ ਦਾ ਜਿਹੜਾ ਅਪਰੂਵਲ ਲੈ ਕੇ ਆਓ ਫਿਰ ਮੈਂ ਐਗਰੀ ਕਰਨਾ, ਹੈ ਨਾ। ਤੇ ਇਹਦੇ ਵਿੱਚ ਸਰਕਾਰੀ ਵਕੀਲ ਤੇ ਬਹੁਤ ਡਿਪੈਂਡ ਕਰਦਾ ਕਿ ਉਹਨੇ ਵਾਵਾ ਜਿਹੜਾ ਅਪਰੂਵ ਹੋਏ ਤੋਂ ਪਹਿਲਾਂ ਹੀ ਜਿਹੜਾ ਕਰ ਦੇਣਾ ਕਿ ਉਹਨੇ ਅਪਰੂਵ ਹੋਏ ਤੋਂ ਬਾਅਦ 'ਚ ਜਿਹੜਾ ਕਰਨਾ। ਤੇ ਤੁਸੀਂ ਸਿੱਧੇ ਨਹੀਂ ਕੋਰਟ ਦੇ ਵਿੱਚ ਜਾ ਸਕਦੇ, ਵਕੀਲ ਦੇ ਥਰੂ ਹੀ ਤੁਹਾਨੂੰ ਕਰਨਾ ਪੈਣਾ। ਵਕੀਲ ਦੇ ਥਰੂ। ਤੇ ਭਾਜੀ ਜਿਹੜਾ ਨਵਾਂ ਕੇਸ ਆਇਆ ਹੈ ਇਹ ਪਰੋਲ ਦੇ ਰਹੇ ਨੇ I-131F, ਇਹਦੇ 'ਚ ਮੈਂ ਐਲੀਜੀਬਲ ਹੈਗਾ ਵਾ ਭਾਜੀ? ਡਿਵੋਰਸ ਹੋ ਗਿਆ ਹੁਣ ਤੁਹਾਡਾ? ਨਹੀਂ, ਡਿਵੋਰਸ ਨਹੀਂ ਆਇਆ ਭਾਜੀ ਉਹਦਾ, ਕਿਉਂਕਿ ਬੱਚੇ ਨੇ, ਮੈਂ ਡਿਵੋਰਸ ਲੈਣਾ ਨਹੀਂ ਚਾਹੁੰਦਾ। ਚਲੋ ਜਿੱਦਾਂ ਹਨਾ। ਤੁਸੀਂ 10 ਸਾਲ ਆਏ ਕਦੋਂ ਸੀਗੇ ਅਮਰੀਕਾ 'ਚ? ਮੈਂ 2010 ਚ ਆਏ, ਮੇਰੇ ਕੋਲ ਪ੍ਰੂਫ ਹੈਗੇ ਨੇ, ਟੈਕਸ ਪੇਅਰ ਹੈਗਾ ਮੈਂ ਸਾਰਾ, ਐਵਰੀਥਿੰਗ। ਮੈਂ ਰਿਕੁਆਇਰਮੈਂਟਾਂ ਮੇਰੀਆਂ ਠੀਕ ਨੇ। ਹਾਂਜੀ, ਕਰ ਸਕਦੇ ਆ ਤੁਸੀਂ ਪੇਰੋਲ ਅਪਲਾਈ। ਬਾਕੀ ਆਪਾਂ ਦੇਖਦੇ ਆ ਪੇਰੋਲ ਦਾ ਫਿਊਚਰ ਕੀ ਹੈਗਾ, ਜਿਹੜਾ ਕਿਸੇ ਨੂੰ ਵੀ ਨਹੀਂ ਪਤਾ ਹੁਣ ਕਿ ਕਿੱਥੇ ਜਾ ਕੇ ਗੱਲ ਜਿਹੜੀ ਮੁੱਕਣੀ। ਹਰਜਿੰਦਰ ਕੌਰ ਜੀ, ਹਰਜਿੰਦਰ ਜੀ, ਸੁਖ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਕੈਨੇਡਾ PR ਸੀਗਾ, ਤੇ ਮੈਂ ਇੱਥੇ ਆਉਂਦਾ ਜਾਂਦਾ ਰਹਿੰਦਾ ਸੀ US, ਤੇ ਫਿਰ ਮੇਰਾ US ਵਿਆਹ ਹੋ ਗਿਆ ਜੀ ਇੱਥੇ ਨਿਊਯਾਰਕ ਦੇ ਵਿੱਚ, ਤੇ ਮੇਰੀ ਵਾਈਫ ਸਿਟੀਜ਼ਨ ਹੈ। ਤੇ ਮੇਰਾ ਹੁਣ ਸਾਰਾ ਕੁਛ ਅਪਲਾਈ ਕਰਤਾ ਸੀ, ਗ੍ਰੀਨ ਕਾਰਡ ਐਂਡ I-130 ਅਪਰੂਵ ਹੋ ਕੇ ਆ ਗਿਆ, ਪਰ ਭਾਜੀ ਟਰੈਵਲ ਡਾਕੂਮੈਂਟ ਨਹੀਂ ਆ ਰਿਹਾ। ਟਰੈਵਲ ਡਾਕੂਮੈਂਟ ਨੂੰ ਭਾਜੀ ਉਹੀ 12 ਕੁ ਮਹੀਨੇ ਦਾ ਜਿਹੜਾ ਟਾਈਮ ਫਰੇਮ ਹੁੰਦਾ ਔਨ ਐਵਰੇਜ। ਠੀਕ ਹੈ ਜੀ। ਤੇ I-130 ਨੂੰ ਭਾਜੀ ਅਪਰੂਵ ਹੋਏ ਨੂੰ 4 ਮਹੀਨੇ ਹੋ ਗਏ, ਤੇ ਕੁਛ ਉਹਦਾ ਵੀ ਨਹੀਂ, ਗ੍ਰੀਨ ਕਾਰਡ I-485 ਦਾ ਵੀ ਕੁਛ ਨਾਰਮਲ? ਹਾਂਜੀ, ਬਿਲਕੁਲ ਨਾਰਮਲ ਆ। ਇਹ ਤਾਂ ਕਈ ਵਾਰੀ 2-2 ਸਾਲ ਵੀ ਬੰਦਿਆਂ ਨੂੰ ਲੱਗ ਜਾਂਦੀ ਹੈ, ਡਿਪੈਂਡ ਕਰਦਾ ਹੁਣ ਪ੍ਰੋਸੈਸਿੰਗ ਟਾਈਮ ਕੀ ਚੱਲਦਾ, ਵੇਟ ਕਰਨਾ। ਅੱਛਾ ਜੀ। ਤੇ ਇੱਕ ਅਮਰਜੀਤ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਕਿ ਜਦੋਂ ਆਪਣਾ ਕੇਸ ਅਪਰੂਵ ਹੋਣ ਤੋਂ ਬਾਅਦ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰਨਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਹੈਗਾ? ਕੇਸ ਪਾਸ ਹੋਣ ਤੋਂ ਬਾਅਦ ਨਹੀਂ ਭਾਜੀ, ਜ਼ਰੂਰੀ ਨਹੀਂ ਹੈਗਾ। ਜੇ ਜਿਹੜਾ ਅਸਾਈਲਿੰਗ ਹੈਲੋ ਜੀ। ਹਾਂਜੀ, ਪਿੱਛੋਂ ਵਿੱਚ ਹਰਜੋਤ ਜੀ ਕਿਸੇ ਦੀ ਹੋਰ ਦੀ ਆਵਾਜ਼ ਆ ਰਹੀ ਸੀ? ਕਿਸੇ ਦੀ ਹੋਰ ਕਾਲ ਆ ਗਈ ਸੀ, ਮੈਂ ਉਹ ਕੱਟ। ਅੱਛਾ ਜੀ। ਸੋ ਜਿਹੜਾ ਅਸਾਈਲਮ ਜਦੋਂ ਗ੍ਰਾਂਟ ਹੋ ਜਾਵੇ ਨਾ, ਬੰਦਾ ਸਿੱਧਾ ਹੀ ਜਿਹੜਾ ਕੰਮ ਕਰ ਸਕਦਾ ਔਨ ਇਟਸ ਓਨ, ਹਨਾ। ਤੇ ਤੁਹਾਨੂੰ ਜੇ ਤੁਹਾਡਾ ਆਪਣਾ ਹੀ ਕੰਮ ਆ ਤਾਂ ਆਬਵੀਅਸਲੀ ਤੁਹਾਨੂੰ ਜੇ ਨਹੀਂ ਲੋੜ ਆ ਵਰਕ ਪਰਮਿਟ ਦੀ, ਯੂ ਡੋਂਟ ਹੈਵ ਟੂ। ਤੇ ਬਾਕੀ ਇਹ ਆ ਕਿ ਜੇ ਕਈ ਵਾਰੀ ਕਿਸੇ ਦੇ ਤੁਸੀਂ ਹੋਰ ਜਾ ਕੇ ਜੌਬ ਕਰਨੀ ਆ, ਉਹ ਤੁਹਾਡੇ ਕੋਲ ਵਰਕ ਪਰਮਿਟ ਦਾ ਪ੍ਰੂਫ ਮੰਗ ਸਕਦੇ ਆ, ਤਾਂ ਕਰਕੇ ਰეკਮੈਂਡਡ ਹੁੰਦਾ ਕਿ ਫਾਈਲ ਕਰੋ। ਪਰ ਟੈਕਨੀਕਲੀ ਜਿਹੜਾ ਇੱਕ ਵਾਰੀ ਅਸਾਈਲੀ ਬਣ ਗਿਆ, ਉਹਨੂੰ ਇੱਥੇ ਕੰਮ ਕਰਨ ਲਈ ਆਥੋਰਾਈਜ਼ਡ ਹੋ। ਜੀ ਧੰਨਵਾਦ। AJ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੇਰਾ ਕੁਐਸਚਨ ਸੀ, ਮੇਰੀ ਨਾ ਫਾਈਨਲ ਹੀਅਰਿੰਗ ਡੇਟ 26 ਚ ਪਈ ਹੈਗੀ ਹੈ, 2026 ਚ, ਤੇ ਮੈਂ ਮੋਸ਼ਨ ਪਾ ਸਕਦਾ ਭਾਜੀ? ਤੇ ਜਿਹੜਾ ਮੇਰਾ ਜੱਜ ਹੈਗਾ ਆ ਭਾਜੀ, ਉਹਦੀ ਰੇਟਿੰਗ ਹੈਗੀ 90% ਹੈਗੀ ਆ, ਤੇ ਕਿੱਦਾਂ ਕਰਾਂ ਭਾਜੀ ਮੈਂ? ਭਾਜੀ ਮੋਸ਼ਨ ਪਾ ਸਕਦੇ ਆ, ਪਰ ਜੱਜ ਚੇਂਜ ਵੀ ਕਰ ਦਿੰਦੇ ਆ ਕਈ ਵਾਰੀ ਮੋਸ਼ਨ ਪਾਏ ਤੇ, ਪਰ ਜ਼ਿਆਦਾਤਰ ਨਹੀਂ ਕਰਦੇ, ਪਰ ਕਰ ਸਕਦੇ ਆ। ਜੇ ਇੰਨੀ ਰੇਟਿੰਗ ਨੂੰ ਰਹਿਣ ਦੋ ਤੁਸੀਂ, ਮੇਰੇ ਹਿਸਾਬ ਨਾਲ ਵਧੀਆ, ਜੇ ਤੁਹਾਡਾ ਸਿਸਟਮ ਬਣਿਆ ਹੋਇਆ ਤਾਂ। ਅੱਛਾ ਜੀ। ਤੇ ਦੂਜਾ ਭਾਜੀ, ਮੈਂ ਵਰਕ ਅਪਲਾਈ ਕੀਤਾ ਸੀ ਅਪ੍ਰੈਲ ਚ, ਭਾਜੀ ਕਿੰਨਾ ਕੁ ਟਾਈਮ ਲੱਗਦਾ ਜੀ ਆਉਣ ਨੂੰ? 14 ਕੁ ਮਹੀਨੇ ਭਾਜੀ। ਠੀਕ ਹੈ, ਓਕੇ, ਥੈਂਕ ਯੂ ਭਾਜੀ, ਥੈਂਕ ਯੂ ਜੀ। ਓਕੇ ਜੀ, ਧੰਨਵਾਦ ਜੀ।
ਇਹ ਪਲੀਜ਼ ਜਿਹੜੇ ਕਿੰਨਾ ਟਾਈਮ ਲੱਗਦਾ ਹੈ ਨਾ ਤੁਸੀਂ uscs.gov ਤੇ ਜਿਹੜੇ ਚੈੱਕ ਕਰ ਲਓ ਟੈਕਨੀਕਲ ਕੁਐਸਚਨ ਜਿਹੜੇ ਆਪਣੇ ਕੋਲ ਪੁੱਛੇ ਹੋਣ ਕਿਉਂਕਿ ਸਾਰਿਆਂ ਦੇ ਸੇਮ ਹੀ ਸਵਾਲ ਜਿਹੜੇ ਹੋ ਜਾਂਦੇ ਆ ਕਿੰਨਾ ਟਾਈਮ ਲੱਗਦਾ ਤੇ ਮੈਨੂੰ ਵੀ ਜਿਹੜਾ ਟੌਪ ਆਫ ਮਾਈ ਮਾਈਂਡ ਯਾਦ ਨਹੀਂ ਹੁੰਦਾ ਕਿਉਂਕਿ ਹਰੇਕ ਸਰਵਿਸ ਸੈਂਟਰ ਦਾ ਡਿਫਰੈਂਟ ਆ ਹਰੇਕ ਫਾਰਮ ਦੇ ਡਿਫਰੈਂਟ ਜੀ ਗੁਰਪ੍ਰੀਤ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਨਾ ਮੇਰੀ ਨਾ ਭੈਣ ਜੀ ਇੱਥੇ ਆਏ ਸੀਗੇ ਤੇ ਉਹ ਆਏ ਸੀ ਕਰੋਨਾ ਦੇ ਸਟਾਰਟਿੰਗ 'ਚ ਤੇ ਉਹਨਾਂ ਪ੍ਰੈਗਨੈਂਟ ਸੀ ਤੇ ਉਹਨਾਂ ਨੂੰ ਤਾਂ ਵਾਪਸ ਜਾਣਾ ਸੀ ਪਰ ਉਹ ਜਾ ਨਹੀਂ ਸਕੇ ਵਾਪਸ ਕਰੋਨਾ ਕਰਕੇ ਤੇ ਉਹ ਨਾ ਜਾਣੀ ਕਿ 6 ਮਹੀਨਿਆਂ ਤੋਂ ਓਵਰਸਟੇ ਹੋ ਗਏ ਜਾਣੀ ਕਿ 2.5 ਸਾਲ ਫਿਰ ਲਾ ਕੇ ਨਾਲੇ ਵਿਦ ਬੇਬੀ ਉਹ ਚਲੇ ਗਏ ਸੀਗੇ ਪਰ ਮੈਂ ਤੁਹਾਡਾ ਸ਼ੋਅ ਸੁਣਿਆ ਕਿ ਇੱਕ ਕੋਈ ਸੌਰੀ ਵਾਲਾ ਜਾਣੀ ਕਿ ਮਾਫੀਨਾਮਾ ਬੇਬੀ ਲੈਣਾ ਪੈਂਦਾ ਸੀ ਫਾਰਮ ਜਾਣ ਤੋਂ ਪਹਿਲਾਂ ਤੇ ਉਹ ਲਿਆ ਨੀ ਗਾ ਤੇ ਹੁਣ ਉਹ ਇੰਡੀਆ 'ਚ ਆ ਤੇ ਉਹ ਲੈ ਸਕਦੇ ਆ ਤੇ ਵੀ ਉਹਦਾ ਓਵਰਸਟੇ ਹੋ ਗਿਆ 2-2.5 ਸਾਲ ਉਹਨਾਂ ਰਿਕੁਐਸਟ ਵੀ ਪਾਈ ਸੀ ਪਰ ਉਹ ਮਿਲੇ ਉਹ ਬਾਅਦ 'ਚ ਮਿਲਿਆ ਜੀ ਸਾਲ ਤੋਂ ਵੱਧ ਓਵਰਸਟੇ ਹੋ ਗਿਆ ਸਾਲ ਤੋਂ ਉੱਪਰ 2.5 ਸਾਲ ਹੋ ਗਏ ਹਾਂਜੀ ਉਹਨਾਂ ਤੇ 10 ਸਾਲ ਦੀ ਹੁਣ ਜੇ ਬਾਹਰ ਆ ਜੇ ਸਾਲ ਤੋਂ ਵੱਧ ਉੱਪਰ ਹੋ ਗਏ ਸੀਗੇ ਤੇ ਉਹ ਜਿਹੜਾ ਉਹਨਾਂ ਦਾ ਕਿੱਦਾਂ ਕੋਈ ਹਸਬੈਂਡ ਦੇ ਕੋਲ ਜਾਂ ਪੇਰੈਂਟਸ ਦੇ ਕੋਲ ਕਿਸੇ ਕੋ ਹੈਗਾ ਆਪਣਾ ਗ੍ਰੀਨ ਕਾਰਡ ਨਹੀਂ ਜੀ ਉਹ ਇੰਡੀਆ ਹੀ ਆ ਸਾਰਾ ਪਰਿਵਾਰ ਜੀ ਨਹੀਂ ਹਾਂ ਹੁਣ 10 ਸਾਲ ਲਈ ਆਏ ਸੀਗੇ 10 ਸਾਲ ਦਾ ਬਾਹਰ ਆ ਇਹ ਤੇ ਆਟੋਮੈਟਿਕ ਹੁੰਦਾ ਇਹ ਅਨਲੌਫੁਲ ਪ੍ਰੈਜ਼ੈਂਸ ਦਾ ਬਾਹਰ ਹੁੰਦਾ ਸੋ 10 ਸਾਲ ਲਈ ਉਹ ਟੈਕਨੀਕਲੀ ਨਹੀਂ ਆ ਸਕਦੇ ਹੁਣ ਜੀ ਮਿੱਕੀ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਕੁਐਸਚਨ ਹੈਗਾ ਜੀ ਅਸਾਈਲਮ ਗ੍ਰਾਂਟ ਹੋਈ ਸੀ ਭਾਜੀ ਤੇ ਉਹਦਾ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਤਾਂ ਅੱਜ 520 ਦਿਨ ਹੋ ਗਏ ਭਾਜੀ ਇਦਾਂ ਹਨਾ ਜੀ ਤੇ ਮੇਰਾ ਹੈਗਾ ਜੀ ਕੁਐਸਚਨ ਕਿ ਇੰਟਰਵਿਊ ਵਗੈਰਾ ਆਉਂਦੀ ਹੁੰਦੀ ਹੈ ਕਿ ਇਦਾਂ ਗ੍ਰੀਨ ਕਾਰਡ ਆ ਜਾਂਦਾ ਜੇ ਬਾਈ ਚਾਂਸ ਇੰਟਰਵਿਊ ਆਉਂਦੀ ਆ ਕਿ ਕਿਆ ਸਾਨੂੰ ਆਪਣੇ ਨਾਲ ਅਟਾਰਨੀ ਲੈ ਕੇ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ ਭਾਜੀ ਇਹ ਤਾਂ ਭਾਜੀ ਬੰਦੇ ਤੇ ਹੁਣ ਡਿਪੈਂਡ ਕਰਦਾ ਜੇ ਤੁਸੀਂ ਸਮਾਰਟ ਹੈਗੇ ਆ ਤਾਂ ਤੁਹਾਨੂੰ ਨਹੀਂ ਲੋੜ ਪੈਣੀ ਅਟਰਨੀ ਦੀ ਜੇ ਤੁਸੀਂ ਆਪਣੇ ਕੁਐਸਚਨ ਜਵਾਬ ਉਹਨਾਂ ਦੇ ਦੇ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੇਸ 'ਚ ਕੋਈ ਕੰਪਲਿਕੇਸ਼ਨ ਆ ਜਾਂ ਗ੍ਰੀਨ ਕਾਰਡ ਸਹੀ ਤਰੀਕੇ ਨਾਲ ਨਹੀਂ ਭਰਿਆ ਗਿਆ ਤੇ ਫਿਰ ਤੁਸੀਂ ਵਕੀਲ ਨਾਲ ਲੈ ਕੇ ਜਾਓ ਠੀਕ ਹੈ ਜੀ ਤੇ ਜਿਹਦਾ ਜੇ ਕੁਐਸਚਨ ਵਗੈਰਾ ਜਿੱਦਾਂ ਹੁਣ ਆਪਾਂ ਨੂੰ ਕੋਰਟ ਦੇ ਵਿੱਚ ਬਿਆਨ ਵਗੈਰਾ ਹੁੰਦੇ ਇਦਾਂ ਹੀ ਉੱਥੇ ਵੀ ਜਾਂ ਗ੍ਰੀਨ ਕਾਰਡ ਦੀ ਇੰਟਰਵਿਊ ਵੇਲੇ ਹੁੰਦੇ ਆ ਜੀ ਕਿ ਸਿਰਫ ਜਾਂ ਕੁਝ ਹੋਰ ਤਰ੍ਹਾਂ ਹੁੰਦਾ ਜੀ ਉਦਾਂ ਦਾ ਅਸਾਈਲਮ ਆਫਿਸ ਜਿਹੜਾ ਅਸਾਈਲਮ ਵਾਲੀ ਇੰਟਰਵਿਊ ਜਿੰਨੀ ਡਿਟੇਲ ਤਾਂ ਨਹੀਂ ਹੁੰਦੀ ਪਰ ਮਾੜੇ ਮੋਟੇ ਜਿਹੜੀ ਤੁਹਾਡੀਆਂ ਕਿਹੜੀ ਸੰਸਥਾ ਨਾਲ ਜੁੜੇ ਹੈਗੇ ਕੀ ਪ੍ਰੋਬਲਮਾਂ ਸੀਗੀਆਂ ਅਰੈਸਟ ਰੁਸਟ ਬਾਰੇ ਤੁਹਾਡੇ ਉਹ ਸਵਾਲ ਜਵਾਬ ਜ਼ਰੂਰ ਪੁੱਛ ਸਕਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਤੁਹਾਡੇ ਹੱਡ ਬੀਤੀ ਜੇ ਹੈਗੀ ਆ ਤੁਹਾਨੂੰ ਆਬਵੀਅਸਲੀ ਉਹਦੇ ਨਾਲ ਕੋਈ ਕੰਸਰਨ ਵੀ ਨਹੀਂ ਹੋਣਾ ਚਾਹੀਦਾ ਜਿੱਦਾਂ ਤੁਹਾਨੂੰ ਕੋਰਟ 'ਚ ਪੁੱਛੇ ਸੀਗੇ ਉਦਾਂ ਹੀ ਤੁਹਾਨੂੰ ਇੱਥੇ ਮਾੜੇ ਮੋਟੇ ਉਹ ਪੁੱਛ ਸਕਦੇ ਆ ਅਵਤਾਰ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਅਟਾਰਨੀ ਸਾਹਿਬ ਜੀ ਹੁਣ ਸਵਾਲ ਸੀਗਾ ਜੀ ਜਿੱਦਾਂ ਨਾ ਮੇਰੇ ਸਿਸਟਰ ਹੁਣੀ ਇੰਡੀਆ ਤੋਂ ਆ ਰਹੇ ਆ ਜਿੱਦਾਂ ਫੈਮਿਲੀ ਕੈਟਾਗਰੀ ਵਿੱਚ ਮੇਰੇ ਫਾਦਰ ਸਾਹਿਬ ਨੇ ਅਪਲਾਈ ਕੀਤਾ ਸੀ ਜੀ ਤੇ ਮੈਂ ਪੁੱਛਣਾ ਵੀ ਜਿਹੜੇ ਭਾਜੀ ਡਾਕੂਮੈਂਟਸ ਹੁੰਦੇ ਆ ਆਪਾਂ ਜੋ ਵੀ ਬਰਥ ਸਰਟੀਫਿਕੇਟ ਜਾਂ ਜੋ ਵੀ ਆ ਉੱਥੇ ਆਪਾਂ NBC ਪ੍ਰੂਵ ਕਰਦੀ ਆ ਆਪਾਂ ਨੂੰ ਇੱਥੇ ਆ ਕੇ ਵੀ ਉਹਨਾਂ ਦੀ ਲੋੜ ਪੈਂਦੀ ਹੈ ਕਿ ਨਹੀਂ ਜਿੱਦਾਂ ਇਨ ਕੇਸ ਕਿਸੇ ਵੀ ਕੰਮ 'ਚ ਹਾਂਜੀ ਬਰਥ ਸਰਟੀਫਿਕੇਟ ਵਗੈਰਾ ਦੀ ਤਾਂ ਤੁਹਾਨੂੰ ਲੋੜ ਪਊਗੀ ਸਿਟੀਜ਼ਨਸ਼ਿਪ ਦੇ ਵਿੱਚ ਅੱਛਾ ਜੀ ਹਾਂਜੀ ਤੇ ਭਾਜੀ ਜਿੱਦਾਂ ਆਪਣੇ ਕਰਦੇ ਆ ਚੈਕਿੰਗ ਵਗੈਰਾ ਆਨਲਾਈਨ ਵਗੈਰਾ ਸਿਸਟਮ ਹੈਗਾ ਵੀ ਚੈੱਕ ਕਰ ਸਕਦੇ ਆ ਉਹ ਜੇ ਇਦਾਂ ਮੰਨ ਲਓ ਉਹਨਾਂ ਦਾ ਪ੍ਰੋਬਲਮ ਇਹ ਸੀ ਕਿ ਜਿਹਨਾਂ ਦੀ ਅੰਦਰ ਰੈਕਡ ਹੋਰ ਸੀ ਜਿੱਦਾਂ ਇੰਡੀਆ ਚੱਲਦਾ ਹੀ ਆ ਬਈ ਬਣਾਏ ਸੀਗੇ ਉਹਨੇ ਬਣਾ ਕੇ ਦੇ ਦਿੱਤੇ ਪਰ ਅੰਦਰ ਰੈਕਡ ਹੋ ਰਿਹਾ ਤੇ ਜਦੋਂ ਅੰਦਰੋਂ ਕਢਾਉਣੇ ਆ ਤੇ ਅੰਦਰ ਹੋ ਰਿਹਾ ਜਿਹੜਾ ਬਰਥ ਸਰਟੀਫਿਕੇਟ ਆ ਉਹ ਹੋ ਰਿਹਾ ਤੇ ਸਾਨੂੰ ਕਰੈਕਸ਼ਨ ਕਰਾ ਲੈਣੀ ਚਾਹੀਦੀ ਕਿ ਇੱਦਾਂ ਆ ਜਾਣਾ ਚਾਹੀਦਾ ਇਹ ਫਰਾਡ ਆ ਜਾਣਾ ਇਹ ਫਰਾਡ 'ਚ ਆ ਜਾਣਾ ਵਾ ਇਹਨੂੰ ਤੁਸੀਂ ਲੌਂਗ ਸਟੋਰੀ ਸ਼ਾਰਟ ਆ ਜੋ ਤੁਸੀਂ ਦੱਸ ਰਹੇ ਫਰਾਡ ਓਕੇ ਕਰੈਕਸ਼ਨ ਤਾਂ ਕਰਾ ਲਈ ਆ ਉਹਨਾਂ ਦੀ ਫਿਰ ਸਾਰਾ ਹੋ ਗਿਆ ਲੀਗਲ ਤਾਂ ਕਰਾ ਲਿਆ ਆ ਹਾਂਜੀ ਭਾਜੀ ਲੀਗਲ ਡਾਕੂਮੈਂਟ ਨੇ ਚੱਲੋ ਇਹ ਤਾਂ ਮਤਲਬ ਤੁਸੀਂ ਸਵਾਲ ਇਹ ਪੁੱਛ ਰਹੇ ਕਿ ਅੰਦਰੋਂ ਡਾਕੂਮੈਂਟ ਹੋਰ ਆ ਉੱਤੋਂ ਕੋਈ ਹੋਰ ਬਣਾਇਆ ਹਾਂਜੀ ਇਹ ਤਾਂ ਇਮੀਗ੍ਰੇਸ਼ਨ ਫਰਾਡ ਆ ਜਾਣਾ ਇਹ ਤਾਂ ਮਤਲਬ ਸਿੱਧਾ ਹੀ ਆ ਓਬਵੀਅਸਲੀ ਹਨਾ ਇਹਦੇ ਵਿੱਚ ਹੁਣ ਮੈਂ ਕੀ ਹਾਮੀ ਭਰਾਂ ਤੁਹਾਡੇ ਨਾਲ ਜੀ ਇੱਕ ਸਾਡੇ ਕਮੈਂਟਸ ਦੇ ਉੱਤੇ ਹੈਗੇ ਆ ਜੈਲਦਾਰ ਰਾਣੂ ਹੁਣੀ ਪੁੱਛਦੇ ਆ ਵੀ ਕੋਈ ਡਰਾਬੈਕ ਹੈਗਾ ਟੂ ਗੈਟ ਗ੍ਰੀਨ ਕਾਰਡ ਫੀ ਵੇਵਰਸ ਡਰਾਬੈਕ ਇਹੀ ਹੈ ਕਿ ਜੇ ਝੂਠ ਬੋਲਿਆ ਤੇ ਫਿਰ ਪ੍ਰੋਬਲਮ ਪੈਣੀ ਹੈ ਬਾਅਦ 'ਚ ਹਨਾ ਕਿ ਉਦਾਂ ਹੀ ਬੰਦਾ ਕਹੀ ਜਾਵੇ ਕਿ ਮੇਰੇ ਕੋਲ ਪੈਸੇ ਹੈ ਨਹੀਂ ਫੀਸ ਤੋਂ ਬਚਣ ਦਾ ਮਾਰਾ ਤੇ ਦੈਟ ਇਜ਼ ਅ ਪ੍ਰੋਬਲਮ ਹੈ ਨਾ ਤੇ ਜੇ ਫੀਸ ਦੇ ਸਕਦੇ ਤਾਂ ਦਿਓ ਉਦਾਂ ਹੀ ਨਾ ਫਾਰਮ ਭਰਿਓ ਬਿਨਾਂ ਮਤਲਬ ਦੇ ਹੋਰ ਕੋਈ ਡਰਾਬੈਕ ਨਹੀਂ
ਜੇ ਵਾਕਈ ਬੰਦਾ ਗਰੀਬ ਆ, ਨਹੀਂ ਦੇ ਸਕਦਾ, ਤਾਂ ਫਿਰ ਵੇਵਰ ਤੁਸੀਂ ਭਰ ਸਕਦੇ ਆ। ਬ੍ਰੇਕ ਲੈਂਦੇ ਆ ਹੁਣ ਥੋੜੀ ਜਿਹੀ, ਕੁਝ ਕੁ ਮਿੰਟਾਂ ਦੇ ਲਈ, ਨਾਲੇ ਸਾਹ ਲੈ ਲਓ, ਪਾਣੀ ਪੀ ਲਓ, ਤੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੀ ਜਾਈਏ। ਸਾਡਾ ਟੈਲੀਫੋਨ ਨੰਬਰ ਹੈਗਾ 408-272-5200, 4082725200। ਅੱਜ ਅਸੀਂ ਕਾਫੀ ਕਾਲਸ ਲਈਆਂ, ਥੋੜੀਆਂ ਹੋਰ ਆਪਾਂ 30 ਮਿੰਟ ਲਵਾਂਗੇ। ਤੇ ਇੱਕ ਵਾਰੀ ਫੇਰ ਦੱਸਦੀ ਜਾਈਏ, ਜੇ ਡਿਟੇਲ ਦੇ ਵਿੱਚ ਜਾਂ ਕੋਈ ਕੰਪਲੈਕਸ ਤੁਹਾਡਾ ਕੇਸ ਹੈਗਾ, ਤੁਸੀਂ ਅਪੁਆਇੰਟਮੈਂਟ ਬਣਾਉਣੀ ਆ ਅਟਾਰਨੀ ਜੇ ਟਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ, ਤੇ ਉਹਨਾਂ ਦਾ ਨੰਬਰ ਹੈਗਾ 4159090503। ਇਹ ਤੁਹਾਡਾ ਜਿਹੜਾ ਇਹ ਮੰਡੇ ਟੂ ਫਰਾਈਡੇ ਤੁਸੀਂ ਉੱਥੇ ਕਾਲ ਕਰ ਸਕਦੇ ਹੋ, 4159090503। ਬਹੁਤ ਵਾਰ ਮੈਨੂੰ ਵੀ ਕਾਲਸ ਆਉਂਦੀਆਂ, ਭਾਜੀ ਅਸੀਂ ਅਪੁਆਇੰਟਮੈਂਟ ਬਣਾਉਣੀ ਆ, ਉੱਥੇ ਸਾਡੀ ਸਿਫਾਰਿਸ਼ ਕਰ ਦਿਓ। ਸੋ ਮੇਰਾ ਇਹ ਸੁਜੈਸ਼ਨ ਹੁੰਦਾ, ਬਹੁਤ ਅੱਜ ਕੱਲ੍ਹ ਜੇ ਜੀ ਆਉਂਦੀਆਂ ਕਾਲਸ ਉੱਥੋਂ ਕੈਨੇਡਾ ਤੋਂ, ਅਸੀਂ ਬਿਜ਼ਨਸ ਵੀਜ਼ਾ ਜਿਹੜਾ ਅਪਲਾਈ ਕਰਨਾ ਹੈ। ਸੋ ਬਹੁਤ ਸਾਰੀਆਂ ਸਾਡੀਆਂ YouTube ਪੁਰਾਣੀਆਂ ਪਈਆਂ, ਉਹਨਾਂ ਨੂੰ ਧਿਆਨ ਦੇ ਨਾਲ ਸੁਣੋ, ਫਿਰ ਤੁਸੀਂ ਇਹਨਾਂ ਦੇ ਆਫਿਸ 'ਚ ਅਪੁਆਇੰਟਮੈਂਟ ਬਣਾਓ ਜੀ। ਤੇ ਲੈਣੇ ਆਪਾਂ ਬ੍ਰੇਕ ਜੀ। ਹਾਥੀ ਬ੍ਰਾਂਡ ਚੱਕੀ ਦਾ ਆਟਾ, ਕੁਆਲਿਟੀ ਵੀ ਤੇ ਭਰੋਸਾ ਵੀ। ਰੋਟੀਆਂ ਬਣਨਗੀਆਂ ਨਰਮ ਤੇ ਗਰਮ, ਆਟੇ ਦੇ ਨਾਲ ਸਟੀਲ ਦੀ ਕਟੋਰੀ ਬਿਲਕੁਲ ਮੁਫਤ। ਇੰਡੀਆ ਵਾਲੀ ਚੱਕੀ ਦਾ ਆਟਾ, ਹਾਥੀ ਬ੍ਰਾਂਡ ਚੱਕੀ ਦਾ ਆਟਾ।
ਹੈਗਾ ਸਾਡੀ ਸਰਕਾਰ ਕੀ ਗੱਲ ਅੱਜ ਭਾਂਡਿਆਂ ਤੇ ਗੁੱਸਾ ਕੱਢੀ ਜਾਂਦੀ ਆ। ਵੇਖੀ ਕਿਤੇ ਲੋਹੇ ਦਾ ਰੰਗ ਹੀ ਨਾ ਲਾ ਦੀ। ਰਾਣੀ ਬਣਾ ਕੇ ਰੱਖੂੰਗਾ। ਮੈਨੂੰ ਕੀ ਪਤਾ ਸੀ ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਰੁਲ ਗਈ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ। ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਓਏ ਘਰ ਤਾਂ ਭਾਗਵਾਨ ਨੇ ਮੈਂ ਸਵੇਰੇ ਲੈ ਲਾਂ, ਪਰ ਕੋਈ ਮੌਰਗੇਜ ਵਾਲਾ ਤਾਂ ਹਾਂ ਕਰੇ ਪਹਿਲਾਂ। ਘਰ ਦੇ ਲਈ ਮੌਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮੌਰਗੇਜ ਵਾਲੇ ਨਿਰਮਲ ਮਾਨ ਜੀ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟਸ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮੌਰਗੇਜ ਲੈਣੀ ਹੈ ਤਾਂ ਰੇਟ ਬੀਟ ਮੌਰਗੇਜ ਵਾਲੇ ਨਿਰਮਲ ਮਾਨ। ਕਾਲ 8778777575 877 877 7575। ਰੇਟ ਬੀਟ ਮੌਰਗੇਜ। ਉਹ ਬੜਾ ਸਿਰ ਸੁੱਟ ਕੇ ਬੈਠਾ, ਖੈਰ ਤੇ ਹੈ? ਕੀ ਕਰਾਂ, ਟਰੱਕ ਵੇਚਣ ਦੀ ਸੋਚ ਰਿਹਾ, ਮੁੱਲ ਨਹੀਂ ਚੰਗਾ ਪੈ ਰਿਹਾ। ਉੱਤੋਂ ਕਾਰਬ ਤੇ ਕੈਲੀਫੋਰਨੀਆ ਦੇ ਰੂਲ ਕਰਕੇ ਆਉਂਦੇ ਸਾਲ ਇੱਥੇ ਟਰੱਕ ਚੱਲਣਾ ਵੀ ਨਹੀਂ। ਸਮਝ ਨਹੀਂ ਆਉਂਦੀ ਕੀ ਕਰਾਂ। ਉਹ ਤੂੰ ਫਿਕਰਾਂ ਨੂੰ ਦੇ ਧੱਕਾ ਤੇ ਰਾਬਤਾ ਕਰ ਹੁਣੇ AAA ਐਕਸਪੋਰਟਸ ਵਾਲੇ ਲੀਓ ਨਾਲ। ਇਹ ਕੈਲੀਫੋਰਨੀਆ ਦੇ ਕਾਨੂੰਨਾਂ ਦੇ ਘੇਰੇ 'ਚ ਆ ਕੇ ਨਾ ਚੱਲਣ ਵਾਲੇ ਸਾਰੇ ਟਰੱਕ ਖਰੀਦਦੇ ਨੇ। ਨਾ ਕਰ ਯਾਰ। ਉਹ ਲੈ ਦੱਸ, ਇਹ 1 ਤੋਂ ਲੈ ਕੇ 50 ਟਰੱਕਾਂ ਤੱਕ ਦਾ ਸੌਦਾ ਕਰਦੇ ਨੇ। ਪੇਪਰ ਵਰਕ ਦਾ ਵੀ ਸਾਰਾ ਮਾਮਲਾ ਆਪ ਨਿਬੇੜਨਗੇ ਤੇ ਤੇਰੇ ਫਰੇਟ ਲਾਈਨਰ ਦਾ ਮੁੱਲ ਵੀ ਚੰਗਾ ਪਏਗਾ। ਇਹ ਵਾਲਵੋ, ਕੈਨਵਰਥ, ਇੰਟਰਨੈਸ਼ਨਲ, ਫਰੇਟ ਲਾਈਨਰ, ਪੀਟਰਬਿਲਟ ਤੇ ਹਰ ਤਰ੍ਹਾਂ ਦੇ ਟਰੱਕਾਂ ਸਮੇਤ ਰੀਫਰ ਟ੍ਰੇਲਰ ਵੀ ਨਾਲ ਖਰੀਦਦੇ ਨੇ। ਫਿਰ ਫਿਕਰਾਂ ਚੋਂ ਨਿਕਲ ਤੇ ਆਪਣੇ ਟਰੱਕ ਦਾ ਵਧੀਆ ਮੁੱਲ ਵਟਣ ਲਈ ਹੁਣੇ ਰਾਬਤਾ ਕਰ AAA ਐਕਸਪੋਰਟਸ ਵਾਲੇ ਲੀਓ ਦੇ ਨਾਲ। ਨੰਬਰ ਹੈ ਇਹਨਾਂ ਦਾ 9092782870 ਯਾਨੀ 909 278 2870। ਆ ਤਾਂ ਯਾਰ ਫਿਕਰ ਹੀ ਲਾਤੀ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਅਗਲੀਆਂ ਕਾਲਸ ਜਿਹੜੀਆਂ ਆ ਉਹਨਾਂ ਵੱਲ ਚੱਲੀਏ ਤੇ ਰਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂ, ਮੇਰਾ ਮੁੰਡਾ ਇੱਥੇ ਸਿਟੀਜ਼ਨ ਆ, ਕੰਮ ਕਰਦਾ। ਤਾਂ ਕੁੜੀ ਆਏ ਇੰਗਲੈਂਡ ਤੋਂ ਆ, ਕੁੜੀ ਉੱਥੇ ਦੀ ਸਿਟੀਜ਼ਨ ਆ। ਵੀਜ਼ਾ ਲੈ ਕੇ ਆਏ ਸੀ ਇੱਥੇ 2 ਸਾਲ ਦਾ। ਅਸੀਂ ਉਹਨਾਂ ਦੀ ਕੋਰਟ ਮੈਰਿਜ ਇੱਥੇ ਕਰ ਦਿੱਤੀ ਆ। ਜੇ ਉਹਨਾਂ ਦੀ ਇੱਥੋਂ ਪਟੀਸ਼ਨ ਕਰੀਏ ਤਾਂ ਕਿੰਨੇ ਚਿਰ ਬਾਅਦ ਗ੍ਰੀਨ ਕਾਰਡ ਮਿਲ ਜਾਊਗਾ ਕੁੜੀ ਨੂੰ? ਸੋ ਕੁੜੀ ਇਸ ਵੇਲੇ ਹੈਗੀ ਆ UK ਦੇ ਵਿੱਚ? UK ਦੀ ਸਿਟੀਜ਼ਨ ਆ, ਅਮਰੀਕਾ ਦੇ ਵਿੱਚ 2 ਸਾਲ ਦਾ ਵੀਜ਼ਾ ਲੈ ਕੇ ਆਈ ਸੀ। ਅਸੀਂ ਇੱਥੇ ਉਹਨਾਂ ਦੀ ਕੋਰਟ ਮੈਰਿਜ ਕਰ ਦਿੱਤੀ ਆ। ਮੁੰਡਾ ਮੇਰਾ ਸਿਟੀਜ਼ਨ ਆ। ਇਸ ਵੇਲੇ ਉਹ ਇੱਥੇ ਹੀ ਆ? ਹਾਂਜੀ, ਇੱਥੇ ਹੀ ਆ। ਸੋ ਇਹ ਤਾਂ ਡਿਪੈਂਡ ਕਰਦਾ ਪ੍ਰੋਸੈਸਿੰਗ ਟਾਈਮ ਤੇ। ਸਾਲ 1.5 ਸਾਲ ਦੇ ਵਿੱਚ ਔਨ ਐਵਰੇਜ ਜਿਹੜਾ ਆ ਜਾਣਾ ਚਾਹੀਦਾ। ਤਾਂ ਕੁੜੀ ਵਾਪਸ ਵੀ ਜਾ ਸਕਦੀ ਹੈ, ਉਹਨੂੰ ਇੱਥੇ ਰਹਿਣਾ ਪਊਗਾ ਜਿੱਦਾਂ ਉਹਨਾਂ ਦੀ ਕੋਰਟ ਮੈਰਿਜ ਕਰ ਦਿੱਤੀ ਆ? ਨਹੀਂ, ਜੇ ਉਹਨੇ ਵਾਪਸ ਜਾਣਾ ਤਾਂ ਫਿਰ ਪ੍ਰੋਸੈਸ ਥੋੜਾ ਜਿਹਾ ਡਿਫਰੈਂਟ ਹੁੰਦਾ। ਫਿਰ ਉਹਨੂੰ ਐਮਬੈਸੀ ਤੋਂ ਜਿਹੜਾ ਵੀਜ਼ਾ ਲੈ ਕੇ ਆਉਣਾ ਪੈਣਾ। ਉਹ ਵੀ ਹੋ ਸਕਦਾ ਜੇ ਉਹਨੇ ਵਾਪਸ ਜਾਣਾ। ਦੋਨੇ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਅਵੇਲੇਬਲ ਹੁੰਦੇ ਆ। ਅੱਛਾ, ਪਟੀਸ਼ਨ ਦੋਹਾਂ ਉਹਦੇ ਵਿੱਚ ਕਰ ਸਕਦੇ ਆ? ਹਾਂਜੀ, ਇਹਦੇ ਵਿੱਚ ਇੱਕ ਚੀਜ਼ ਇਹ ਆ ਜਾਂਦੀ ਆ ਕਿ ਜੇ ਵਿਆਹ ਉਹਨਾਂ ਨੇ 90 ਦਿਨਾਂ ਦੇ ਅੰਦਰ ਕਰਾਇਆ ਸੀਗਾ। ਹਾਂਜੀ, 2 ਵੀਕ ਬਾਅਦ 2 ਵੀਕ ਦੇ ਵਿੱਚ ਕੋਰਟ ਮੈਰਿਜ ਕਰਾ ਲਈ ਸੀਗੀ ਇੱਥੇ। ਨਹੀਂ, ਹਾਂਜੀ, ਫਿਰ ਨਾ ਉਹਦਾ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਉਹਨੂੰ ਕਹਿੰਦੇ ਆ ਕਿ ਝੂਠ ਬੋਲ ਕੇ ਜਿਹੜੇ ਬਾਰਡਰ ਤੇ ਆਏ ਸੀ, ਜੇ 90 ਦਿਨ ਦੇ ਅੰਦਰ ਬੰਦੇ ਨੇ ਵਿਆਹ ਕਰਾ ਲਿਆ ਹੋਵੇ। ਸੋ ਇਹਨੂੰ ਇਹਦੇ ਰਹਿ ਪਈ। ਅਸੀਂ ਉਹਦਾ ਮਾੜਾ ਜਿਹਾ ਪੁੱਛਿਆ ਸੀਗਾ, ਅਸੀਂ ਬਾਕੀ ਵਕੀਲ ਤੋਂ ਪੁੱਛ ਲਵਾਂਗੇ। ਕੁੜੀ ਫਿਰ ਇੱਥੇ, ਉਹ ਕਹਿੰਦੇ ਕੁੜੀ ਜੇ ਵਾਪਸ ਜੇ ਜ਼ਿਆਦਾ ਟਾਈਮ ਲੱਗਣਾ, ਕੁੜੀ ਜੇ ਇੱਥੇ ਰਹਿ ਪਈ ਆ ਤਾਂ ਫਿਰ ਉਹਦੀ ਪਟੀਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਊਗੀ। ਇਹ ਵੀ ਸਹੀ ਆ ਜਿੱਦਾਂ ਜੋ ਕਹਿੰਦੇ ਆ? ਨਹੀਂ, ਪ੍ਰੋਬਲਮ ਇਹ ਆਣੀ ਹੈ ਕਿ ਤੁਸੀਂ ਰਾਈਟ ਵੇ ਜਿਹੜਾ ਆ ਕੇ 2 ਹਫ਼ਤੇ 'ਚ ਵਿਆਹ ਕਰਾ ਲਿਆ। ਉਤੋਂ ਇਹ ਸ਼ੋ ਹੁੰਦਾ ਕਿ ਜਦੋਂ ਉਹ ਬਾਰਡਰ ਟੱਪ ਕੇ, ਜਦੋਂ ਉਹਨੇ ਬਾਰਡਰ ਤੇ ਆਈ ਸੀਗੀ ਤਾਂ ਉਹਨੇ ਝੂਠ ਬੋਲਿਆ ਕਿ ਉਹਨੇ ਦੇਖਣਾ ਹੁੰਦਾ। ਨਹੀਂ, ਉਹ ਉੱਥੇ ਦੀ ਬ੍ਰਿਟਿਸ਼ ਆ ਨਾ, ਇੰਗਲੈਂਡ ਦੀ ਬ੍ਰਿਟਿਸ਼ ਆ ਕੁੜੀ। ਉਹ 2 ਸਾਲ ਦੇ ਵੀਜ਼ੇ ਉੱਥੋਂ ਆਈ ਸੀਗੀ ਅਮਰੀਕਾ ਨੂੰ। ਹਾਂਜੀ ਭਾਜੀ, ਜਿਹੜਾ ਨਾ ਉਹ ਤੁਸੀਂ ਧਿਆਨ ਨਾਲ ਸੁਣੋ। ਗੱਲ ਤਾਂ ਇਹ ਹੈ ਨਾ ਵੀ ਜੇ ਤੁਸੀਂ ਵਿਜ਼ਿਟ ਕਰਨ ਆਉਂਦੇ 90 ਦਿਨਾਂ 'ਚ ਤੁਸੀਂ ਕਰ ਦਿੰਦੇ ਕੁਛ, ਵਿਆਹ ਕਰਾ ਲੈਣੇ ਜਾਂ ਕੁਛ, ਉਹ ਰੋਂਗ ਆ। ਇਹ ਤੁਹਾਡੀ ਇੰਟੈਂਸ਼ਨ ਸੀ, ਇਹ ਵਕੀਲ ਸਾਹਿਬ ਤੁਹਾਨੂੰ ਦੱਸ ਰਹੇ ਆ। ਹਾਂਜੀ। ਸੋ ਕਿਉਂਕਿ 90 ਦਿਨਾਂ ਤੋਂ ਪਹਿਲਾਂ ਵਿਆਹ ਕਰਾ ਲਿਆ, ਇਹ ਸ਼ੱਕ ਪੈਂਦਾ ਕਿ ਇਹ ਝੂਠ ਬੋਲ ਕੇ ਆਈ ਆ ਉੱਥੋਂ। ਇਹਨੇ ਵਾਪਸ ਨਹੀਂ ਜਾਣਾ ਸੀਗਾ। ਸੋ ਜੇ ਕੁੜੀ ਦਾ ਵਾਪਸ ਜਾਣਾ, ਤੁਸੀਂ ਉਹਨੂੰ ਭੇਜ ਦਿਓ ਵਾਪਸ। ਆਪਣਾ ਜਿਹੜਾ I-130 ਵਗੈਰਾ ਇੱਥੋਂ ਦੀ ਪ੍ਰੋਸੈਸ ਤੁਸੀਂ ਫਾਈਲ ਕਰ ਸਕਦੇ ਆ ਤੇ ਉਹ ਐਮਬੈਸੀ ਤੋਂ ਵੀਜ਼ਾ ਜਿਹੜਾ ਆਪਣਾ ਆ ਸਕਦੀ ਹੈ। ਪਰ ਇੱਥੇ ਅਸੀਂ ਉਹਦਾ ਪਟੀਸ਼ਨ ਨਹੀਂ ਕਰ ਸਕਦੇ ਵੀ ਜੇ ਕਰ ਸਕਦੇ ਆ ਉੱਥੇ ਕੁੜੀ ਫਿਰ ਹੁਣ ਇੱਥੇ ਰਹਿ ਪਈ ਆ। ਉਹਦੇ ਮੰਮੀ ਡੈਡੀ ਚਲ ਗਏ ਆ, ਕੁੜੀ ਇੱਥੇ ਰਹਿ ਪਈ ਆ।
ਉਹ ਕਹਿੰਦੇ ਜੇ ਇੱਥੇ ਤੁਸੀਂ ਪਟੀਸ਼ਨ ਕਰ ਦਿੰਦੇ ਆ ਫਿਰ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ, ਕੁੜੀ ਇੱਥੇ ਰਹੇ। ਦੇਖੋ ਹੁਣ ਜਿਹਨੇ ਪੈਸੇ ਬਣਾਣੇ ਆਪਣੇ ਉਹਨੇ ਤਾਂ ਕਹਿਣਾ ਹੀ ਆ ਪ੍ਰੋਬਲਮ ਨਹੀਂ ਆਊਗੀ। ਪ੍ਰੋਬਲਮ ਹੁਣ ਜਿਹੜੀ ਤੁਹਾਨੂੰ ਆ ਸਕਦੀ ਹੈ ਉਹ ਤੁਹਾਨੂੰ ਦੱਸਦੀ ਕਿ 90 ਦਿਨ ਵਾਲੀ ਪ੍ਰੋਬਲਮ ਆ ਸਕਦੀ ਹੈ। ਜਿਹੜਾ ਬੰਦਾ ਕਹਿ ਰਿਹਾ ਨਹੀਂ ਪ੍ਰੋਬਲਮ ਆਊਗੀ ਉਹਨੂੰ ਕਹ ਤੂੰ ਲਿਖ ਕੇ ਦੇ ਸਾਈਨ ਕਰਕੇ। ਹਾਂ ਸੋ ਪ੍ਰੋਬਲਮ ਆ ਸਕਦੀ ਆ ਜੇ ਉਹਨੇ ਕੁੜੀ ਨੇ ਰਹਿਣਾ ਵਾ, ਠੀਕ ਹੈ, ਜੇ ਤੁਹਾਡਾ ਆਪਣਾ ਰਿਸਕ ਆ। ਸੋ ਵਕੀਲ ਦਾ ਕੰਮ ਇਹ ਹੁੰਦਾ ਕਿ ਬੰਦੇ ਨੂੰ ਦੱਸਣਾ ਕਿ ਬਈ ਆਹ ਰਿਸਕ ਆ ਤੇਰੇ ਕੇਸ ਦੇ ਵਿੱਚ, ਹਨਾ। ਸੋ ਅੱਗੇ ਬੰਦੇ ਤੇ ਹੈ ਕਿ ਕਿਹੜੀ ਵਾਲੀ ਆਪਸ਼ਨ ਉਹਨੇ ਲੈਣੀ ਹੈ। ਆਪਾਂ ਕੋਈ ਜ਼ਬਰਦਸਤੀ ਨਹੀਂ ਕੁੜੀ ਨੂੰ ਵਾਪਸ ਭੇਜ ਰਹੇ, ਪਰ ਇਹ ਹੈ ਕਿ ਤੁਹਾਨੂੰ ਦੱਸ ਰਿਹਾ ਕਿ 90 ਦਿਨ ਦੇ ਅੰਦਰ ਵਿਆਹ ਕਰਾਇਆ ਸੀਗਾ ਤੇ ਆਹ ਪ੍ਰੋਬਲਮ ਨੂੰ ਆ ਸਕਦੀ ਹੈ। ਧੰਨਵਾਦ ਜੀ। ਵੀਜ਼ਾ ਜੀ ਸਤਿ ਸ਼੍ਰੀ ਅਕਾਲ ਭਾਜੀ। ਅੱਛਾ, ਇਹਦੇ ਵਿੱਚ ਇੱਕ ਚੀਜ਼ ਸੀਗੀ, ਜੇ ਵੀਜ਼ਾ ਹੁਣ ਉਹ ਫਿਆਂਸੇ ਵੀਜ਼ਾ ਲੈ ਕੇ ਆਈ ਸੀ ਫੇਰ ਚੀਜ਼ ਹੋਰ ਆ, ਫੇਰ ਨਹੀਂ ਉਹਨੂੰ ਜਾਣ ਦੀ ਲੋੜ। ਪਰ ਜੇ ਮੈਂ ਤਾਂ ਇਹ ਮੰਨ ਕੇ ਚੱਲਾਂਗੇ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਉਹਦੇ ਵਿੱਚ ਪ੍ਰੋਬਲਮ ਜਿਹੜੀ ਆਣੀ ਹੈ। ਹਾਂਜੀ ਪ੍ਰੀਤ ਜੀ। ਓਕੇ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਨਾ ਦਸੰਬਰ 11 ਨੂੰ ਮੇਰਾ ਕੇਸ ਡਿਸਮਿਸ ਹੋਇਆ ਸੀਗਾ ਤੇ ਦਸੰਬਰ 1 ਨੂੰ ਮੈਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸੀਗਾ, ਤੇ ਕੀ ਲੱਗਦਾ ਉਹ ਦੇਣਗੇ ਕਿ ਭਾਜੀ ਨਹੀਂ? ਭਾਜੀ ਅਸਾਈਲਮ ਦਾ ਕੇਸ ਪਾਸ ਹੋਇਆ ਸੀਗਾ? ਨਹੀਂ ਡਿਸਮਿਸ ਹੋਇਆ ਸੀਗਾ। ਅਸਾਈਲਮ ਦਾ ਕੇਸ ਆਪਣਾ ਦਸੰਬਰ 'ਚ ਡਿਸਮਿਸ ਹੋ ਗਿਆ ਸੀਗਾ 11 ਨੂੰ, ਤੇ ਮੈਂ 1 ਦਸੰਬਰ ਨੂੰ ਵਰਕ ਪਰਮਿਟ ਅਪਲਾਈ ਕੀਤਾ ਸੀਗਾ। ਤੇ ਜਦੋਂ ਤੁਹਾਡਾ ਡਿਸਮਿਸ ਹੋਇਆ ਕੇਸ ਉਦੋਂ ਤੁਹਾਡਾ ਵਰਕ ਪਰਮਿਟ ਆਲਰੇਡੀ ਐਕਸਪਾਇਰਡ ਸੀਗਾ, ਰਾਈਟ? ਨਹੀਂ ਉਹ ਕੀਤਾ ਹੋਇਆ, ਅਪਲਾਈ ਕੀਤਾ ਸੀਗਾ। ਆਪਣਾ 5 ਮਹੀਨੇ ਦਾ ਟਾਈਮ ਹੁੰਦਾ ਨਾ, ਪਹਿਲਾਂ ਕਰਨਾ ਹੁੰਦਾ। ਹਾਂਜੀ ਮਤਲਬ ਪੁਰਾਣੇ ਵਾਲਾ ਤੁਹਾਡਾ ਆਲਰੇਡੀ ਐਕਸਪਾਇਰ ਹੋ ਚੁੱਕਾ ਸੀਗਾ ਨਾ? ਹਾਂਜੀ। ਅੱਛਾ ਭਾਜੀ ਦੇਖੋ, ਉਦਾਂ ਉਹ ਕਹਿੰਦੇ ਆ ਕਿ ਪੀਡੀ ਜਾਂ ਡਿਸਮਿਸਲ ਤੇ ਉਹਨਾਂ ਨੇ ਵਰਕ ਪਰਮਿਟ ਵਗੈਰਾ ਦੇ ਦੇਣੇ ਆ, ਪਰ ਜਿਹੜੀ ਸਾਨੂੰ ਪ੍ਰੈਕਟੀਕਲੀ ਜਿਹੜੀ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੇ ਲੋਕਾਂ ਦੇ ਵਰਕ ਪਰਮਿਟ ਜਦੋਂ ਪੈਂਡਿੰਗ 'ਚ ਸੀਗੇ ਜਾਂ ਐਕਸਪਾਇਰ ਹੋਏ ਸੀਗੇ ਨਾ, ਉਹਨੂੰ ਪੀਡੀ ਤੋਂ ਬਾਅਦ ਉਹ ਵਰਕ ਪਰਮਿਟ ਉਹਨਾਂ ਦੇ ਰੀਨਿਊ ਨਹੀਂ ਹੁੰਦੇ। ਤੇ ਜ਼ਿਆਦਾਤਰ ਜਿਹੜੀ ਉਹਦੇ ਵਿੱਚ ਤੁਹਾਨੂੰ ਜਿਹੜਾ ਅਸਾਈਲਮ ਆਫਿਸ ਜਦੋਂ ਤੁਸੀਂ ਫਾਈਲ ਕਰੋਗੇ ਤੇ ਉੱਥੇ ਇੱਕ ਵਾਰੀ ਤੁਹਾਡਾ 5 ਮਹੀਨੇ ਕੇਸ ਜਦੋਂ ਪੈਂਡਿੰਗ ਰਹਿ ਗਿਆ ਫਿਰ ਦੁਬਾਰਾ ਤੁਸੀਂ ਐਲੀਜੀਬਲ ਹੋ ਜਾਣਾ। ਓਕੇ, ਤੇ ਇਹ ਨਾ ਜਨਵਰੀ 1 ਨੂੰ ਮੈਂ ਥੱਲੇ ਅਸਾਈਲਮ ਆਫਿਸ 'ਚ ਕੇਸ ਫਾਈਲ ਕਰਤਾ ਸੀਗਾ, ਤੇ ਹੁਣ ਅਪ੍ਰੈਲ 'ਚ ਉਹਨਾਂ ਨੇ ਲਿਖਿਆ ਕਿ ਕੇਸ ਇਜ਼ ਬੀਇੰਗ ਐਕਟਿਵਲੀ ਰਿਵਿਊਡ, ਤੇ 165 ਦਿਨ ਹੋ ਗਏ ਇਹਨੂੰ। ਹਾਂਜੀ, ਤੇ ਕਿੰਨਾ ਕੁ ਟਾਈਮ ਭਾਜੀ ਲੱਗਦਾ ਹੈਗਾ? ਕੀ ਇੰਟਰਵਿਊ ਦਾ? ਨਹੀਂ ਆ ਜਿਹੜਾ ਕੇਸ ਇਜ਼ ਬੀਇੰਗ ਐਕਟਿਵਲੀ ਵਰਕ ਪਰਮਿਟ ਦੇ ਉਹਦੇ 'ਚ ਆਉਂਦਾ ਪਿਆ ਆਨਲਾਈਨ, ਉਹਦੇ ਬਾਰੇ ਨਹੀਂ ਭਾਜੀ ਕੁਝ ਕਹਿ ਸਕਦੇ ਕਿੰਨਾ ਕੁ ਟਾਈਮ ਲੱਗਦਾ, ਉਹ ਆਨਲਾਈਨ ਹੀ ਆ ਪ੍ਰੋਸੈਸਿੰਗ ਟਾਈਮ। ਧੰਨਵਾਦ ਜੀ। ਇੱਕ ਸਾਡੇ ਕੁਐਸਚਨ ਪੁੱਛ ਰਿਹਾ ਫੇਸਬੁੱਕ ਤੇ, ਕਹਿੰਦੇ ਭਈ ਪੇਰੋਲ ਇਨ ਪਲੇਸ ਲਾ, ਇਹ ਆਪਾਂ ਡਿਸਕਸ ਕਰ ਲਿਆ ਮੇਰੇ ਖਿਆਲ ਨਾਲ, ਹਨਾ? ਹਾਂਜੀ, ਕਾਫੀ ਵਾਰੀ ਕੀਤਾ ਇਹਦੇ ਬਾਰੇ ਡਿਸਕਸ, ਸਪੈਸ਼ਲ ਜਿਹੜਾ ਸੈਗਮੈਂਟ ਵੀ ਇਹਦੇ ਉੱਤੇ ਆਪਾਂ ਕਵਰ ਕੀਤੀ ਹੈ, ਤੇ ਸੋਸ਼ਲ ਮੀਡੀਆ ਤੇ ਵੀ ਸਾਡੇ ਦੀਆਂ ਵੀਡੀਓ ਵਗੈਰਾ ਹੈਗੀਆਂ। ਹਰਜਿੰਦਰ ਕੌਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਭਾਜੀ ਇਹ, ਮੇਰੇ ਆਂਟੀ ਅੰਕਲ ਜੀ ਦਾ ਕੇਸ ਸੀਗਾ ਕੋਰਟ ਵਿੱਚ, ਥੱਲੇ ਵੀ ਫੇਲ ਹੋ ਗਿਆ ਸੀ ਤੇ 2 ਵਾਰੀ ਇੰਟਰਵਿਊ ਹੋਈ ਉਹਨਾਂ ਦੀ ਕੋਰਟ ਦੇ ਵਿੱਚ। ਪਹਿਲੀ ਵਾਰੀ ਦਵਾਈ ਖਾ ਲਈ ਸੀ ਉਹਨਾਂ ਨੇ ਤੇ ਥੋੜਾ ਗਲਤ ਬੋਲ ਹੋ ਗਿਆ। ਹੁਣ ਜਦੋਂ ਗਏ ਜਾਂਦਿਆਂ ਨੂੰ ਉਹਨਾਂ ਨੇ ਪਹਿਲਾ ਕੁਐਸਚਨ ਇਹੀ ਕੀਤਾ ਕਿ ਤੁਸੀਂ ਆਪਣੀ ਬੇਟੀ ਕੋਲ ਰਹਿੰਦੇ ਆ ਤੇ ਬੇਟੀ ਕਿੱਥੇ ਆ, ਉਹਦੇ ਕੋਲ ਗ੍ਰੀਨ ਕਾਰਡ ਆ, ਪਰ ਉਹਨਾਂ ਦੀ ਬੇਟੀ ਇੱਥੇ ਨਹੀਂ ਹੈਗੀ ਤੇ 2 ਬੇਟੇ ਵੀ ਇੰਡੀਆ, ਕੋਈ ਇੱਥੇ ਨਹੀਂ। ਉਹਨਾਂ ਦੀਆਂ ਸਿਰਫ ਮੇਰੇ ਅੰਕਲ ਜੀ ਦੀਆਂ 2 ਭੈਣਾਂ ਆ ਇੱਥੇ ਸਿਟੀਜ਼ਨ, ਪਰ ਬੇਟੀ ਹੈ ਨਹੀਂ। ਉਹ ਕਹਿੰਦੇ ਤੁਸੀਂ ਝੂਠ ਬੋਲਦੇ ਆ ਕਿ ਤੁਸੀਂ ਕੁੜੀ ਕੋਲ ਰਹਿੰਦੇ ਆ, ਉਹਦੇ ਕੋਲ ਗ੍ਰੀਨ ਕਾਰਡ ਆ, ਪਰ ਉਹਨਾਂ ਦੀ ਕੁੜੀ ਇੱਥੇ ਹੈ ਨਹੀਂ ਆ। ਤੇ ਫਿਰ ਜੱਜ ਨੇ ਕਿਹਾ ਕਿ ਤੁਹਾਡੀਆਂ ਭੈਣਾਂ 2 ਹੀ ਸਿਟੀਜ਼ਨ ਹੈਗੀਆਂ, ਉਹਨਾਂ ਵੱਲੋਂ ਤੁਸੀਂ ਅਪਲਾਈ ਕਰੋ ਤੇ 2 ਮਹੀਨਿਆਂ ਦੇ ਵਿੱਚ ਸਾਨੂੰ ਰਿਪੋਰਟ ਕਰੋ ਕਿ ਤੁਸੀਂ ਅਪਲਾਈ ਕਰਤਾ। ਹੁਣ ਉਹਨਾਂ ਨੇ ਅਪਲਾਈ ਕਰਤਾ ਹੈ। ਮੈਂ ਇਹ ਪੁੱਛਣਾ ਸੀਗਾ ਵੀ ਉਹ ਇੱਥੇ ਹੀ ਆ ਤੇ ਹਾਲੇ ਵਰਕ ਪਰਮਿਟ ਹੈਗਾ 27 ਤੱਕ, ਉਹਨਾਂ ਦਾ ਇੱਥੇ ਛੇਤੀ ਹੋ ਸਕਦਾ ਹੈ ਕਿ ਜੇ ਇੰਡੀਆ ਚਲ ਗਏ ਤਾਂ ਫਿਰ ਉਸ ਹਿਸਾਬ ਨਾਲ ਜਿੱਦਾਂ 14-15 ਸਾਲ? ਨਹੀਂ, ਉਹਨਾਂ ਦੇ ਭੈਣ ਵਾਲਾ ਵੀ ਜਿਹੜਾ ਕੇਸ ਆ ਨਾ, ਉਹ ਵੀ ਇੱਥੇ ਵੀ 15 ਸਾਲ ਲੱਗਣੇ। ਉਹ ਜੱਜ ਸਾਹਿਬ ਨੇ ਪਤਾ ਨਹੀਂ ਕੀ ਉਹਦੇ ਵਿੱਚ ਹੁਣ ਸਿਰਫ I-130 ਫਾਈਲ ਹੋ ਸਕਦਾ, ਜਿਹੜਾ ਗ੍ਰੀਨ ਕਾਰਡ ਆ ਉਹ ਤਾਂ 15 ਸਾਲ ਜਦੋਂ ਡੇਟ ਕਰੰਟ ਹੋ ਗਈ ਉਦੋਂ ਹੀ ਉਹ ਫਾਈਲ ਕਰ ਸਕਦੇ ਆ। ਤੇ ਇੰਡੀਆ ਤੇ ਨਾਲੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਭੈਣ ਭਰਾ ਵਾਲੇ ਕੇਸਾਂ 'ਚ ਬੰਦੇ ਨੇ ਸਟੇਟਸ ਜਿਹੜਾ ਮੇਨਟੇਨ ਕਰਕੇ ਰੱਖਣਾ ਹੁੰਦਾ, ਕੱਚਾ ਬੰਦਾ ਨਹੀਂ ਪੱਕਾ ਹੋ ਸਕਦਾ। ਜਿਹੜਾ ਭੈਣ ਭਰਾ ਵਾਲਾ ਜਿਹੜਾ ਕੇਸ ਆ ਉਹ ਤੁਹਾਨੂੰ 14-15 ਸਾਲ ਬਾਅਦ ਹੀ ਜਿਹੜੀ ਉਹਦੀ ਗੱਲਬਾਤ ਕੋਈ ਸਿਰੇ ਚੜੂਗੀ ਤੇ ਲਾਅ ਉਦਾਂ ਦਾ ਫੇਵਰੇਬਲ ਹੋਇਆ। ਤੇ ਮਤਲਬ 27 ਚ ਉਹਨਾਂ ਦਾ ਵਰਕ ਪਰਮਿਟ ਫਿਨਿਸ਼ ਹੋ ਜਾਣਾ ਹੈ, ਫਿਰ ਉਸ ਤੋਂ ਬਾਅਦ ਉਹ ਮਤਲਬ ਉਸ ਤੋਂ ਪਹਿਲਾਂ ਹੁਣ ਕੁਝ ਵੀ ਨਹੀਂ ਕਰ ਸਕਦੇ? ਅਪਲਾਈ ਉਹਨਾਂ ਨੇ ਕਰਤਾ, ਭੈਣਾਂ ਨੇ ਦੋਨਾਂ ਨੇ ਆਪਣੇ ਵੱਲੋਂ? ਨਹੀਂ, ਹਾਂਜੀ, ਭਰਾ ਦਾ ਤੇ ਭਰਜਾਈ ਦਾ ਕੇਸ ਦਾ ਕੀ ਬਣਿਆ? ਡਿਨਾਈ ਹੋ ਗਿਆ ਕਿ ਪੈਂਡਿੰਗ? ਉਹਨਾਂ ਨੇ ਉਹ ਏਦਾਂ ਹੀ ਕਹਿਤਾ ਕਿ ਤੁਸੀਂ ਆਪਣੀ ਭੈਣਾਂ ਵੱਲੋਂ ਅਪਲਾਈ ਕਰੋ, ਇਧਰੋਂ ਨਹੀਂ ਉਧਰੋਂ ਕਰੋ, 2 ਹੀ ਤੁਹਾਡੀਆਂ ਭੈਣਾਂ ਸਿਟੀਜ਼ਨ ਹੋ ਤੇ ਉਧਰੋਂ ਕਰੋ, ਤੁਸੀਂ ਝੂਠ ਬੋਲਦੇ ਆ ਕਿ ਤੁਹਾਡੀ ਕੁੜੀ ਇੱਥੇ ਆ, ਪਰ ਉਹਨਾਂ ਦਾ ਕੋਈ ਵੀ ਨਹੀਂ ਇੱਥੇ ਸੀਗਾ।
ਨਹੀਂ ਭੈਣ ਜੀ, ਸਵਾਲ ਦਾ ਬੱਚਾ ਕੋਈ ਨਹੀਂ ਉਹਨਾਂ ਦਾ। ਸਵਾਲ ਦਾ ਜਵਾਬ ਨਹੀਂ ਤੁਸੀਂ ਦਿੱਤਾ। ਡਾਇਲੋਗਬਾਜ਼ੀ ਜੱਜ ਨੇ ਕਰਤੀ, ਫੈਸਲਾ ਕੀ ਦਿੱਤਾ? ਕੇਸ ਡਿਨਾਈ ਕਰਤਾ, ਡਿਸਮਿਸ ਕਰਤਾ, ਕੀ ਫੈਸਲਾ ਕੀ ਆਇਆ ਕੋਰਟ ਚੋਂ? ਕੁਛ ਵੀ ਨਹੀਂ ਦਿੱਤਾ ਜੀ। ਉਹ ਕਹਿੰਦੇ ਇਧਰੋਂ ਨਹੀਂ ਉਧਰੋਂ ਤੁਸੀਂ ਆਪਣੀਆਂ ਭੈਣਾਂ ਵੱਲੋਂ ਅਪਲਾਈ ਕਰੋ ਤੇ 2 ਮਹੀਨਿਆਂ ਦੇ ਵਿੱਚ ਸਾਨੂੰ ਰਿਪੋਰਟ ਕਰੋ ਤੇ ਤੁਸੀਂ ਅਪਲਾਈ ਕਰਤਾ, ਏਦਾਂ ਹੀ ਕਹਿ ਕੇ ਬਸ, ਹੋਰ ਕੁਝ ਨਹੀਂ ਦੱਸਿਆ। 2027 ਚ ਜੇ ਉਹਨਾਂ ਦਾ ਕੇਸ ਪੈਂਡਿੰਗ ਆ ਤਾਂ ਉਹ ਅਸਾਈਲਮ ਵਾਲੇ ਦੇ ਬੇਸ ਤੇ ਕਰ ਸਕਦੇ ਆ। ਜੇ ਅਸਾਈਲਮ ਵਾਲਾ ਕੇਸ ਖਾਰਜ ਹੋ ਜਾਂਦਾ, ਖਰਾਬ ਹੋ ਜਾਂਦਾ, ਸੋ ਕਈ ਚੀਜ਼ਾਂ ਹੋ ਸਕਦੀਆਂ। 27 ਅਜੇ ਦੂਰ ਆ ਜਾਏ। ਹਾਂਜੀ 2027 ਚ ਉਹਨਾਂ ਦਾ ਵਰਕ ਪਰਮਿਟ ਮੁੱਕਣਾ ਆ। ਅਜੇ 27 ਬਹੁਤ ਦੂਰ ਆ। ਤੁਸੀਂ ਸਾਨੂੰ 2026 ਦੇ ਵਿੱਚ 27 ਦੇ ਵਿੱਚ ਫੇਰ ਆਪਾਂ ਗੱਲ ਕਰ ਲਾਂਗੇ। ਉਦੋਂ ਡਿਪੈਂਡ ਕਰਦਾ ਕਿ ਉਦੋਂ ਕੀ ਚੱਲਦਾ ਉਹਨਾਂ ਦੇ ਨਾਲ। ਉਹ ਅੱਛਾ ਭਾਜੀ, ਮੈਂ ਇਹੀ ਪੁੱਛਣਾ ਸੀਗਾ ਵੀ ਜੇ ਉਹ ਇੱਥੇ ਹੀ ਆ ਤੇ ਮਤਲਬ ਇੱਥੇ ਛੇਤੀ ਹੋ ਸਕਦਾ ਹੈ ਭੈਣਾਂ ਵੱਲੋਂ ਜਾਂ ਕੋਈ ਮਤਲਬ ਦੱਸ ਦਿੱਤਾ ਵੀ ਸੇਮ ਟਾਈਮ ਹੀ ਲੱਗਣਾ ਕਿ ਨਹੀਂ? ਹਾਂਜੀ, ਤੇ ਇੱਥੇ ਹੋਣਾ ਵੀ ਨਹੀਂ ਉਹਦਾ, ਹੋ ਜਾਣੇ ਆ। ਕੱਚਾ ਬੰਦਾ ਨਹੀਂ ਇੱਥੇ ਭੈਣਾਂ ਦੇ ਬੇਸ ਤੇ ਪੱਕਾ ਹੋ ਸਕਦਾ। ਵੇਵਰ ਵੂਵਰ ਲੈਣੇ ਪੈਂਦੇ, ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਵਿੱਚ। ਮਨਪ੍ਰੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਕੁਐਸਚਨ ਹੈਗਾ ਭਾਜੀ, ਮੇਰਾ ਅਸਾਈਲਮ ਡਿਨਾਈਡ ਹੋਇਆ ਤੇ ਅਪੀਲਾਂ ਵੀ ਸਾਰੀਆਂ ਡਿਨਾਈਡ ਹੋਈਆਂ ਤੇ ਮੈਂ ਹੁਣ ਵਿਆਹ ਵਾਲਾ ਕੇਸ ਲਾਇਆ, ਉਹ 'ਚ ਭਾਜੀ ਮੇਰਾ ਵਰਕ ਪਰਮਿਟ ਆ ਗਿਆ ਵਿਆਹ ਵਾਲੇ 'ਚ, ਤੇ ਭਾਜੀ ਮੇਰਾ ਗ੍ਰੀਨ ਕਾਰਡ ਆ ਸਕਦਾ? ਮੇਰੇ ਕੋਲ I-94 ਵੀ ਹੈਗਾ ਸੀ ਭਾਜੀ। ਵਿਆਹ ਵਾਲੇ ਦੇ ਵਿੱਚ ਵਰਕ ਪਰਮਿਟ ਆ ਗਿਆ ਮੇਰਾ ਵੀਰ। ਇੱਥੇ ਪਹਿਲਾਂ ਤਾਂ ਮੈਨੂੰ ਕੋਈ ਘਪਲਾ ਲੱਗਦਾ ਇਦਾਂ, ਜੇ ਅਸਾਈਲਮ ਦਾ ਕੇਸ ਜੇ ਫੇਲ ਹੋਇਆ ਤਾਂ ਉਹ ਕੀ 485 ਫਾਈਲ ਕੀਤਾ ਵਕੀਲ ਨੇ? ਹਾਂਜੀ ਭਾਜੀ 485। ਸੋ ਪਹਿਲੀ ਗੱਲ ਤਾਂ ਇਹ ਆ ਮੇਰਾ ਵੀਰ, 485 ਜਿਹੜਾ ਫਾਈਲ ਕਰਨਾ ਬਣਦਾ ਨਹੀਂ ਸੀਗਾ। ਚਲੋ ਵਰਕ ਪਰਮਿਟ ਆ ਗਿਆ, ਇਹ ਥੋੜੀ ਦੇਰ ਦੀ ਖੁਸ਼ੀ ਹੋਣੀ ਹੈ ਜਦੋਂ ਇਮੀਗ੍ਰੇਸ਼ਨ ਨੂੰ ਪਤਾ ਲੱਗਣਾ 485 ਉਹਨੇ ਡਿਨਾਈ ਕਰ ਦੇਣਾ। ਸੋ ਇਹ ਨਾ ਪ੍ਰੋਸੈਸ ਤੁਸੀਂ ਗਲਤ ਜਿਹੜਾ ਕਰ ਰਹੇ ਆ, ਤੇ ਇਹਦੇ ਵਿੱਚ 212 ਵੇਵਰ 601 ਵੇਵਰ ਇਹ ਹੋਰ ਪ੍ਰੋਸੈਸ ਹੈ। ਪ੍ਰੋਸੈਸ ਤੁਹਾਡਾ ਗਲਤ ਕੀਤਾ ਹੈ, ਬਾਅਦ ਚ ਨਾ ਤੁਸੀਂ ਵਿੱਚ ਵਿਚਾਲੇ ਫਸ ਜਾਣਾ। ਤੇ ਜਿਹਨੇ ਵੀ ਇਹ ਫਾਈਲ ਕੀਤਾ ਉਹਨੂੰ ਪੁੱਛੋ ਕਿ ਕਿਹੜੇ ਹਿਸਾਬ ਨਾਲ 485 ਲਗਾਇਆ ਉਹਨੇ। ਓਕੇ, ਤੇ ਭਾਜੀ ਮਤਲਬ ਇਹ ਵਰਕ ਪਰਮਿਟ ਜਿਹੜਾ ਦੇਤਾ ਉਹਨਾਂ ਨੇ, ਮਤਲਬ ਮੁੜ ਕੇ ਗ੍ਰੀਨ ਕਾਰਡ ਹੋਲਡ ਕਰ ਦੇਣਗੇ ਫਿਰ, ਨਹੀਂ ਦੇਣਗੇ? ਵਰਕ ਪਰਮਿਟ ਤਾਂ ਮੇਰੇ ਵੀਰ ਨੂੰ ਤਾਂ ਦਿੱਤਾ ਕਿ 485 ਫਾਈਲ ਕੀਤਾ ਸੀਗਾ। ਸੋ ਇਦਾਂ ਨਾ, ਜੇ ਇਹ ਕੀ ਪੈਰਾਲੀਗਲ ਤੋਂ ਕਰਾਇਆ ਸੀਗਾ, ਵਕੀਲ ਤੋਂ ਫਾਈਲ ਕਰਾਇਆ ਸੀਗਾ? ਇਹ ਭਾਜੀ ਪੈਰਾਲੀਗਲ ਨੇ ਕੀਤਾ, ਉਹਨੇ ਆਪ ਹੀ। ਬਸ ਫਿਰ ਦੇਖ ਮੇਰਾ ਵੀਰ, ਪੈਰਾਲੀਗਲਾਂ ਨੇ ਤਾਂ ਪੱਲੇ ਇੰਨਾ ਕੁ ਹੁੰਦਾ ਹੈਗਾ। I-94 ਦੇਖਿਆ ਤੇ ਉਹਨਾਂ ਨੇ ਗ੍ਰੀਨ ਕਾਰਡ ਲੈਣਾ, ਤੇ ਵਿੱਚ ਵਾਲਾ ਤਾਂ ਸਾਰਾ ਟੈਕਨੀਕਲ ਉਹ ਖਾਈ ਗਿਆ ਕਿ ਜਿਹੜਾ ਡੀਪੋਰਟੇਸ਼ਨ ਜਿਹੜੀ ਲੱਗੀ ਉਹਨੂੰ ਕਿੱਦਾਂ ਡੀਲ ਕਰਨਾ। ਤੇ ਇਹ ਪੈਰਾਲੀਗਲ ਨੇ ਫਿਰ ਪੈਸੇ ਖਰਾਬ ਕਰਨੇ ਤੇ ਟਾਈਮ ਖਰਾਬ ਕਰਨਾ, ਇਹਦੇ ਵਿੱਚੋਂ ਕੁਝ ਲੱਭਣਾ ਨਹੀਂ ਤੈਨੂੰ। ਤੇ ਇਹਨੂੰ ਜਿਹੜਾ ਪ੍ਰੋਸੈਸ ਹਾਂਜੀ ਭਾਜੀ, ਉਹ ਨਾ ਵਕੀਲ ਨੇ ਮੁੜ ਕੇ, ਮੈਂ ਦੁਬਾਰਾ ਵਕੀਲ ਹੋ ਗਿਆ ਸੀ, ਉਹਨਾਂ ਓਪਨ ਟੂ ਰੀਮੋਸ਼ਨ ਦੇ ਪੇਪਰ ਮਤਲਬ ਦੁਬਾਰਾ ਓਪਨ ਕੀਤਾ ਕੇਸ। ਹਾਂਜੀ, ਉਹ ਜੇ ਟਰਮੀਨੇਟ ਹੋ ਜਾਂਦਾ, ਉਹ ਜੇ ਕੇਸ ਜੇ ਟਰਮੀਨੇਟ ਹੋ ਜਾਂਦਾ ਨਾ ਤੁਹਾਡਾ, ਹਾਂਜੀ, ਫਿਰ ਤੁਹਾਡੀ ਗੱਲ ਬਣੂਗੀ। ਤੇ ਉਹਨਾਂ ਤੁਹਾਨੂੰ ਜਿਹੜਾ ਡੀਲ ਕਰਨਾ ਪੈਣਾ, ਜੇ ਨਹੀਂ ਜੇ ਮੋਸ਼ਨ ਟੂ ਰੀਓਪਨ ਨਹੀਂ ਗ੍ਰਾਂਟ ਹੁੰਦਾ ਤੇ ਫਿਰ ਤੁਹਾਡਾ ਜਿਹੜਾ ਹਿਸਾਬ ਕਿਤਾਬ ਜਿਹੜਾ ਉਹ ਹੋਰ ਆ, ਕੰਟਰੀ ਆਊਟ ਕਰਨ ਵਾਲਾ ਤੁਹਾਨੂੰ ਪ੍ਰੋਸੈਸ ਫੋਲੋ ਕਰਨਾ। ਤੇ ਤੁਸੀਂ ਵਕੀਲ ਨੇ ਜਿਹੜਾ ਆਪਣਾ ਨਾ, ਜਿਹੜਾ ਜਿਹਨੇ ਮੋਸ਼ਨ ਟੂ ਰੀਓਪਨ ਕੀਤਾ, ਉਹਨੇ ਤੁਸੀਂ ਰਾਬਤਾ ਰੱਖੋ। ਇਹਦੇ ਵਿੱਚ ਆ ਪੈਰਾਲੀਗਲ ਪੂਰਾ ਲੀਗਲਾਂ ਦੀ ਨਾ ਸਲਾਹ ਲਿਆ ਕਰੋ, ਜੇ ਕੋਈ ਬੰਦਾ ਆਪਣਾ ਜਿੱਥੇ ਡੀਪ। ਓਕੇ ਭਾਜੀ, ਭਾਈ ਜਿੱਦਾਂ ਵਕੀਲ ਲੱਗੇਗਾ ਉਹਦੀ ਸਲਾਹ ਨਾਲ ਚੱਲਣਾ ਹੈ ਨਾ ਭਾਈ? ਉਹਦੀ ਸਲਾਹ ਨਾਲ ਚੱਲੋ ਤੁਸੀਂ। ਨਵਜੋਤ ਸਿੰਘ ਜਿਹੜੇ ਸੌਂਦੇ ਵੀ ਪਏ ਨਾ ਮੇਰੇ ਵੀਰੋ, ਜੇ ਇੱਕ ਵਾਰੀ ਡੀਪੋਰਟੇਸ਼ਨ ਲੱਗ ਗਈ ਨਾ, ਤੇ ਇਹ ਪੈਰਾਲੀਗਲ ਪੂਰਾ ਲੀਗਲ ਦੇ ਚੱਕਰ ਛੱਡ ਦੋ। ਇਹ ਤਾਂ ਉਹੀ ਹਿਸਾਬ ਕਿਤਾਬ ਆ ਕਿ ਬੰਦਾ ਕਹੇ ਮੈਨੂੰ ਕੈਂਸਰ ਹੋਇਆ ਤੇ ਉਹ ਕਹਿੰਦਾ ਕਿ ਮੈਂ ਵੈਦ ਕੋ ਜਾ ਕੇ ਚੂਰਨ ਖਾਣਾ, ਉਹਲਾ ਹਿਸਾਬ ਹੋ ਜਾਂਦਾ ਵਾ। ਨਵਜੋਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੈਂ 2017 ਵਿੱਚ ਜੂ ਵੀਜ਼ਾ ਲਾਇਆ ਸੀਗਾ, ਤੇ ਆਪਣੇ ਕਿੰਨਾ ਕੁ ਟਾਈਮ ਹੋ ਲੱਗਦਾ 2017 ਦੇ ਕੇਸ ਨੂੰ ਸਟਾਰਟ ਹੋਣ ਨੂੰ? 16 ਕਦੇ ਕੇਸ ਚੱਲਦੇ ਆ ਤੁਹਾਡਾ? 1.5-2 ਸਾਲ? ਹਾਂਜੀ ਮੇਰੇ ਕੋਲ, ਹਾਂਜੀ 1.5-2 ਸਾਲ। ਠੀਕ ਹੈ। ਦਵਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ, ਮੇਰੇ ਕੋਲ ਗ੍ਰੀਨ ਕਾਰਡ ਹੈ, ਗ੍ਰੀਨ ਕਾਰਡ ਨੈਕਸਟ ਮੰਥ ਐਕਸਪਾਇਰ ਹੋ ਰਿਹਾ, ਉਹਦੇ ਲਈ ਅਪਲਾਈ ਕਰਨਾ ਕਿੰਨਾ ਟਾਈਮ ਲੱਗੂਗਾ ਤੇ ਉਹਦੀ ਫੀਸ ਕਿੰਨੀ ਹੈ? ਗ੍ਰੀਨ ਕਾਰਡ ਕਿਹੜਾ ਤੁਹਾਡਾ, 2 ਸਾਲ ਵਾਲਾ ਕਿ 10 ਸਾਲ ਵਾਲਾ? 10 ਸਾਲ। ਸਿਟੀਜ਼ਨ ਨਹੀਂ ਕੀਤੀ ਤੁਸੀਂ ਅਜੇ? ਨਹੀਂ। ਅੱਛਾ, ਉਹ ਤਾਂ ਤੁਹਾਨੂੰ ਇੱਕ ਤਾਂ ਜਿਹੜਾ ਟੈਂਪਰੇਰੀ ਵਾਲਾ ਐਕਸਟੈਂਸ਼ਨ ਆ ਉਹ ਉਹਨਾਂ ਨੇ ਰਾਈਟ ਵੇ ਦੇ ਦੇਣੀ ਆ, ਤੇ 1.5 ਸਾਲ ਜਿਹੜਾ I-90 ਫਾਰਮ ਦਾ ਜਿਹੜਾ ਉਹ ਲੱਗਦਾ। ਤੇ ਉਹਦੀ ਫੀਸ ਕਿੰਨੀ ਹੈ? ਫੀਸ ਜੇ ਤੁਹਾਡੇ ਕੋਲ ਪੈਸੇ ਘੱਟ ਆ ਤਾਂ ਤੁਸੀਂ ਉਹਦਾ ਫੀ ਵੇਵਰ ਕਰਕੇ ਜਿਹੜਾ $0 ਤੇ ਵੀ ਕਰਾ ਸਕਦੇ। ਠੀਕ ਹੈ। ਪਰਮਿੰਦਰ ਸਿੰਘ ਜੀ। ਪਰਮਿੰਦਰ ਜੀ। ਹੈਲੋ। ਹਾਂਜੀ 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 ਸਤਿ ਸ਼੍ਰੀ ਅਕਾਲ ਭਾਈ। ਜੀ ਜੀ ਭਾਜੀ ਮੇਰਾ ਕੁਐਸਚਨ ਸੀਗਾ ਭਾਜੀ, ਜਿੱਦਾਂ ਮੇਰੀ ਫਰੈਂਡ ਆਪਣੇ ਕੈਨੇਡਾ ਤੋਂ USA ਆਈ ਆ ਸਟੱਡੀ ਵੀਜ਼ੇ ਤੇ ਉੱਥੇ ਉਹ PR ਆ ਕੈਨੇਡਾ ਵਿੱਚ ਜੀ, ਤੇ ਭਾਜੀ ਉਹ ਜਨਵਰੀ ਦੀ ਆਈ ਆ, ਤੇ ਉਹਨੇ ਕੇਸ ਦਾ ਜਿਹੜਾ ਕੋਰਸ ਲਈ ਸੀ ਉਹਨੂੰ ਕਿਸੇ ਨੇ ਕਿਹਾ ਸੀ ਕਿ ਚੇਂਜ ਕਰ ਸਕਦੀ ਆ, ਪਰ ਉਹਦੇ ਕੋਰਸ ਚੇਂਜ ਨਹੀਂ ਹੋਏ।
ਤੇ ਉਹਨੇ ਜਨਵਰੀ ਦੀ ਆਈ ਆ ਤੇ ਉਹਨੇ ਸਟੱਡੀ ਵੀ ਛੱਡੀ ਆ। ਜੇ ਹੁਣ ਉਹਨੇ ਵਾਪਸ ਜਾਣਾ ਹੋਵੇ ਭਾਜੀ ਜਿੱਦਾਂ, ਤੇ ਉਹਦੇ ਕੋਲ ਟੂਰਿਸਟ ਵੀਜ਼ਾ ਵੀ ਸੀਗਾ ਪਹਿਲਾਂ, ਜਿੱਦਾਂ ਹੁਣ ਉਹਨੇ ਆਪਣਾ ਸਟੱਡੀ ਵੀਜ਼ਾ ਲਿਆ ਆ USA ਦਾ। ਤੇ ਭਾਜੀ ਉਹਨੇ ਜੇ ਵਾਪਸ ਜਾਣਾ ਹੋਵੇ, ਜੇ ਮੁੜ ਕੇ ਫੇਰ ਕਦੇ ਜਿੱਦਾਂ ਟੂਰਿਸਟ ਵੀਜ਼ੇ ਤੇ ਵਾਪਸ ਆਉਣਾ ਹੋਵੇ, ਉਹਦਾ ਕਿੱਦਾਂ ਹੋਊਗਾ ਕਿ ਉਹਦਾ ਬੈਨ ਲੱਗ ਜਾਊਗਾ USA ਤੋਂ? ਭਾਜੀ ਇਹ ਡਿਪੈਂਡ ਕਰਦਾ ਕਿ ਉਹਦਾ ਜਿਹੜਾ I-20 ਹੁੰਦਾ ਡਾਕੂਮੈਂਟ ਨਾ, ਯੂਨੀਵਰਸਿਟੀ ਦਾ ਜਿਹੜਾ ਸਕੂਲ ਵਾਲੇ ਸਟੂਡੈਂਟ ਦਿੰਦੇ ਆ, ਤੇ ਜਿਹੜਾ ਹੁੰਦਾ, ਇਹਨੂੰ ਸੁਣਿਓ ਧਿਆਨ ਨਾਲ ਗੱਲ, ਹੋ ਸਕਦਾ ਤੁਹਾਨੂੰ ਵਾਪਸ ਵੀ ਇਹ ਸੁਣਨੀ ਪਵੇ ਮੈਂ ਕੀ ਗੱਲ ਕਰਦਾ ਪਿਆ। ਤੇ ਪਹਿਲਾਂ ਤਾਂ ਨਾ ਇਹਦਾ ਵਕੀਲ ਥੋੜੀ ਜਿਹੀ ਟੈਕਨੀਕਲ ਮੁੱਦਾ ਜਿਹੜਾ ਹੋ ਜਾਂਦਾ ਹੈ ਨਾ, ਇਹ ਆਨਲਾਈਨ ਵਾਲਾ ਮੁੱਦਾ ਨਹੀਂ ਹੈਗਾ ਕਿ ਆਊਟ ਆਫ ਸਟੇਟਸ ਜਿਹੜੀ ਹੋਈ ਹੈ ਨਾ, ਇਹ ਤੁਸੀਂ ਕਿੱਥੇ ਕੁਇਕ ਐਡਵਾਈਸ ਲੱਭੀ ਜਾਂਦੇ ਆ। ਤਾਂ ਕੀ ਚੀਜ਼ ਹੁੰਦੀ ਹੈ ਕਿ ਜਦੋਂ ਸਟੂਡੈਂਟ ਹੁੰਦਾ ਨਾ, ਉਹ ਅਨਲੌਫੁਲੀ ਪ੍ਰੈਜ਼ੈਂਸ ਜਿਹੜੇ ਇਮੀਗ੍ਰੇਸ਼ਨ ਰੂਲ ਆ ਸਟੂਡੈਂਟਾਂ ਦੇ ਲਈ ਅਲੱਗ ਹੁੰਦੇ ਆ। ਉਹ ਕਹਿੰਦੇ ਆ ਕਿ ਸਟੂਡੈਂਟ ਜਦੋਂ ਅਨਲੌਫੁਲੀ ਪ੍ਰੈਜ਼ੈਂਸ ਉਹਦਾ ਹੁੰਦਾ, ਜਾਂ ਤੁਹਾਨੂੰ ਇਮੀਗ੍ਰੇਸ਼ਨ ਜੱਜ ਕਹਿੰਦਾ, ਤੇ ਜਾਂ ਫਿਰ ਜਿਹੜੀ USCIS ਆ ਉਹ ਆਪਣਾ ਨੋਟੀਫਾਈ ਕਰਦੀ ਆ ਕਿ ਇਹ ਅਨਲੌਫੁਲੀ ਪ੍ਰੈਜ਼ੈਂਸ ਆ। ਹੁਣ ਮੈਨੂੰ ਇਹ ਨਹੀਂ ਪਤਾ ਤੁਹਾਡੇ ਫੈਕਟ ਪੈਟਰਨ ਚੋਂ ਕਿ ਉਹਦਾ ਸਕੂਲ ਦੇ ਨਾਲ I-20 ਉਹਦਾ ਕੀ ਸਟੇਟਸ ਬਣਿਆ, ਕਿ ਉਹ ਸਿਰਫ ਜਿਹੜੀ ਆਊਟ ਆਫ ਸਟੇਟਸ ਹੋਈ ਆ ਕਿ ਸਕੂਲ ਜਾਣਾ ਉਹਨੇ ਛੱਡਿਆ, ਕਿ ਉਹ ਅਨਲੌਫੁਲੀ ਪ੍ਰੈਜ਼ੈਂਟ ਵੀ ਸੀ, ਕਿ ਉਹਦਾ ਜਿਹੜਾ ਪੇਪਰ ਸੀਗੇ ਸਾਰੇ ਖਤਮ ਕਰਤੇ। ਜੇ ਤਾਂ ਅਨਲੌਫੁਲ ਪ੍ਰੈਜ਼ੈਂਸ ਨਹੀਂ ਚੜੀ ਉਹਦੇ ਰੈਕਡ ਤੇ, ਫਿਰ ਤਾਂ ਉਹਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬਾਲੀ, ਵੀਜ਼ਾ ਉਹਨੂੰ ਨਵਾਂ ਲਵਾਉਣਾ ਪੈਣਾ। ਪਰ ਜੇ ਉਹਦੇ ਅਨਲੌਫੁਲ ਪ੍ਰੈਜ਼ੈਂਸ ਚੜ ਗਈ ਆ 6 ਮਹੀਨੇ ਦੇ ਉੱਤੇ, ਫਿਰ ਉਹਤੇ 3 ਸਾਲ ਦਾ ਬੈਨ ਜਿਹੜਾ ਉਹ ਲੱਗਣਾ। ਤੇ ਭਾਜੀ ਉਹਦਾ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਚੜ ਗਿਆ ਕਿ ਨਹੀਂ? ਸਾਨੂੰ ਜਿੱਦਾਂ ਭਾਜੀ ਆਨਲਾਈਨ ਜਿੱਦਾਂ ਉਹਨੂੰ ਕੋਈ ਮੇਲ ਵਗੈਰਾ ਤਾਂ ਕਿਸੇ ਪਾਸੇ ਕੁਝ ਵੀ ਨਹੀਂ ਆਈ ਆ ਜਿੱਦਾਂ ਕਿਸੇ ਤਰ੍ਹਾਂ ਦੀ? ਮੇਲ ਉਹੀ ਐਡਰੈਸ ਤੇ ਆਣੀ ਆ ਜਿਹੜਾ ਉਹਨੇ ਪਹਿਲਾਂ ਉਹਨਾਂ ਦੇ ਸਿਸਟਮ 'ਚ ਸੀਗਾ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹਨੇ ਐਡਰੈਸ ਚੇਂਜ ਕੀਤਾ, ਅਪਡੇਟ ਕੀਤਾ, AR11 ਫਾਰਮ ਫਾਈਲ ਕੀਤਾ, ਨਹੀਂ ਕੀਤਾ, ਹਨਾ। ਠੀਕ ਹੈ ਭਾਜੀ। ਈਮੇਲ ਐਡਰੈਸ ਤੇ ਨਹੀਂ ਕੋਈ ਉਹਨਾਂ ਦਾ ਜਿੱਦਾਂ ਆਊਟ ਆਫ ਸਟੇਟਸ ਕਰ ਦਿੰਦੇ ਉਹਦਾ ਕੁਝ ਵੀ? ਈਮੇਲ ਨਹੀਂ ਭਾਜੀ, ਉਹਨਾਂ ਨੇ ਕਰਨੀ, ਨੋਟਿਸ ਉਹਨਾਂ ਨੇ ਭੇਜਣਾ ਹੁੰਦਾ। ਤੇ ਇਹਦੇ ਵਿੱਚ ਬੈਸਟ ਇਹੀ ਹੈਗਾ ਆਪਣੇ ਸਕੂਲ ਦੇ ਨਾਲ ਰਾਬਤਾ ਕਰਕੇ ਉਹ ਕਰ ਸਕਦੇ ਆ। ਤੇ ਇਮੀਗ੍ਰੇਸ਼ਨ ਨੇ ਜਿਹੜਾ ਵੀ ਉਹਨਾਂ ਦੇ ਸਿਸਟਮ 'ਚ ਐਡਰੈਸ ਹੈਗਾ ਉੱਤੇ ਉਹਨਾਂ ਨੇ ਨੋਟੀਫਾਈ ਕਰਨਾ ਹੁੰਦਾ। ਤੇ ਜੇ ਉਹਨਾਂ ਨੇ ਕਹਿਤਾ ਕਿ ਇਹ ਤੇਰਾ F1 ਸਟੇਟਸ ਕੈਂਸਲਡ ਆ, ਤੂੰ ਵਾਇਲੇਸ਼ਨ ਦੇ ਵਿੱਚ ਆ, ਤੇ ਫਿਰ ਅਨਲੌਫੁਲ ਪ੍ਰੈਜ਼ੈਂਸ ਰਾਈਟ ਵੇ ਸ਼ੁਰੂ ਹੋ ਜਾਂਦੀ ਹੈ। ਧੰਨਵਾਦ ਜੀ। ਕਰਨਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਇਹ ਹੈ ਜੀ, ਮੈਂ ਸਰ ਆਪਣੀ ਵਾਈਫ ਦੀ ਪਟੀਸ਼ਨ ਕੀਤੀ ਸੀਗੀ, 350 ਦਿਨ ਹੋ ਗਿਆ ਜੀ, ਕਿੰਨੇ ਕੁ ਇੰਟਰਵਿਊ ਆ ਜਾਂਦੀ ਹੈ ਜੀ? ਜੀ ਸਾਲ ਡੇਟ ਕੀ ਆਪਣਾ ਪਟੀਸ਼ਨ ਕਿਹੜੀ ਕੀਤੀ? ਸਿਟੀਜ਼ਨ ਨੇ ਘਰ ਵਾਲੀ ਦੀ ਕੀਤੀ ਕਿ ਅਸਾਈਲੀ ਨੇ ਕੀਤੀ ਆ? ਮਾੜਾ ਜਿਹਾ ਦੱਸੋ। ਨਹੀਂ ਭਾਜੀ ਮੇਰਾ ਅਸਾਈਲਮ ਦਾ ਕੇਸ ਸੀਗਾ ਭਾਜੀ ਪਾਸ ਹੈ, ਤੋਂ ਮੇਰਾ ਗ੍ਰੀਨ ਕਾਰਡ ਭਾਜੀ ਆ ਗਿਆ, ਪਰ ਪਟੀਸ਼ਨ ਕੀਤੀ ਨੂੰ ਸਾਲ ਹੋ ਗਿਆ ਨਾ ਭਾਜੀ। ਮੈਨੂੰ ਪ੍ਰੋਸੈਸਿੰਗ ਟਾਈਮ ਜਿਹੜਾ ਤੁਹਾਨੂੰ ਨਾ ਕਿਹੜੇ ਸਰਵਿਸ ਸੈਂਟਰ ਮੁਰੇ ਉੱਥੋਂ ਵੇਖ ਕੇ ਜਿਹੜਾ ਪਤਾ ਲੱਗਣਾ ਕਿ ਕਿੱਥੇ ਚੱਲਦਾ ਪਿਆ ਵਾ ਆਨਲਾਈਨ। 2-3 ਸਾਲ ਲੱਗੀ ਜਾਂਦੇ ਆ ਇਹਦੇ। ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ। ਰਮਨਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਇਮੀਗ੍ਰੇਸ਼ਨ ਕੋਰਟ ਵਿੱਚ ਵੀ ਮੇਰਾ ਕੇਸ ਸੀ 5 ਸਤੰਬਰ ਦਾ, ਤੇ ਸਾਡੇ ਵਕੀਲ ਨੇ ਕਿਹਾ ਵੀ ਤੁਹਾਡਾ ਕੇਸ ਡਿਨਾਈ ਕਰ ਦਿੱਤਾ ਜੱਜ ਨੇ, ਕਿਉਂਕਿ ਮੇਰੇ ਹਸਬੈਂਡ ਦਾ ਅਸਾਈਲਮ ਆਫਿਸ ਦੇ ਵਿੱਚ ਸੀ। ਸੌਰੀ, ਤੁਸੀਂ ਕਿਹਾ ਤੁਹਾਡਾ ਕੇਸ ਡਿਨਾਈ ਕਰਤਾ ਜੱਜ ਨੇ, ਇਹ ਕਹਿ ਕੇ ਕਿ ਹਸਬੈਂਡ ਅਸਾਈਲਮ ਆਫਿਸ 'ਚ? ਹਾਂਜੀ, ਕਿਉਂਕਿ ਤੁਹਾਡਾ ਕੇਸ ਇਕੱਠਾ ਹੋਣਾ ਚਾਹੀਦਾ ਹੈ। ਨਹੀਂ, ਡਿਨਾਈ ਕੀਤਾ ਕਿ ਡਿਸਮਿਸ ਕੀਤਾ? ਦੋਨਾਂ ਚੀਜ਼ਾਂ 'ਚ ਬਹੁਤ ਫਰਕ ਹੈਗਾ। ਡਿਸਮਿਸ ਕਰਤਾ, ਸੌਰੀ ਭਾਈ, ਡਿਸਮਿਸ ਕਰਤਾ। ਨਹੀਂ, ਉਹ ਵਧੀਆ ਗੱਲ ਆ, ਤੁਸੀਂ ਥੱਲੇ ਜਾ ਕੇ ਅਸਾਈਲਮ ਆਫਿਸ 'ਚ ਆਪਣੇ ਹਸਬੈਂਡ ਦੇ ਨਾਲ ਲਾਓ ਕੇਸ ਆਪਣਾ। ਠੀਕ ਹੈ। ਤੇ ਭਾਜੀ ਹੁਣ ਕਿੱਦਾਂ ਵੀ, ਹੁਣ ਸਾਡਾ ਜੋ ਨੈਕਸਟ ਟਾਈਮ ਅਸੀਂ ਜਿੱਦਾਂ ਹੁਣ ਮੈਂ ਆਫਿਸ ਅਸਾਈਲਮ ਆਫਿਸ ਵਿੱਚ ਲਗਾਵਾਂਗੇ ਤਾਂ ਹੁਣ ਸਾਡਾ ਵੀ ਨੈਕਸਟ ਇਕੱਠਾ ਹੀ ਆਏਗਾ? ਹਾਂਜੀ, ਉਹ ਤੁਹਾਨੂੰ ਰਿਕੁਐਸਟ ਕਰਨੀ ਪੈਣੀ ਹੈ। ਠੀਕ ਹੈ ਭਾਜੀ, ਵੀ ਸਾਨੂੰ ਐਪਲੀਕੇਸ਼ਨ ਪਾਣੀ ਪੈਣੀ ਵੀ ਸਾਡੀ ਇਕੱਠਾ ਕਰੋ। ਹਾਂਜੀ ਠੀਕ ਹੈ। ਤੇ ਭਾਜੀ ਫਿਰ ਆਪਣਾ ਵੀ ਜੇ ਸੇਮ ਪ੍ਰੋਸੈਸ ਹੋਏਗਾ ਵੀ ਜਿੱਦਾਂ 2 ਸਾਲ 3 ਸਾਲ ਜਿੰਨੇ ਟਾਈਮ ਲੱਗਦਾ ਉਹਨਾਂ ਟਾਈਮ ਲੱਗੂਗਾ ਕਿ ਐਵੇਂ ਜਲਦੀ ਹੋ ਸਕਦਾ ਹੈ? ਜ਼ਿਆਦਾ ਵੀ ਲੱਗ ਸਕਦਾ ਉਹ ਤੋਂ। ਠੀਕ ਹੈ। ਫਿਰ ਉਸ ਤੋਂ ਬਾਅਦ ਅਸਾਈਲਮ ਆਫਿਸ ਤੋਂ ਬਾਅਦ ਵੀ ਸਾਡਾ ਇਮੀਗ੍ਰੇਸ਼ਨ ਦੇ ਵਿੱਚ ਹੀ ਇਕੱਠਾ ਆਏਗਾ? ਹਾਂਜੀ। ਨਹੀਂ ਹੋ ਸਕਦਾ, ਤੁਸੀਂ ਪਾਸ ਵੀ ਹੋ ਜਾਓ, ਤੁਸੀਂ ਇਹ ਗੱਲ ਹੀ ਮੰਨ ਕੇ ਚੱਲਦੇ ਆ ਕਿ ਅਸਾਈਲਮ ਆਫਿਸ ਨੇ ਫੇਲ ਹੀ ਕਰਨਾ। ਚਲੋ ਠੀਕ ਹੈ ਭਾਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸੋਤਿਆਂ ਦੱਸਦੇ ਜਾਈਏ, ਜੇ ਤੁਸੀਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ 'ਚ ਅਪਾਇੰਟਮੈਂਟ ਬਣਾਉਣੀ ਆ, ਉਹਨਾਂ ਦਾ ਨੰਬਰ 415-909-0503 4159090503। ਤੇ ਸਾਡੇ ਅਗਲੇ ਕਾਲਰ ਆ ਹਰਪ੍ਰੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਾਲ ਪਹਿਲਾਂ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਆਪਣਾ ਤੇ ਵਾਈਫ ਦਾ, ਤੇ ਸਾਲ ਬਾਅਦ ਵਾਈਫ ਦਾ ਲੈਟਰ ਆਇਆ ਆਪਣਾ ਰਿਕੁਐਸਟ ਫॉर ਇਨੀਸ਼ੀਅਲ ਐਵੀਡੈਂਸ ਹਾਂਜੀ ਇਨਕੰਪਲੀਟ I-485 ਐਪਲੀਕੇਸ਼ਨ, ਤੇ
ਇਹ ਭਾਜੀ ਇਹਦਾ ਆਪਣਾ ਜੇ ਮੰਨ ਲਓ ਦੁਬਾਰਾ ਭੇਜੀਏ ਤੇ ਫਿਰ ਉੱਥੇ ਰਿਜ਼ਿਊਮ ਕਰਨਗੇ ਕਿ ਦੁਬਾਰਾ ਸ਼ੁਰੂ ਹੋਏਗਾ ਪ੍ਰੋਸੈਸ? ਨਹੀਂ, ਉੱਥੇ ਜਿੱਦਾਂ ਲਿਖੇ। ਹਾਂਜੀ, ਬੋਲੋ। ਉੱਥੋਂ ਹੀ ਕਰੋਗੇ ਰਿਜ਼ਿਊਮ, ਕਿਉਂਕਿ ਰਿਕੁਐਸਟ ਫॉर ਐਵੀਡੈਂਸ, ਸੋ ਜੋ ਵੀ ਉਹਨਾਂ ਨੇ ਮੰਗਿਆ ਉਹ ਪੇਸ਼ ਕਰ ਦਿਓ ਉਹਨਾਂ ਨੂੰ, ਤੇ ਠੀਕ ਹੈ ਜੀ। ਹਾਂਜੀ, ਉਹ ਫਿਰ ਉਹਦੇ ਵਿੱਚ ਹੀ ਐਡ ਕਰ ਦੋਗੇ। ਧੰਨਵਾਦ। ਹਰਪ੍ਰੀਤ ਢਾਲੀਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਨਾ 2021 ਚ ਕੇਸ ਫੇਲ ਹੋ ਗਿਆ ਸੀਗਾ ਜੀ, ਸਿਆਟਲ ਸੀਗਾ, ਤੇ 22 ਦੇ ਵਿੱਚ ਮੈਂ ਬਰੀਫ ਜਮ੍ਹਾਂ ਕਰਾਇਆ ਵਾ, 2 ਸਾਲ ਹੋ ਗਏ ਅਗਸਤ ਚ, ਤੇ ਉਹ ਸਰਕਾਰੀ ਵਕੀਲ ਉਦੋਂ ਮੇਰੇ ਹੱਕ ਦੇ ਵਿੱਚ ਸੀਗਾ, ਉਹਨਾਂ ਨੇ ਕੋਈ ਬਰੀਫ ਜਮ੍ਹਾਂ ਨਹੀਂ ਕਰਵਾਇਆ, ਤੇ ਇਹਦਾ ਕਿੰਨੇ ਕੁ ਟਾਈਮ ਤੱਕ, ਹੋਰ ਕਿੰਨਾ ਕੁ ਟਾਈਮ ਲੱਗ ਸਕਦਾ ਜੀ ਡਿਸੀਜਨ ਨੂੰ? ਕੋਈ ਪੋਜ਼ਿਟਿਵ ਆ ਸਕਦਾ ਜਾਂ ਕਿੱਦਾਂ ਹੋ ਸਕਦਾ ਜੀ? ਭਾਜੀ ਉਹ ਤਾਂ ਮੁੱਦਿਆਂ ਤੇ ਡਿਪੈਂਡ ਕਰਦਾ ਮੇਰਾ ਵੀਰ, ਕਿ ਕੀ ਮੁੱਦੇ ਸੀਗੇ, ਕੀ ਜੱਜ ਨੇ ਜਦੋਂ ਹਾਂਜੀ, ਉਹ ਸਾਰਾ ਜਿਹੜੇ ਜੱਜ ਨੇ ਬਾਅਦ ਚ ਆਪਾਂ ਨੂੰ ਕੇਸ ਫੇਲ ਦਾ ਭੇਜਿਆ ਸੀਗਾ ਲੈਟਰ, ਉਹਦੇ ਵਿੱਚ ਉਹਨੇ ਉਹ ਸਾਰਾ ਲਿਖਿਆ ਸੀ ਵੀ ਮੈਂ ਸਾਰੇ ਤੁਹਾਡੇ ਪ੍ਰੂਫਾਂ ਨਾਲ ਸੈਟਿਸਫਾਈ ਆ, ਪਰ ਮੈਂ ਪਾਸ ਨਹੀਂ ਕਰਨਾ, ਪਰ ਉਹਦੇ ਵਿੱਚ ਇਹ ਲਿਖਿਆ ਸੀ ਸਿੱਧਾ। ਨਹੀਂ, ਏਦਾਂ ਨਹੀਂ ਹੁੰਦਾ ਵੀਰ, ਰੀਜ਼ਨਿੰਗ ਹੁੰਦੀ ਹੈ ਕਿ ਕ੍ਰੈਡੀਬਲ ਨਹੀਂ ਉਹਨੇ ਫਾਈਂਡ ਕੀਤਾ ਰੀਲੋਕੇਸ਼ਨ ਦੇ ਮੁੱਦੇ ਤੇ, ਸੋ ਮੁੱਦੇ ਤੇ ਡਿਪੈਂਡ ਕਰਦਾ, ਤੇ ਜਿਹੜੀ ਤੁਹਾਡੀ ਹੁਣ BIA 'ਚ ਆਰਗੂਮੈਂਟ ਤੁਸੀਂ ਪੇਸ਼ ਕੀਤੀ ਉੱਤੇ ਡਿਪੈਂਡ ਕਰਦਾ ਕਿ ਕੀ ਹੈ। ਹਾਂਜੀ, ਨਹੀਂ ਉਹ ਜਿਹੜੇ ਆਪਣੇ ਸਾਰੇ ਪ੍ਰੂਫ ਸੀ, ਨਿਊਜ਼ਪੇਪਰ ਵਗੈਰਾ ਜਿੰਨੇ ਵੀ ਜਿਹੜੇ ਐਫੀਡੈਵਿਟ ਸੀਗੇ, ਉਹ ਕਹਿੰਦਾ ਮੈਂ ਸਾਰੇ ਨਾਲ ਐਗਰੀ ਹਾਂ, ਪਰ ਮੈਂ ਪਾਸ ਨਹੀਂ ਕਰਨਾ। ਉਹ ਸਰਕਾਰੀ ਵਕੀਲ ਨੂੰ ਉਹਨੇ ਕਿਹਾ ਸੀਗਾ ਵੀ ਤੂੰ ਲਿਖ ਕੇ ਦੇ, ਵੀ ਇਹ ਝੂਠ ਬੋਲਦਾ। ਉਹ ਸਰਕਾਰੀ ਵਕੀਲ ਨੇ ਕਿਹਾ ਵੀ ਮੈਂ ਨਹੀਂ ਲਿਖ ਕੇ ਦੇਣਾ। ਫਿਰ ਉਹਨਾਂ ਨੇ ਡਿਸੀਜਨ ਪੈਂਡਿੰਗ ਪਾਤਾ ਸੀ, 1 ਮਹੀਨੇ ਬਾਅਦ ਉਹਨੇ ਡਿਨਾਈ ਕਰਤਾ ਸੀ। ਅੱਛਾ ਮੇਰਾ ਵੀਰ, ਪਹਿਲਾਂ ਨਾ ਤੈਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ ਭਾਜੀ। ਜਿਹੜਾ ਜੱਜ ਆ ਨਾ, ਕੋਈ ਏਦਾਂ ਨਹੀਂ ਕਦੀ ਸਰਕਾਰੀ ਵਕੀਲ ਨੂੰ ਫੋਰਸ ਕਰ ਸਕਦਾ ਕਿ ਤੂੰ ਲਿਖ ਕੇ ਦੇ, ਡਿਨਾਈ ਕਰਨਾ। ਉਹ ਮੈਨੂੰ ਪਤਾ ਨਹੀਂ ਹੁਣ ਕਿ ਤੁਹਾਨੂੰ ਤੁਹਾਡੇ ਵਕੀਲ ਨੇ ਦੱਸਿਆ ਜਾਂ ਕੀ ਸਿਸਟਮ। ਜਿਹੜਾ ਜੱਜ ਆ ਉਹ ਜਿਹੜਾ ਜੱਜ ਆ ਮੇਰਾ ਵੀਰ, ਉਹ ਨਿਊਟਰਲ ਪਾਰਟੀ ਜਿਹੜਾ ਹੁੰਦਾ ਵਾ, ਤੇ ਸਰਕਾਰੀ ਵਕੀਲ ਦੀ ਆਪਣੀ ਪੋਜੀਸ਼ਨ ਆ। ਕੋਈ ਜੱਜ ਦੇ ਹਿਸਾਬ ਨਾਲ ਥੋੜਾ ਉਹ ਚੱਲਦਾ, ਉਹਨੇ ਆਪਣਾ ਕਰਨਾ ਜੋ ਕਰਨਾ, ਤੇ ਜੱਜ ਨੇ ਦੋਨਾਂ ਦੀ ਸੁਣਨੀ ਹੈ। ਤੇ ਦੂਸਰਾ ਗੱਲ ਆ ਜਿਹੜੀ ਤੁਸੀਂ ਕਹਿੰਦੇ ਨਾ ਡਿਸੀਜਨ ਆ ਕਿ ਮੈਂ ਸਾਰਾ ਐਗਰੀ ਕਰਦਾ, ਮੈਂ ਪਾਸ ਨਹੀਂ ਕਰਨਾ, ਇਹ ਵੀ ਗਲਤ ਗੱਲ ਆ। ਉਹ ਤੁਸੀਂ ਜਿਹੜਾ ਆਪਣਾ ਡਿਸੀਜਨ, ਉਹ ਜਿਹਨੂੰ ਕਿਸੇ ਨੂੰ ਇੰਗਲਿਸ਼ ਪੜ੍ਹਨੀ ਆਉਂਦੀ ਆ ਤਾਂ ਉਹ ਪੜ੍ਹਾਓ, ਉਹਨੂੰ ਰੀਜ਼ਨ ਦੇਣਾ ਪੈਂਦਾ ਕਿ ਉਹ ਕਿਉਂ ਡਿਨਾਈ ਕਰ ਰਿਹਾ ਵਾ, ਕਿ ਉਹ ਕ੍ਰੈਡੀਬਲ ਨਹੀਂ ਤੁਹਾਨੂੰ ਫਾਈਂਡ ਕਰਦਾ, ਜਾਂ ਅਸਾਈਲਮ ਦੀ ਐਲੀਜੀਬਿਲਟੀ ਨਹੀਂ ਆ। ਤੇ ਫਿਰ ਜਿਹੜਾ BIA ਦਾ ਵੀ ਜਿਹੜਾ ਹਾਂਜੀ, ਜਿਹੜਾ ਆਪਾਂ ਬਰੀਫ ਜਮ੍ਹਾਂ ਕਰਾਇਆ ਸੀਗਾ, ਉਹਦੇ ਵਿੱਚ ਉਹ ਜਿਹੜੇ ਸਰਕਾਰੀ ਵਕੀਲ ਦਾ ਬਰੀਫ ਉਹਨੇ ਜਮ੍ਹਾਂ ਨਹੀਂ ਕਰਾਇਆ, ਉਹ ਐਕਸਪਾਇਰ ਹੋਇਆ ਪਿਆ। ਹਾਂਜੀ, ਆਪਣਾ ਕੋਈ ਪੋਜ਼ਿਟਿਵ ਆ ਸਕਦਾ ਰਿਜ਼ਲਟ, ਉਹ ਪੁੱਛਦਾ ਸੀਗਾ ਜੀ। ਉਹੀ ਮੈਂ ਦੱਸ ਰਿਹਾ, ਹੁਣ ਸੁਣ ਤਾਂ ਲਾ ਮੇਰੀ ਗੱਲ। ਜਿਹੜਾ ਸਰਕਾਰੀ ਵਕੀਲ ਦਾ ਬਰੀਫ ਆ ਨਾ, ਉਹ ਕਈ ਕੇਸਾਂ ਦੇ ਵਿੱਚ ਸਰਕਾਰੀ ਵਕੀਲ ਜਿਹੜੇ ਆ ਜਮ੍ਹਾਂ ਨਹੀਂ ਕਰਾਉਂਦੇ। ਉਹ ਕੋਈ ਤੁਹਾਡੇ ਕੇਸ ਨਹੀਂ ਜੇ ਤੁਹਾਨੂੰ ਉਦਾਂ ਹੀ ਵਕੀਲ ਲਾਰੇ ਲਾਈ ਜਾ ਰਿਹਾ ਕਿ ਨਹੀਂ ਤੇਰਾ ਥੱਲੇ ਏਦਾਂ ਸੀਗਾ, ਸਰਕਾਰੀ ਵਕੀਲ ਨੇ ਏਦਾਂ ਨਹੀਂ ਕੀਤਾ, ਉਦਾਂ ਨਹੀਂ ਕੀਤਾ, ਹੁਣ ਨਹੀਂ ਬਰੀਫ ਜਮ੍ਹਾਂ ਕਰਾਇਆ। ਉਹ ਕੋਈ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਤੁਹਾਡੇ ਨਾਲ ਜ਼ਿਆਦਾ ਸਹਾਨੁਭੂਤੀ ਰੱਖਦਾ। ਉਹ ਜਿਹੜੀ ਸਰਕਾਰ ਹੈ, ਕਈ ਵਾਰੀ ਉਹਨੂੰ ਟਾਈਮ ਨਹੀਂ ਲੱਗਦਾ, ਬਹੁਤ ਲੋਕਾਂ ਦੇ ਬਰੀਫ ਜਿਹੜੇ ਛੱਡ ਦਿੰਦੇ ਆ। ਤੇ ਤੁਸੀਂ ਆਪਣਾ ਜਿਹੜਾ ਡਿਸੀਜਨ ਆ ਨਾ, ਇਹਨੂੰ ਕਿਸੇ ਹੋਰ ਜਿਹੜਾ ਇੰਗਲਿਸ਼ ਬੋਲਣ ਵਾਲਾ ਤੁਹਾਡਾ ਬੰਦਾ, ਉਹ ਕੋ ਪੜ੍ਹਾਓ, ਫਿਰ ਤੁਹਾਨੂੰ ਚਾਨਣਾ ਜਿਹੜਾ ਪਊਗਾ ਇੱਕ ਵਾਰੀ ਚੰਗੀ ਤਰ੍ਹਾਂ ਕਿ ਕਿਉਂ ਜੱਜ ਨੇ ਡਿਨਾਈ ਕੀਤਾ। ਉਹ ਤੁਹਾਡੀਆਂ ਗੱਲਾਂ ਸੁਣ ਕੇ ਐਂ ਲੱਗਦਾ ਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਡਿਨਾਈ ਕਿਉਂ ਹੋਇਆ। ਤੇ ਉੱਤੋਂ ਦੀ ਜਿੱਦਾਂ ਤੁਸੀਂ ਗੱਲ ਕਰਦੇ ਆ ਕਿ ਸਰਕਾਰੀ ਵਕੀਲ ਨੂੰ ਲਿਖ ਕੇ ਦੇ ਜਾਂ ਏਦਾਂ ਦੇ, ਜਾਂ ਬਰੀਫ ਨਹੀਂ ਪਾਇਆ, ਮੈਨੂੰ ਐਂ ਲੱਗਦਾ ਕਿ ਤੁਹਾਡੇ ਕੰਨ ਜਿਹੜੇ ਜ਼ਿਆਦਾ ਭਰਤੇ ਕਿਸੇ ਨੇ। ਇਹਨੂੰ ਪੜ੍ਹਾਓ ਆਪਣੇ ਡਿਸੀਜਨ ਨੂੰ ਸਾਰਾ ਕਿਸੇ ਤੋਂ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਇਹਦੇ ਵਿੱਚ ਚੱਕਰ ਹੈ। ਠੀਕ ਹੈ ਭਾਈ, ਪਰ ਉਹਦਾ ਜਿਹੜਾ ਬਰੀਫ ਆਪਾਂ 2 ਸਾਲ ਹੋ ਗਏ ਜਮ੍ਹਾਂ ਕਰਾਏ ਨੂੰ, ਇਹਨਾਂ ਦਾ ਡਿਸੀਜਨ ਦਾ ਕਿੰਨਾ ਕੁ ਟਾਈਮ ਹੋਰ ਲੱਗ ਜਾਂਦਾ ਜੀ? ਡਿਪੈਂਡ ਕਰਦਾ ਭਾਜੀ ਕੀ ਮੁੱਦੇ ਆ, ਵੇਟ ਕਰ ਸਕਦੇ, ਕੋਈ ਟਾਈਮ ਫਰੇਮ ਨਹੀਂ ਹੈਗਾ ਇਹਨਾਂ ਦਾ। ਧੰਨਵਾਦ ਜੀ। ਗੁਰਪਾਲ ਜੀ। ਸੋ ਇੱਕ ਆਪਣੀ ਕਮਿਊਨਿਟੀ 'ਚ ਆ ਬਹੁਤ ਜਿਹੜੀ ਪ੍ਰੋਬਲਮ ਆ, ਜਿੱਦਾਂ ਹੁਣ ਆ ਕਿ ਬਾਈ ਦਾ ਡਿਨਾਈ ਹੋ ਗਿਆ, ਉਹਨੂੰ ਪਤਾ ਨਹੀਂ ਕਿਉਂ ਡਿਨਾਈ ਹੋਇਆ। ਤੇ ਇੱਕ ਸਰਕਾਰੀ ਵਕੀਲ ਨੂੰ ਜੱਜ ਮੁੱਕਰ ਗਿਆ, ਤੇਰਾ ਸਾਰਾ ਸਹੀ ਸੀਗਾ। ਮਤਲਬ ਤੁਸੀਂ ਦੇਖੋ ਕਿ ਸੁਣਨ ਨੂੰ ਦੇਖ ਲਓ ਕਿ ਗੱਲ ਕਿੱਦਾਂ ਲੱਗਦੀ ਆ, ਪਰ ਦੇਖ ਲਓ ਬੰਦਾ ਕਨਵਿੰਸ ਕਿ ਏਦਾਂ ਹੋਇਆ ਸੀਗਾ। ਕਿ 2-3 ਵਾਰੀ ਮੈਂ ਕਹਿ ਵੀ ਰਿਹਾ ਕਿ ਤਾਂ ਵੀ ਉਹਨੂੰ ਐ ਆ ਕਿ ਹੋ ਗਿਆ, ਭਾਵੇਂ ਉਹਦੇ ਵਿੱਚ ਐ ਲਿਖਿਆ ਹੋਵੇ ਕਿ ਤੁਸੀਂ ਤੁਹਾਡੀ ਆਹ ਗਲਤੀ ਸੀਗੀ, ਉਹ ਗਲਤੀ ਸੀਗੀ। ਸੋ ਦੂਸਰੀ ਚੀਜ਼ ਕੀ ਆ ਕਿ ਜਦੋਂ ਨਾ ਬਰੀਫ ਜਿਹੜੇ ਉੱਪਰ ਚੱਲ ਜਾਂਦੇ ਆ ਅਪੀਲ ਦੇ ਵਿੱਚ, ਤੇ ਉਹਦੇ ਵਿੱਚ ਕੀ ਆ ਕਿ ਕਈ ਵਾਰੀ ਹੁਣ ਜਿੱਦਾਂ ਏਦਾਂ ਕਲਾਇੰਟ ਆ ਨਾ, ਤੇ ਕਈ ਵਾਰੀ ਉਹ ਜਿਹੜੀਆਂ ਅਪੀਲਾਂ ਵੀ ਆਪਾਂ ਦੇਖਦੇ ਨਾ, ਉਹ 'ਚ ਵੀ ਗਾਰਬੇਜ ਹੀ ਲਿਖਿਆ ਹੁੰਦਾ, ਜਿੱਦਾਂ ਕੁਛ ਨਹੀਂ ਮਤਲਬ ਚੱਜ ਦਾ ਉਹਦੇ ਵਿੱਚ, ਕਿ ਉੱਦਾਂ ਹੀ ਪੁੱਛਿਆ ਕੁਛ, ਮੁੱਦਾ ਲਿਖਿਆ ਕੁਛ। ਤੇ ਅਲਟੀਮੇਟਲੀ ਜਿਹੜਾ ਸੀਗਾ ਕਿ ਕਈ ਵਾਰੀ ਕਮਿਊਨਿਟੀ ਉਹਨੂੰ ਪੜ੍ਹ ਕੇ ਪਹਿਲਾਂ ਦੇਖੋ ਕਿ ਬਈ ਡਿਨਾਈ ਜਿਹੜਾ ਹੋਇਆ ਕਿਉਂ ਹੋਇਆ, ਕਿ ਤੁਹਾਡੇ ਕੋਲ ਬਿਆਨ ਗਲਤ ਹੋ ਗਏ, ਤੁਸੀਂ ਕੁਝ ਜਮ੍ਹਾਂ ਨਹੀਂ ਕਰਾਇਆ ਸੀਗਾ, ਕਿ ਆਰਗੂਮੈਂਟ ਗਲਤ ਹੋ ਗਈ ਰੀਲੋਕੇਸ਼ਨ ਦੀ। ਸੋ ਜੇ ਬੰਦਾ ਹੁਣ ਪੜ੍ਹਦਾ ਹੀ ਨਹੀਂ, ਪੜ੍ਹੂਗਾ ਹੀ ਨਹੀਂ ਆਪਣਾ, ਕਿ ਜੇ ਇੱਕ ਵਾਰੀ ਵਕੀਲ ਨੇ ਤੁਹਾਨੂੰ ਉਹਨੇ ਦੇਖ ਲੈਣਾ ਕਿ ਯਾਰ ਇਹ ਪਹਿਲਾਂ ਹੀ ਕਨਵਿੰਸ ਆ ਗਏ, ਇਹਨੂੰ ਡਿਸੀਜਨ ਹੀ ਨਹੀਂ ਸਮਝ ਆਇਆ। ਤੇ ਹੁਣ ਜਿਹੜੀ ਅਪੀਲ ਆ, ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹਦੇ ਵਿੱਚ ਲਿਖਿਆ ਕੀ ਆ ਜਾਂ ਕਿੱਦਾਂ ਕੀਤਾ ਉਹਨੇ, ਹਨਾ, ਕਿ ਤੁਸੀਂ ਸਿਰਫ ਏਦਾਂ ਹੀ ਦੇਖੀ ਜਾ ਰਹੇ ਕਿ ਚਾਂਸ ਕਿੱਦਾਂ ਵਾ, ਕਿ ਸਰਕਾਰੀ ਵਕੀਲ ਨੇ ਨਹੀਂ ਕੀਤਾ, ਉਹ ਪਹਿਲਾਂ ਵੀ ਮੇਰੇ ਨਾਲ ਅਗਰੀ ਕਰਦਾ ਸੀਗਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਨਵਾਂ ਜਿਹੜਾ ਅਦਾਰਾ BIA, ਉਹਦੇ ਵਿੱਚ ਸਰਕਾਰੀ ਵਕੀਲ ਨਹੀਂ ਜਾਂਦਾ। ਉਹਦੇ ਜਿਹੜਾ ਉਹ ਰਿਟਨ
ਜਿਹੜੀਆਂ ਸਬਮਿਸ਼ਨਸ ਆ ਉਹਦੇ ਬੇਸ ਤੇ ਜਿਹੜਾ ਡਿਨਾਈ ਹੁੰਦਾ। ਸੋ ਇਹਨੂੰ ਜਿਹੜਾ ਆਪਣਾ ਡਿਸੀਜਨ ਪਹਿਲਾਂ ਪੜ੍ਹਾਓ, ਚੰਗੀ ਤਰ੍ਹਾਂ ਪੜ੍ਹਿਆ ਕਰੋ ਕਿ ਕਿਉਂ ਡਿਨਾਈ ਹੋਇਆ। ਜਿਹੜਾ ਇੰਗਲਿਸ਼ ਬੋਲਣ ਵਾਲਾ ਤੁਹਾਡਾ ਕੋਈ ਯਾਰ ਮਿੱਤਰ ਹੈਗਾ ਉਹ ਤੁਹਾਨੂੰ ਪੜ੍ਹ ਕੇ ਦੱਸ ਦੇਵੇ ਕਿੱਦਾਂ, ਤੇ ਫਿਰ ਉਸ ਤੋਂ ਬਾਅਦ ਦੇਖੋਗੇ ਕਿ ਅਪੀਲ ਦੇ ਵਿੱਚ ਮੁੱਦੇ ਕੀ ਹੈ। ਗੁਰਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਗਾਰਡੀਅਨਸ਼ਿਪ ਦਾ ਕੇਸ ਸੀਗਾ ਤੇ ਮੇਰਾ I-360 ਸਾਰਾ ਕੁਝ ਅਪਰੂਵ ਹੋ ਗਿਆ ਜੀ। ਤਾਂ ਗ੍ਰੀਨ ਕਾਰਡ ਅਪਲਾਈ ਕਰਨ ਨੂੰ ਭਾਜੀ ਕਿੰਨਾ ਟਾਈਮ ਲੱਗ ਸਕਦਾ? ਮੇਰਾ ਵੀਰ ਉਹਦੇ ਵਿੱਚ ਨਾ ਪ੍ਰਾਇੋਰਟੀ ਡੇਟ ਜਿਹੜੀ ਕਰੰਟ ਹੁੰਦੀ ਹੈ ਫੇਰ ਹੀ ਬੰਦਾ ਜਿਹੜਾ ਫਾਈਲ ਕਰ ਸਕਦਾ ਗ੍ਰੀਨ ਕਾਰਡ ਨੂੰ। ਔਨ ਐਵਰੇਜ ਤੁਸੀਂ ਲਾ ਲਓ ਕਿ 4 ਸਾਲ ਜਿਹੜੇ ਲੱਗਣੇ ਆ। ਜੀ ਧੰਨਵਾਦ। ਇੱਕ ਕੁਐਸਚਨ ਹੈਗਾ ਸਾਡਾ YouTube ਤੋਂ, ਉਹ ਕਹਿੰਦੇ ਪਈ what happens when immigration judge grants your asylum and government lawyer appealed in BIA? ਜੇ ਗਵਰਨਮੈਂਟ ਲਾਇਰ ਅਪੀਲ ਕਰ ਦੇਵੇ ਤਾਂ ਫਿਰ ਉਹ ਤੁਹਾਡਾ ਕੇਸ ਫਾਈਨਲ ਨਹੀਂ ਬਣਿਆ ਡਿਸੀਜਨ, ਫਿਰ ਤੁਹਾਨੂੰ BIA ਦੇ ਫੈਸਲੇ ਦੀ ਵੇਟ ਕਰਨੀ ਪੈਣੀ ਹੈ। ਹੋ ਸਕਦਾ BIA ਤੁਹਾਡੇ ਫੇਵਰ 'ਚ ਹੀ ਰੱਖੇ, ਹੋ ਸਕਦਾ BIA ਜਿਹੜੀ ਹੈਗੀ ਆ ਉਹ ਸਰਕਾਰੀ ਵਕੀਲ ਦੇ ਜਿਹੜਾ ਫੇਵਰ 'ਚ ਦੇ ਦੇਵੇ। ਗੁਰਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰੀ ਅਗਰ ਤੋਂ ਮੈਂ ਆਪਣਾ ਫਾਈਲ ਲਾਈ ਹੋ ਤੇ ਪਟੀਸ਼ਨ ਲਾਈ ਹੋ ਤੇ ਸਾਲ ਹੋ ਗਿਆ ਭਾਜੀ, ਕੋਈ ਉਹਨਾਂ ਦਾ ਸ਼ਿਕਸ਼ਨ ਲੈਟਰ ਨੰਬਰ ਆ ਗਿਆ ਤੇ ਬਾਅਦ ਚ ਕੋਈ ਲੈਟਰ ਨਹੀਂ ਆਈ ਹੋਈ ਭਾਜੀ। ਥੋੜੀ ਨਾ ਆਵਾਜ਼ ਕਲੀਅਰ ਨਹੀਂ ਸੀਗੀ, ਦੁਬਾਰਾ ਤੋਂ ਇੱਕ ਵਾਰੀ ਸਾਰੀ ਗੱਲ। ਮਤਲਬ ਵੀ ਮੈਂ ਪਟੀਸ਼ਨ ਲਾਈ I-130 ਜੀ ਦੈਨ ਤੇ ਉਹਨਾਂ ਦੀ ਕੋਈ ਲੈਟਰ ਨਹੀਂ, ਆਪਾਂ ਨੂੰ ਸ਼ਿਕਸ਼ਨ ਨੰਬਰ ਜਿੱਦਾਂ ਆ ਗਿਆ ਸੀਗਾ ਤੇ ਹਜੇ ਕੋਈ ਲੈਟਰ ਨਹੀਂ ਕੋਈ ਹੋਰ ਆਈ ਹੈਗੀ, ਜਿੱਦਾਂ ਸਾਲ ਹੋ ਗਿਆ ਭਾਜੀ। ਤੁਸੀਂ ਸਿਟੀਜ਼ਨ ਆ ਨਾ? ਹਾਂਜੀ US ਸਿਟੀਜ਼ਨ। ਹਾਂਜੀ ਸਿਟੀਜ਼ਨ ਆ ਤੁਸੀਂ। I-130 ਫਾਈਲ ਕੀਤਾ, ਤੁਸੀਂ ਕਹਿ ਰਹੇ ਕਿ ਕੋਈ ਹੋਰ ਚੀਜ਼ ਉਹਦਾ ਅਪਰੂਵਲ ਨਹੀਂ ਆਇਆ, ਰਸੀਟ ਆ ਗਈ ਹੈ ਨਾ? ਹਾਂਜੀ ਭਾਜੀ ਵਧੀਆ। ਇਹ ਤਾਂ ਪਹਿਲੀ ਗੱਲ ਤਾਂ ਦੇਖੋ, ਭਰਾ ਵਾਲੇ ਜਿਹੜੇ ਕੇਸ ਆ ਇਹਨੂੰ ਟਾਈਮ ਬਹੁਤ ਲੱਗਦਾ, 15-20 ਸਾਲ ਲੱਗਦੇ ਆ। ਜਵਾਕ ਵੀ ਉਹਨਾਂ ਦੇ ਏਜ ਆਊਟ ਹੋ ਜਾਂਦੇ ਆ, ਤੇ ਜਿੰਨੀ ਲੰਬੀ ਤੋਂ ਲੰਬੇ ਸਮੇਂ ਇਹ ਪੈਂਡਿੰਗ ਰਵੇ ਨਾ, ਉਨਾ ਹੀ ਤੁਹਾਨੂੰ ਫਾਇਦਾ ਆ ਜਾਂਦਾ ਇਹਦਾ। ਇਹਨੂੰ ਰਹਿਣ ਤੋਂ ਪੈਂਡਿੰਗ ਤੁਸੀਂ। ਓਕੇ ਜੀ। ਇਹਦੇ ਚ ਬੱਚਿਆਂ ਦੀ ਏਜ ਦਾ, ਜਿਹੜੇ ਬੱਚੇ ਆ ਨਾ ਜਵਾਕ ਉਹਨਾਂ ਦੇ, ਉਹ ਫਿਰ ਏਜ ਆਊਟ ਪ੍ਰੋਟੈਕਸ਼ਨ ਉਹਨਾਂ ਨੂੰ ਮਿਲ ਜਾਂਦੀ ਆ। ਜਿੰਨਾ ਟਾਈਮ ਤੁਹਾਡਾ 130 ਪੈਂਡਿੰਗ ਰਹੂ ਉਹਨਾਂ ਦੀ ਉਮਰ ਚੋਂ ਮਾਈਨਸ ਹੋ ਜਾਂਦਾ, ਤੇ ਇਹ ਜਿੰਨਾ ਜ਼ਿਆਦਾ ਪੈਂਡਿੰਗ ਰਵੇ ਉਨਾ ਹੀ ਫਾਇਦਾ। ਅਗਲਾ ਸਾਡਾ ਕੁਐਸਚਨ ਗੁਰਵਿੰਦਰ ਸਿੱਧੂ ਹੁਣੀ ਆ ਕਮੈਂਟਸ ਕਰ ਰਿਹਾ ਵੀ ਜੇ ਅਸਾਈਲਮ ਲਈ USA ਕੈਨੇਡਾ ਥਰਡ ਕੰਟਰੀ ਬੈਨ ਐਗਰੀਮੈਂਟ ਤੋਂ ਐਗਜ਼ੈਂਪਸ਼ਨ ਮਿਲ ਸਕਦੀ ਆ ਪੇਰੈਂਟਸ ਗ੍ਰੀਨ ਕਾਰਡ ਹਨ? ਜਿਹੜੀ ਕੈਨੇਡਾ ਦੇ ਵੱਲੋਂ ਦੀ ਪੁੱਛਿਆ? ਹਾਂਜੀ, ਉਹਨੇ ਇਹ ਲਿਖਿਆ ਵੀ ਅਸਾਈਲਮ ਲਈ USA ਕੈਨੇਡਾ ਥਰਡ ਕੰਟਰੀ ਬੈਨ ਐਗਰੀਮੈਂਟ ਤੋਂ ਐਗਜ਼ੈਂਪਸ਼ਨ। ਕੈਨੇਡਾ ਤੋਂ ਇੱਧਰ ਆਏ ਹੋਣੇ ਨਾ। ਹਾਂਜੀ, ਸੋ ਕਿਸੇ ਨੂੰ ਇਨਕਰੇਜ ਨਹੀਂ ਆਪਾਂ ਕਰ ਸਕਦੇ ਕਿ ਭਾਈ ਇਦਾਂ ਉਹ, ਪਰ ਹਾਂਜੀ ਜਿਹੜੇ ਇਮੀਡੀਏਟ ਤੁਹਾਡੇ ਰਿਲੇਟਿਵਸ ਆ ਉਹ ਕੰਸੀਡਰੇਸ਼ਨ 'ਚ ਹੁੰਦੇ ਆ STCA ਦੇ ਕਿ ਕਿਉਂ ਆਏ ਸੀ। ਠੀਕ ਆ ਜੀ। ਅਗਲੇ ਸਾਡੇ ਕਾਲਰ ਹੈਗੇ ਰਾਮਪਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੰਡੀਆ ਤੋਂ ਭਾਜੀ ਆਪਣੇ ਇੱਥੇ US ਸਿਟੀਜ਼ਨ ਨਾਲ ਵਿਆਹ ਕਰਵਾ ਕੇ ਆਇਆ ਸੀਗਾ ਭਾਜੀ 10 ਦੇ ਵਿੱਚ, ਤੇ ਪਹਿਲਾਂ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਭਾਈ, 2 ਸਾਲ ਤੋਂ ਬਾਅਦ ਫਿਰ 10 ਸਾਲ ਦਾ ਮਿਲ ਗਿਆ ਭਾਜੀ। ਜਦੋਂ ਫਿਰ 10 ਸਾਲ ਦਾ ਮਿਲਿਆ ਭਾਜੀ ਆਪਣਾ ਡਿਵੋਰਸ ਹੋ ਗਿਆ, ਨਹੀਂ ਬਣੀ ਭਾਜੀ, ਹੈ ਨਾ ਜੀ। ਤੇ ਫਿਰ ਜਦੋਂ ਟਾਈਮ ਦੇ ਮੁਤਾਬਕ ਮੈਂ ਸਿਟੀਜ਼ਨ ਅਪਲਾਈ ਕੀਤੀ ਭਾਜੀ, ਸਿਟੀਜ਼ਨ ਦੀ ਇੰਟਰਵਿਊ ਚਲੋ ਪਾਸ ਵਗੈਰਾ ਹੋ ਗਈ, ਤਾਂ ਉਹ ਕਹਿੰਦੇ ਕਿ ਆਪਾਂ ਤੁਹਾਡੀ ਡਿਸੀਜਨ ਦੀ ਵੇਟ ਕਰੋ, ਹੈ ਨਾ। ਹਾਂਜੀ। ਤੇ 5-6 ਮਹੀਨੇ ਬਾਅਦ ਫਿਰ ਜਿੱਦਾਂ ਸਾਲ ਦੇ ਵਿੱਚ ਡਿਸੀਜਨ ਆਇਆ ਕਿ ਹਾਂ ਬਈ ਉਹਨਾਂ ਸਿਟੀਜ਼ਨ ਮੇਰੀ ਡਿਨਾਈ ਕਰ ਦਿੱਤੀ ਭਾਜੀ। ਤੇ ਡਿਨਾਈ ਕੀਤੀ ਤਾਂ ਉਹਨਾਂ ਨੇ, ਜਿਹਨਾਂ ਮੈਂ ਵਿਆਹ ਕਰਵਾਇਆ ਸੀਗਾ, ਤਾਂ ਉਹਨੂੰ ਅਪਰੋਚ ਕੀਤੀ, ਤਾਂ ਉਹਨੇ ਜਿੱਦਾਂ ਰੋਂਗ ਸਟੇਟਮੈਂਟ ਦੇ ਦਿੱਤੀ ਭਾਜੀ ਜਿੱਦਾਂ, ਹੈ ਨਾ। ਤਾਂ ਉਹ ਲੈਟਰ 'ਚ ਲਿਖਿਆ ਕਿ ਹਾਂ ਬਈ ਤੁਸੀਂ ਫਰੋਡ ਕੀਤਾ, ਤਾਂ 6 ਮੈਰਿਜ ਕੀਤੀ ਨਾ, ਇਸ ਕਰਕੇ ਤੁਸੀਂ ਗ੍ਰੀਨ ਕਾਰਡ ਲਿਆ ਜਿੱਦਾਂ ਭਾਜੀ, ਹੈ ਨਾ। ਤੇ ਮੁੜ ਕੇ ਮੈਂ ਫਿਰ ਕੁਛ ਨਹੀਂ ਕੀਤਾ ਭਾਜੀ। ਉਹ ਫਿਰ 10 ਸਾਲ ਦਾ ਗ੍ਰੀਨ ਕਾਰਡ ਮੇਰਾ 22 'ਚ ਖਤਮ ਹੋ ਗਿਆ ਸੀ ਭਾਜੀ। ਤੇ 22 ਤੋਂ ਬਾਅਦ ਫਿਰ ਜਦੋਂ ਮੈਂ ਦੁਬਾਰਾ ਅਪਲਾਈ ਕੀਤਾ ਤਾਂ ਉਹ ਸਾਲ ਦੇ ਵਿੱਚ ਫਿਰ 23 'ਚ ਆ ਗਿਆ ਸੀ ਭਾਜੀ। ਤਾਂ ਮੇਰਾ ਕੁਐਸਚਨ ਇਹ ਹੈ ਜੀ ਕਿ ਮੈਂ ਹੁਣ ਦੁਬਾਰਾ ਸਿਟੀਜ਼ਨ ਮੈਨੂੰ ਅਪਲਾਈ ਕਰ ਸਕਦਾ? ਹੁਣ ਮੈਨੂੰ 10 ਸਾਲ ਦਾ ਆ ਗਿਆ ਤੇ 32 'ਚ ਖਤਮ ਹੋਣਾ, 33 ਸੌਰੀ। ਤੇ ਹੁਣ ਮੈਂ ਦੁਬਾਰਾ ਸਿਟੀਜ਼ਨ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ? ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਕਿ ਇੱਦਾਂ ਰੱਖਾਂ ਭਾਜੀ? ਜੇ ਤਾਂ ਭਾਜੀ ਵਿਆਹ ਦੇ ਤੁਹਾਨੂੰ ਕੋਈ ਡਰ ਨਹੀਂ ਹੈਗਾ ਕਿ ਤੁਹਾਨੂੰ ਸੀਗਾ ਕਿ 100% ਤੁਹਾਡੇ ਕੋਲ ਪ੍ਰੂਫ ਪ੍ਰਾਫ ਹੈਗੇ ਆ ਸਾਰੇ, ਫਿਰ ਤਾਂ ਤੁਸੀਂ ਜ਼ਰੂਰ ਅਪਲਾਈ ਕਰੋ ਸਿਟੀਜ਼ਨਸ਼ਿਪ। ਠੀਕ ਹੈ ਜੀ, ਪਰ ਉਹਨੇ ਗਲਤ ਰੋਂਗ ਸਟੇਟਮੈਂਟ ਦੇ ਦਿੱਤੀ ਕਿ ਹਾਂ ਵੀ ਮੈਨੂੰ ਕੁਛ ਨਹੀਂ ਪਤਾ, ਮੈਂ ਇੱਦਾਂ ਕੀਤਾ, ਜਿੱਦਾਂ ਨਾ ਮੇਰੇ ਐਂਟੀ ਦੇ ਦਿੱਤੀ ਭਾਜੀ ਇੱਦਾਂ ਨਾ। ਉਹ ਤਾਂ ਮਤਲਬ 6 ਮੈਰਿਜ ਲੱਗ ਕੇ ਤਾਂ ਫਰੋਡ ਲੱਗ ਗਿਆ ਭਾਜੀ। ਮੈਨੂੰ ਹੁਣ ਇਹ ਨਹੀਂ ਨਾ ਪਤਾ, ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਜੇ ਤੁਹਾਡੇ ਕੋਲ ਪ੍ਰੂਫ ਵਗੈਰਾ ਹੈਗੇ ਆ ਤਾਂ ਤੁਸੀਂ ਇਹਨੂੰ ਜ਼ਰੂਰ ਫਾਈਲ ਕਰੋ ਤੇ ਆਪਣਾ ਜਿਹੜਾ ਪਹਿਲੂ ਰੱਖੋ ਜੀ। ਅਗਲਾ ਇੱਕ ਕਮੈਂਟ ਹੈਗਾ, ਪਤਾ ਨਹੀਂ ਤੁਸੀਂ ਆਨਸਰ ਦੇ ਸਕੋਗੇ। ਕਹਿੰਦੇ ਭਈ ਹਾਊ ਲੌਂਗ
A person should be in military or apply military parole in place for spouse. ਮਿਲਟਰੀ ਪੈਰੋਲ ਦੀ ਮੈਨੂੰ ਡਿਊਰੇਸ਼ਨ ਦਾ ਨਹੀਂ ਪਤਾ, ਨੈਕਸਟ ਟਾਈਮ ਤੁਹਾਨੂੰ ਮੈਂ ਦੱਸਦਾ। ਠੀਕ ਸੁਖਜੀਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਆਪਣੇ ਮੈਰਿਜ ਕਰਾਈ ਆਪਣੇ ਫੀਨਿਕਸ ਐਰੀਜ਼ੋਨਾ ਤੇ ਕੇਸ ਮੇਰਾ ਸੀਗਾ ਆਪਣੇ ਕੈਲੀਫੋਰਨੀਆ ਤੇ ਭਾਜੀ ਜਿੱਦਾਂ ਹੁਣ ਮੈਂ ਜੇ ਆਪਣੇ ਮੈਰਿਜ ਦਾ ਕੇਸ ਲਾਉਣਾ ਤੇ ਮੈਨੂੰ ਆਪਣਾ ਇਹ ਕੇਸ ਬੰਦ ਕਰਾਉਣਾ ਪਊਗਾ ਕਿ ਜਾਂ ਹੋਲਡ ਦੇ ਵੀ ਪੈ ਸਕਦਾ? ਤੁਸੀਂ ਆਏ ਕਿੱਦਾਂ ਸੀਗੇ ਅਮਰੀਕਾ 'ਚ? ਭਾਜੀ ਆਪਣਾ ਜੰਪ ਕਰਕੇ ਆਏ। ਤੇ ਵਿਆਹ ਸਿਟੀਜ਼ਨ ਨੇ ਕਰਾਇਆ? ਹਾਂਜੀ ਸਿਟੀਜ਼ਨ ਇੱਧਰ ਦੇ ਫੋਰਨ। ਤੁਸੀਂ ਉਹ ਵਾਲਾ ਜਿਹੜਾ ਪ੍ਰੋਸੈਸ ਨੂੰ ਤੋੜ ਸਕਦੇ ਆ ਤੇ ਅਲਟੀਮੇਟਲੀ ਤੁਹਾਨੂੰ ਜਿਹੜਾ ਇਹ ਆ ਜਿਹੜਾ ਪ੍ਰੋਸੈਸ ਹੈ ਤੁਹਾਨੂੰ ਬੰਦ ਕਰਾਉਣਾ ਪੈਣਾ ਅਸਾਈਲਮ ਦਾ ਤੇ ਕੰਟਰੀ ਆਊਟ ਕਰਨੀ ਪੈਣੀ ਹੈ ਤੁਹਾਨੂੰ ਵੇਵਰ ਵੂਵਰ ਲੈ ਕੇ ਜਾਂ ਡਿਪੈਂਡਿੰਗ ਕਰਦਾ ਕਿ ਵੇਵਰ ਦੀ ਲੋੜ ਆ ਕਿ ਨਹੀਂ ਆ। ਤੇ ਤੁਸੀਂ ਦੋਨੋਂ ਪ੍ਰੋਸੈਸ ਜਿਹੜੇ ਆ ਫਿਲਹਾਲ ਨਾਲ ਤੋਰੋ। ਤੇ ਜ਼ਿਆਦਾਤਰ ਜਿਹੜੀ ਸਲਾਹ ਉਹ ਇਹੀ ਹੁੰਦੀ ਆ ਕਿ ਇਹ ਜਿਹੜੇ ਅਸਾਈਲਮ ਦੇ ਵਿੱਚ ਚਾਂਸ ਬੰਦੇ ਦੇ ਘੱਟ ਹੁੰਦੇ ਆ ਵਿਆਹ ਨਾਲੋਂ, ਤੇ ਜੇ ਅਸਾਈਲਮ ਦਾ ਬੰਦ ਹੁੰਦਾ ਉਹਨੂੰ ਕਰਾ ਲਓ। ਜ਼ਿਆਦਾਤਰ ਸਲਾਹ ਇਹੀ ਆ, ਜੱਜ ਵੀ ਇਹੀ ਸਲਾਹ ਦਿੰਦੇ ਆ ਕਿ ਕੋਈ ਗਰੰਟੀ ਨਹੀਂ ਮੈਂ ਕੇਸ ਪਾਸ ਕਰਨਾ, ਤੇ ਵਿਆਹ ਦੇ ਥਰੂ ਚਾਂਸ ਜ਼ਿਆਦਾ ਹੁੰਦੇ ਆ ਜਿਹੜੇ। ਜੀ ਅਮਰਤ ਬਿਰਦੀ ਜੀ ਪੁੱਛਦੇ ਆ ਵੀ ਇਟਲੀ ਦੇ ਸਿਟੀਜ਼ਨ ਪਾਸਪੋਰਟ ਨੂੰ ਬਿਜ਼ਨਸ ਵੀਜ਼ਾ ਮਿਲ ਸਕਦਾ USA ਦਾ? ਇਟਲੀ ਦੇ ਪਾਸਪੋਰਟ ਨੂੰ ਜਿਹੜਾ ਹੈਗਾ ਉਹ E2 ਵੀਜ਼ੇ ਤੇ ਆਓ ਤੁਸੀਂ ਬਿਜ਼ਨਸ ਕਰਨ ਲਈ। ਕਿੰਨੇ ਕੁ ਅਮਾਊਂਟ ਚਾਹੀਦਾ ਹੁੰਦਾ ਉਹਦੇ ਲਈ? ਉਹਦੇ ਲਈ ਕੋਈ ਖਾਸ ਉਹਨਾਂ ਨੇ ਲਿਮਿਟ ਸੈੱਟ ਨਹੀਂ ਕੀਤੀ। ਆਪਾਂ ਪ੍ਰੋਗਰਾਮ ਵੀ ਉਹਦੇ ਉੱਤੇ ਕਾਫੀ ਜਿਹੜੇ ਕਵਰ ਕੀਤੇ ਆ, ਤੁਸੀਂ YouTube ਤੇ ਚੈੱਕ ਕਰੋ ਪੰਜਾਬੀ ਰੇਡੀਓ ਦੇ। ਤੇ ਜ਼ਿਆਦਾਤਰ ਜਿਹੜੇ ਸਾਡੇ ਕਲਾਇੰਟ ਉਹ 1.5 ਲੱਖ ਤੋਂ ਲੈ ਕੇ 3 ਲੱਖ ਦੇ ਵਿੱਚ ਇਨਵੈਸਟ ਕਰਦੇ ਆ। ਇਹ ਤਾਂ ਜ਼ਿਆਦਾ ਨਹੀਂ। ਇੱਕ ਹੋਰ ਕੁਐਸਚਨ ਆ ਵੀ ਕੈਨੇਡਾ ਬਾਰਡਰ ਕ੍ਰਾਸਿੰਗ ਪਰਸਨ ਇਫ ਐਨੀ ਰੈਸਟੋਰੈਂਟ ਸਪਾਂਸਰਸ ਪੱਕੇ ਹੋਣ ਦੇ ਚਾਂਸ ਹੈਗੇ ਆ? ਨਹੀਂ ਪਹਿਲੀ ਗੱਲ ਤਾਂ ਜਿਹੜੇ ਸਪਾਂਸਰ ਵਾਲੇ ਹੁੰਦੇ ਨੇ ਇੰਪਲੋਇਮੈਂਟ ਦੇ ਉਹ 15 ਸਾਲ ਦੀ ਜਿਹੜੀ ਵੇਟਿੰਗ ਹੁੰਦੀ ਹੈ। ਤੇ ਇੰਪਲੋਇਮੈਂਟ ਦਾ ਇਦਾਂ ਨਹੀਂ ਕਿ ਰਾਈਟ ਵੇ ਉਹਨਾਂ ਨੇ ਕਰਤਾ ਤੇ ਹੋ ਜਾਣਾ। ਇੱਥੇ ਉਹ ਕੈਨੇਡਾ ਵਾਲਾ ਸਿਸਟਮ ਨਹੀਂ ਜਿਹੜਾ ਹੈਗਾ। ਤੇ ਦੂਸਰੀ ਗੱਲ ਕੱਚਾ ਬੰਦਾ ਉਹਦੇ ਵਿੱਚ ਜਿਹੜਾ ਪੱਕਾ ਨਹੀਂ ਹੋ ਸਕਦਾ, ਉਹ 'ਚ ਤੁਹਾਨੂੰ ਸਟੇਟਸ ਜਿਹੜਾ ਆਪਣਾ ਮੇਨਟੇਨ ਰੱਖਣਾ ਪੈਂਦਾ ਆਲ ਦਾ ਟਾਈਮ। ਜੀ ਬਰਨਜੀਤ ਜੀ ਪੁੱਛਦੇ ਆ ਵੀ I-751 ਰਿਮੂਵਲ ਆਫ ਕੰਡੀਸ਼ਨ ਨੂੰ ਕਿੰਨਾ ਕੁ ਟਾਈਮ ਲੱਗਦਾ? ਡਿਪੈਂਡ ਕਰਦਾ। ਜਦੋਂ ਤੁਸੀਂ ਫਾਈਲ ਕਰ ਦਿੰਦੇ ਹੋ ਇੱਕ ਤਾਂ ਤੁਹਾਡਾ ਆਟੋਮੈਟਿਕਲੀ ਗ੍ਰੀਨ ਕਾਰਡ ਜਿਹੜਾ ਐਕਸਟੈਂਡ ਕਰ ਦਿੰਦੇ ਆ। ਸੋ ਜੇ ਕੋਈ ਫਰੋਡ ਵਾਲਾ ਇਹਨਾਂ ਨੂੰ ਕੰਸਰਨ ਹੁੰਦਾ ਤਾਂ ਜ਼ਿਆਦਾ ਵੀ ਟਾਈਮ ਲੱਗ ਸਕਦਾ ਵਾ। ਜੀ ਧੰਨਵਾਦ। ਅਸੀਂ ਹੋਰ ਕਾਲਸ ਹੁਣ ਨਹੀਂ ਲੈ ਸਕਾਂਗੇ, ਸਾਡੇ ਕੋਲ ਜਿੰਨੇ ਵੀ ਹੋਲਡ ਤੇ ਆ ਉਹਨਾਂ ਦੇ ਹੀ ਜਵਾਬ ਆਪਾਂ ਪੁੱਛਾਂਗੇ ਅਟਾਰਨੀ ਸਾਹਿਬ ਨੂੰ। ਹਰਪ੍ਰੀਤ ਜੀ। ਹਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ ਮੈਂ 2023 ਵਿੱਚ ਇੱਥੇ ਆਇਆ ਮੈਕਸੀਕੋ ਥਾਣੀ ਜੀ। ਤੇ 1 ਅਕਤੂਬਰ ਨੂੰ ਮੇਰੀ ਫਾਈਨਲ ਹੀਅਰਿੰਗ ਪਈ ਸੀ। ਉਹ ਵੀ ਮਤਲਬ ਪਹਿਲਾਂ ਵਕੀਲ ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਲਈ ਸੀ ਤੇ 15 ਮਾਰਚ ਨੂੰ ਮੇਰੀ ਫੈਮਿਲੀ ਕੈਨੇਡਾ ਥਾਣੀ ਇੱਥੇ ਆ ਗਈ, ਮੇਰੇ 2 ਬੱਚੇ ਤੇ ਮੇਰੀ ਵਾਈਫ ਜੀ। ਤੇ ਹੁਣ ਮੇਰੀ ਜਿਹੜੀ ਆ ਫਾਈਨਲ ਹੀਅਰਿੰਗ ਇਹਨਾਂ ਦੇ ਨਾਲ ਹੀ ਕਰਕੇ ਉਹਨਾਂ ਨੇ 26 ਚ ਕਰਤੀ ਭਾਜੀ ਜੀ। ਹੁਣ ਕਿਹੜੀ ਤਰੀਕ ਮੇਰੀ ਫਿਰ ਕਿਹੜੀ ਤਰੀਕ ਨੂੰ? 23 ਚ ਆਇਆ ਪਹਿਲਾਂ 1 ਅਕਤੂਬਰ ਹੀ ਹਾਂਜੀ ਪਈ ਫਾਈਨਲ ਹੀਅਰਿੰਗ। ਨਹੀਂ ਆਪਣੇ ਭਾਜੀ ਇੱਕ 24 ਚ। ਅੱਛਾ ਆਪਾਂ ਇੱਕ ਦੂਜੇ ਦੇ ਉੱਤੇ ਬੋਲੀ ਜਾਂਦੇ। ਮੈਂ ਕਿਹਾ ਮੇਰਾ ਵੀਰ ਐਂਟਰ ਕਦੋਂ ਕੀਤਾ ਸੀ? ਮੈਂ 2023 ਚ ਮਾਰਚ 2023 ਚ। ਮਾਰਚ 2023 ਦੇ ਤੇਰੇ CLP ਨਹੀਂ ਲੱਗਦੀ। ਤੇ ਜੇ ਤੁਹਾਡੀ ਹੁਣ ਕੇਸ ਉਹਨਾਂ ਨੇ ਕੰਸੋਲੀਡੇਟ ਕਰ ਦਿੱਤੇ ਆਲਰੇਡੀ, ਇਕੱਠੇ ਕਰਤੇ ਆ? ਇਕੱਠੇ ਕਰਤੇ ਹਾਂਜੀ। ਹਾਂਜੀ ਹੁਣ ਤੁਸੀਂ ਕਹਿੰਦੇ ਆ ਕਿ ਤਰੀਕ ਅੱਗੇ ਬੋਲਦੀ ਹੈ ਨਾ, ਪੁਰਾਣੀ ਵਾਲੀ ਨਹੀਂ ਬੋਲਦੀ, ਰਾਈਟ? 1 ਮਾਰਚ ਵਾਲੀ ਜਿਹੜਾ ਮੇਰਾ BM ਐਪ ਆ ਜਿਹੜਾ ਲੋਕੇਸ਼ਨ ਵਾਲਾ ਉੱਤੇ ਬੋਲਦੀ ਆ, ਪਰ ਜਿਹੜੀ ਮੈਨੂੰ ਮੇਲ ਭੇਜੀ ਆ ਵਕੀਲ ਸਾਹਿਬ ਨੇ ਉਹ 2026 ਚ ਕਰਦੀ ਹੈ ਹੁਣ। ਅੱਛਾ ਪਹਿਲਾਂ ਤਾਂ ਇਹ ਹੈ ਕਿ ਆਪਣੇ ਵਕੀਲ ਸਾਹਿਬ ਦੀ ਸਲਾਹ ਜਿਹੜੀ ਫੋਲੋ ਕਰੋ। ਤੇ ਉਹ ਕੋਰਟ ਦੀ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਆ। UIR ਕੇਸ ਸਟੇਟਸ ਚੈੱਕ ਜਿਹੜਾ ਕੋਰਟ ਦੀ ਤਰੀਕ ਅਲੱਗ ਹੁੰਦੀ ਹੈ। ਹਾਂਜੀ। ਜਿਹੜੀ ਤੁਹਾਡੀ ਐਪ ਵਾਲੀ ਹੋ ਸਕਦਾ ਤੁਹਾਨੂੰ ਤੁਸੀਂ ਆਈਸ ਵਾਲੀ ਡੇਟ ਨਾਲ ਕਨਫਿਊਜ਼ ਕਰ ਰਹੇ ਆ। ਸੋ ਦੋ ਡੇਟਾਂ ਵੀ ਬੰਦੇ ਦੀ ਚੱਲ ਸਕਦੀਆਂ, ਇੱਕ ਆਈਸ ਦੀ ਹੋ ਸਕਦੀ ਹੈ ਤੇ ਇੱਕ ਕੋਰਟ ਦੀ ਹੋ ਸਕਦੀ ਹੈ। ਧੰਨਵਾਦ ਜੀ। ਬਲਜੀਤ ਜੀ। ਬਲਜੀਤ ਜੀ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਇਹ ਆ ਕਿ ਜੇ ਮੰਨ ਲਓ U ਵੀਜ਼ਾ ਪੈਂਡਿੰਗ ਹੋਵੇ ਤੇ ਆਪਾਂ ਇੰਡੀਆ ਚਲ ਜਾਈਏ ਤੇ ਮਗਰੋਂ ਜੇ ਅਪਰੂਵ ਹੋ ਜਾਵੇ ਤੇ ਅਸੀਂ ਉਹਨੂੰ ਲੈ ਸਕਦੇ ਵੀਜ਼ੇ ਨੂੰ ਵੈਸੀ ਥਰੂ? ਹਾਂਜੀ ਲੈ ਸਕਦੇ। ਅੱਛਾ ਜੀ। ਤੇ ਉਹ 'ਚ ਕੋਈ ਕੰਪਲੀਕੇਸ਼ਨ ਤਾਂ ਨਹੀਂ ਆਉਂਦੀਆਂ ਕਿ ਤੁਸੀਂ US ਲੀਵ ਕਰਤਾ ਆ ਇੱਦਾਂ? ਤੁਹਾਨੂੰ ਜਿਹੜੀ ਫਾਈਲਿੰਗ ਆ ਉਸ ਹਿਸਾਬ ਨਾਲ ਕਰਨੀ ਪੈਣੀ ਹੈ ਕਿ ਕੌਂਸੂਲੇਟ ਐਮਬੈਸੀ ਦੇ ਵੱਲ ਜਾਵੇ ਤੇ ਵਕੀਲ ਨਾਲ ਸਲਾਹ ਕਰਕੇ ਜਿਹੜਾ ਲੀਵ ਕਰੇ। ਓਕੇ ਠੀਕ ਥੈਂਕ ਯੂ ਭਾਜੀ। 2-3 ਕਾਲਾਂ ਹੋਰ ਆ ਤੇ ਇੱਕ ਸਾਡੇ ਸਰੋਤੇ ਪੁੱਛਦੇ ਆ ਵੀ ਵੀਜ਼ਾ ਬੁਲੇਟਿਨ ਵੀ ਦੱਸ ਦੇਣਾ ਜੇ ਤੁਸੀਂ
ਚੈੱਕ ਕਰ ਲਿਓ। ਅਗਲੇ ਸਾਡੇ ਕਾਲਰ ਆ ਲੱਕੀ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ, ਮੇਰਾ ਬ੍ਰਦਰ ਸੀਗਾ, ਉਹ ਅੱਜ ਤੋਂ 10 ਸਾਲ ਪਹਿਲੇ ਵਾਪਸ ਤੋਂ ਚਲ ਗਿਆ ਸੀਗਾ, ਡਿਪੋਰਟ ਹੋ ਗਿਆ ਕੈਂਪ ਚੋਂ, ਤੇ ਹੁਣ ਉਹ ਫੇਰ ਆ ਗਿਆ ਵਾ ਮੈਕਸੀਕੋ। ਉਹ ਕਹਿੰਦਾ ਮੈਂ ਆਉਣਾ ਵਾ ਟੱਪਣਾ, ਤੇ ਉਹਦਾ ਹੁਣ ਕੀ ਹੋ ਸਕਦਾ, ਉਹਨੂੰ ਮਿਲ ਸਕਦੀ ਐਂਟਰੀ, ਜਾਂ ਕੀ ਹੋ ਸਕਦਾ, ਉਹਦਾ ਕੀ ਪ੍ਰੋਸੈਸ ਕਰਨਾ ਚਾਹੀਦਾ? ਮੈਂ ਪੱਕਾ ਇੱਥੇ ਹੋ ਗਿਆ ਵਾ, ਮੈਂ ਉਸ ਤੋਂ ਬਾਅਦ ਆਇਆ ਸੀਗਾ, ਬਟ ਮੈਨੂੰ ਪੇਪਰ ਮਿਲ ਗਏ ਇੱਥੇ। ਅੱਛਾ, ਨਹੀਂ ਉਹ 10 ਸਾਲ ਪਹਿਲਾਂ ਡਿਪੋਰਟ ਹੋਇਆ ਸੀਗਾ? ਹਾਂਜੀ ਭਾਜੀ, ਉਹ 2014 ਦੀ ਅਪ੍ਰੈਲ ਨੂੰ 1 ਨੂੰ ਇੱਥੋਂ ਡਿਪੋਰਟ ਕੀਤਾ, ਆਇਆ 2013 ਜੀ ਉੱਥੇ, ਤੇ ਸਾਲ ਕੁ ਰਹਿ ਕੇ ਜਿੱਦਾਂ ਨਾ ਉਹਨੂੰ ਪੱਪਾ ਨਹੀਂ ਮਿਲਿਆ ਸੀਗਾ ਬੌਂਡ, ਤੇ ਉਹ ਜਿੱਦਾਂ ਸਾਡੇ ਗਰੰਟਰ ਦਾ ਕੋਈ ਚੱਕਰ ਜਿਹਾ ਪੈ ਗਿਆ ਸੀ, ਉਹਦੇ ਕਰਕੇ ਬੌਂਡ ਨਹੀਂ ਲਿਆ। ਸੋ ਭਾਜੀ ਪਹਿਲੀ ਗੱਲ ਤਾਂ ਇਦਾਂ ਕਿ ਬਾਰਡਰ ਟੱਪਣ ਦੀ ਸਲਾਹ ਨਹੀਂ ਦੇ ਸਕਦੇ, ਸਿੱਧੀ ਜੀ ਗੱਲ ਆ, ਗੈਰ ਕਾਨੂੰਨੀ ਆ, ਏਲੀਅਨ ਸਮਗਲਿੰਗ ਆ, ਤੁਸੀਂ ਦੱਸ ਸਕਦੇ। ਸੋ ਉਹ ਗੱਲ ਉੱਥੇ ਖਤਮ ਹੋ ਜਾਂਦੀ ਹੈ। ਤੇ ਦੂਸਰੀ ਗੱਲ ਇਹ ਆ ਕਿ ਭਾਜੀ ਉਹ ਕਾਫੀ ਸਾਰੇ ਕਾਨੂੰਨ ਜਿਹੜੇ CLP ਜੇ ਪ੍ਰੋਬਲਮ ਮੈਕਸੀਕੋ 'ਚ ਕਿਉਂ ਨਹੀਂ ਕੇਸ ਲਾਉਂਦੇ ਆ, ਸੋ ਇਦਾਂ ਦੇ ਕਾਫੀ ਸਾਰੇ ਜਿਹੜੇ ਮੁੱਦੇ ਜਿਹੜੇ ਹੈਗੇ। ਹੁਣ ਕਿੱਥੇ ਆ ਬੰਦਾ? ਉਹ ਐਸੇ ਮੈਕਸੀਕੋ ਹੀ ਆ, ਉਹ ਕੈਨਕੋ ਨਹੀਂ ਆ ਅਜੇ ਤੱਕ, ਤੇ ਘੁੰਮ ਰਿਹਾ, ਤੇ ਉਹ ਕਹਿੰਦਾ ਮੈਂ ਨਹੀਂ ਤੇ ਉੱਥੇ ਦੇ ਪੇਪਰ ਬਣਾ ਲਾ, ਤੇ ਜਾਂ ਮੈਂ ਉਸ ਤੋਂ ਬਾਅਦ ਟਰਾਈ ਮਾਰ ਲਾਂਗਾ। ਨਹੀਂ ਮੇਰਾ ਵੀਰ, ਉਹਨੂੰ ਕੈਨਕੂਨ ਰੱਖਣ ਵਾਲਿਆਂ ਨੂੰ ਵਿਜ਼ਿਟ ਕਰਨ ਜਾ, ਐਡਾ ਵਧੀਆ ਜਗ੍ਹਾ, ਨਾਲੇ ਵਕੇਸ਼ਨ ਆਪ ਕੁਛ ਨਾ ਕਰ, ਕੀ ਰੱਖਿਆ ਵਿਜ਼ਿਟ ਹੀ ਉਹ ਭਾਜੀ ਆ ਤੇ ਗਿਆ, ਹੁਣ ਉਧਰ ਵਿਜ਼ਿਟ ਹੀ ਕਰਨ ਦੇ, ਪਰ ਉਹ ਨਾ ਉਹ ਪੇਪਰ ਕਹਿੰਦਾ ਨਹੀਂ ਤੇ ਮੈਂ ਉੱਥੇ ਤੇ ਬਣਾ ਲੈਣਾ, ਤੇ ਮੈਂ ਟਰਾਈ ਮਾਰ ਲਾਂਗਾ, ਜੇ ਤੇ ਮਿਲ ਗਈ ਐਂਟਰੀ ਤੇ ਠੀਕ ਹੈ, ਨਹੀਂ ਤੇ 7 ਵਜੇ ਫੇਰ ਬਾਅਦ ਚੱਲ ਜਾਵਾਂਗੇ। ਤੇ ਹੁਣ ਉਹ ਜੇ ਤੇ ਹੋ ਸਕਦੇ ਚਾਂਸ ਮੈਂ ਕਿਹਾ ਤਾਂ ਹੀ ਤਾਂ ਪਾਈਏ, ਮਤਲਬ ਜੋ ਵੀ ਕਰਨਾ ਫਿਰ ਗਾਂ ਦਾ ਪ੍ਰੋਸੈਸ ਤਾਂ ਹੀ ਜ਼ਿਆਦਾ, ਮੈਂ ਇਹਨੂੰ ਕਰ ਸਕਦਾ ਜੇ ਕਿਤੇ ਬਾਈ ਦੇਵੇ ਉਹ ਆਪਣੀ ਮਰਜ਼ੀ ਨਾਲ ਆ ਜੇ। ਨਹੀਂ, ਜਿਹੜੀ ਅਮਰੀਕਨ ਗਵਰਨਮੈਂਟ ਆ ਨਾ, ਉਹ ਇਹੀ ਕਹਿੰਦੀ ਹੈ ਕਿ CBP1 ਜਿਹੜੀ ਐਪ ਆ ਨਾ, ਉਹਦੇ ਥਾਂ ਗੇਟ ਤਾਂ ਹੀ ਅਪਾਇੰਟਮੈਂਟ ਬਣਾ ਕੇ ਜਿਹੜਾ ਉਹ ਬੰਦਾ, ਸੋ ਤੁਸੀਂ ਆਪ ਹਿਸਾਬ ਕਿਤਾਬ ਲਾਓ ਕਿ ਜਿਹੜੇ ਜੱਜ ਇੰਨੇ ਤੱਤੇ ਹੁੰਦੇ ਆ ਲੋਕਾਂ ਦੇ, ਕਿ ਜਿਹੜੇ ਬਾਰਡਰ ਟੱਪ ਕੇ ਆਉਂਦੇ ਆ, ਤੇ ਕੱਲ ਨੂੰ ਜੇ ਕੋਈ ਬੰਦਾ ਜਿਹੜੇ ਉਹਨਾਂ ਦੀ ਲੀਗਲ ਜਿਹੜੀ ਇਨਫੋਰਮੇਸ਼ਨ ਆ, ਜੇ ਬੰਦੇ ਨੂੰ ਕੋਈ ਪਹਿਲੀ ਗੱਲ ਜੇ ਕੋਈ ਪ੍ਰੋਬਲਮ ਆ ਕੋਈ ਸੀਗਾ, ਜਾਂ ਜੋ ਜਿੱਦਾਂ ਉਹ ਸਰਕਾਰ ਕਹਿੰਦੀ ਉਹਦੀ ਇੰਸਟਰਕਸ਼ਨਸ ਫੋਲੋ ਕਰਦਾ CBP1 ਐਪ ਰਾਹੀਂ, ਤਾਂ ਉਹ ਜੱਜ ਸਾਹਿਬ ਫਿਰ ਉਹਨੂੰ ਕੰਸੀਡਰ ਵੀ ਕਰੂਗੇ ਨਾ। ਜੀ ਪੁਰਸ਼ਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੇਰਾ ਇੱਕ ਕੁਐਸਚਨ ਸੀ ਕਿ ਮੈਂ ਨਾ ਐਕਚੁਅਲੀ TN ਵੀਜ਼ਾ ਤੇ ਆਇਆ ਇੱਧਰ, ਤੇ ਕੀ ਚਾਂਸਸ ਹੈਗੇ ਨੇ, ਇਸੀ ਮੰਥ ਆਇਆ ਸੀ ਮੈਂ ਇੰਡੀਆਨਾ ਤੇ ਕੰਪਨੀ ਦੇ ਥਰੂ, ਤੇ ਮੇਰਾ ਪ੍ਰੋਡਕਸ਼ਨ ਸੁਪਰਵਾਈਜ਼ਰ ਦੀ ਜੌਬ ਹੈ, ਤੇ ਕੀ ਮਤਲਬ ਗ੍ਰੀਨ ਕਾਰਡ ਦੇ ਚਾਂਸਸ ਨੇ? ਅਗਰ ਨਹੀਂ ਹੈਗੇ ਤੇ ਆਪਾਂ ਕਿਹੜਾ ਹੋਰ ਕਰ ਸਕਦੇ ਹਾਂ? ਵੈਸੇ ਮੈਂ ਕੈਨੇਡੀਅਨ ਸਿਟੀਜ਼ਨ ਹਾਂ। ਠੀਕ ਹੈ, ਸੋ ਤੁਹਾਨੂੰ ਭਾਜੀ ਪਹਿਲਾਂ ਤਾਂ ਨਾ TN ਜਿਹੜਾ, ਅੱਛਾ ਤੁਹਾਡੇ ਸਿੰਗਲ ਆ ਤੁਸੀਂ, ਵਿਆਹੇ ਹੋਏ ਆ? ਠੀਕ ਹੈ ਜੀ, ਸੌਰੀ ਮੈਂ ਸਮਝਿਆ ਨਹੀਂ। ਸਿੰਗਲ ਆ ਕਿ ਵਿਆਹੇ ਹੋਏ ਆ? ਮੈਂ ਮੈਰਿਡ ਹਾਂ ਜੀ, ਮੇਰੇ 2 ਬੱਚੇ ਨੇ। ਠੀਕ ਹੈ, ਤੇ ਬੱਚਾ ਮੇਰਾ 17 ਸਾਲ ਦਾ ਹੈ, ਤੇ ਇੱਕ ਬੇਟੀ ਮੇਰੀ 3 ਸਾਲ ਦੀ ਹੈ। ਤੇ ਵਾਈਫ ਜਿਹੜੇ ਆ ਉਹ ਕਿੱਥੇ ਦੇ ਬੋਰਨ? ਐਕਚੁਅਲੀ ਉਹ ਬੋਰਨ ਅਸੀਂ ਸਾਰੇ, ਮਤਲਬ ਮੇਰਾ ਬੇਟਾ, ਮੈਂ ਤੇ ਮੇਰੀ ਵਾਈਫ ਤਿੰਨੋਂ ਅਸੀਂ ਇੰਡੀਆ ਬੋਰਨ ਹੈ, ਤੇ ਬੇਟੀ ਮੇਰੀ ਕੈਨੇਡੀਅਨ ਬੋਰਨ ਹੈ, ਬਟ ਅਸੀਂ ਆਲਰੇਡੀ ਚਾਰੋਂ ਕੈਨੇਡੀਅਨ ਸਿਟੀਜ਼ਨ ਹਾਂ। ਠੀਕ ਹੈ, ਸੋ ਭਾਜੀ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਕਿ H1B ਇੱਕ ਜਿਹੜਾ ਵੀਜ਼ਾ ਹੁੰਦਾ ਤੁਹਾਨੂੰ ਉੱਤੇ ਟਾਰਗੇਟ ਕਰਨਾ ਚਾਹੀਦਾ, ਕਿਉਂਕਿ ਉਹ ਨਾ ਡੂਅਲ ਇੰਟੈਂਟ ਹੈ। ਸੋ ਜਦੋਂ ਤੁਹਾਡਾ EMPLOYMENT ਬੇਸਡ ਗ੍ਰੀਨ ਕਾਰਡ ਫਾਈਲ ਹੋਊਗਾ, ਤੇ ਜਿਹੜਾ H1B ਵੀਜ਼ਾ ਉੱਤੇ ਤੁਸੀਂ ਆਰਾਮ ਨਾਲ ਜਿਹੜਾ ਆ ਜਾ ਸਕੋਗੇ। ਜਿਹੜਾ TN ਵੀਜ਼ਾ ਨਾ ਉਹ ਟੈਂਪਰੇਰੀ ਇੰਟੈਂਟ ਵੀਜ਼ਾ ਹੁੰਦਾ। ਸੋ TN ਵੀਜ਼ੇ ਤੇ ਤੁਹਾਨੂੰ ਜਿਹੜਾ ਉਹ ਪ੍ਰੋਬਲਮ ਪਹਿਲੀ ਜਿਹੜੀ ਪੈ ਜਾਣੀ ਹੈ। ਸੋ ਤੁਸੀਂ ਆਪਣਾ EMPLOYER ਜਾਂ ਉਹਦੇ ਲਾਇਰ ਦੇ ਥਰੂ ਆਬਵੀਅਸਲੀ ਇੱਕ H1B ਟਾਰਗੇਟ ਕਰੋਗੇ, ਤੇ ਇੱਕ ਪਰਮ ਜਿਹੜਾ PERM ਪਰਮ ਬੇਸਡ EMPLOYMENT ਬੇਸਡ ਪ੍ਰੋਸੈਸ ਹੁੰਦਾ, ਉਹ ਤੁਸੀਂ ਜਿਹੜਾ ਆਪਣਾ ਸ਼ੁਰੂ ਕਰਾਓ ਉਹਨਾਂ ਕੋ। ਉਹਦੀ ਵੀ ਕਾਫੀ ਲੰਬੀ ਜਿਹੜੀ ਵੇਟਿੰਗ ਆ ਇੰਡੀਅਨ ਨੈਸ਼ਨਲਸ ਦੇ ਲਈ, ਤੇ ਤੁਹਾਨੂੰ ਉਹ ਭਾਜੀ ਮੈਂ ਦੱਸਿਆ ਮੈਂ ਕੈਨੇਡੀਅਨ ਸਿਟੀਜ਼ਨ ਆ ਐਕਚੁਅਲੀ, ਤੁਸੀਂ ਮੇਰਾ ਕੁਐਸਚਨ ਕਨਫਿਊਜ਼ ਹੋ ਗਏ। ਨੈਸ਼ਨਲ ਜਿਹੜਾ ਹੁੰਦਾ ਨਾ, ਬਰਥ ਦੇ ਹਿਸਾਬ ਨਾਲ ਜਿਹੜੀ ਚੱਲਦੀ ਹੈ ਨੈਸ਼ਨੈਲਿਟੀ EMPLOYMENT ਬੇਸ ਦੇ ਵਿੱਚ, ਉਹ ਪਾਸਪੋਰਟ ਦੇ ਹਿਸਾਬ ਨਾਲ ਨਹੀਂ ਚੱਲਦੀ। ਸੋ ਜਿਹੜੀ ਤੁਹਾਡੀ ਵੇਟਿੰਗ ਲਾਈਨ ਜਿਹੜੀ ਚੱਲਣੀ ਹੈ ਉਹ ਇੰਡੀਆ ਦੇ ਹਿਸਾਬ ਨਾਲ ਚੱਲਣੀ ਹੈ, ਕੰਟਰੀ ਆਫ ਬਰਥ ਦੇ ਹਿਸਾਬ ਨਾਲ। ਅੱਛਾ ਜੀ। ਹਾਂਜੀ, ਸੋ ਤੁਹਾਨੂੰ ਉਹਦੇ 12-15 ਸਾਲ ਆਰਾਮ ਨਾਲ ਜਿਹੜੇ ਲੱਗ ਜਾਣੇ ਆ, ਤੇ ਮੀਨਵਾਈਲ ਤੁਸੀਂ ਵਿੱਚ ਜਿਹੜਾ H1B ਵੀਜ਼ਾ ਆਪਣਾ ਟਾਰਗੇਟ ਕਰੋ। ਇੱਕ ਸਾਡੇ ਸਰੋਤੇ ਪੁੱਛਦੇ ਆ ਵੀ ਮੈਂ ਆਪਣੇ ਫਾਦਰ ਨੂੰ ਵਿਜ਼ਿਟਰ ਵੀਜ਼ਾ ਸਪਾਂਸਰ ਕੀਤਾ ਸੀ ਤੇ ਵੀਜ਼ਾ ਲੱਗ ਗਿਆ ਸੀ, ਹੁਣ ਮੈਂ ਚਾਹੁੰਦੀ ਆ ਵੀ ਉਹ ਕਿਸੇ ਕਾਰਨ ਕਰਕੇ ਨਾ ਆਉਣ, ਕੀ ਕਰ ਸਕਦੇ ਆ? ਉਹ ਤਾਂ ਹੁਣ ਉਹਨਾਂ ਦਾ ਵੀਜ਼ਾ ਲੱਗਾ ਹੋਣਾ, ਤੇ ਇਮੀਗ੍ਰੇਸ਼ਨ ਦੇ ਵਿੱਚ ਮਸਲਾ, ਫ੍ਰੀ ਕੰਟਰੀ ਆ ਇਹ, ਕਿੱਦਾਂ ਮਤਲਬ ਹੁਣ ਤੁਹਾਡੇ ਹੁਣ ਤਾਂ ਵੀਜ਼ਾ ਲੱਗ ਗਿਆ ਕਿ ਨਹੀਂ? ਹਾਂਜੀ, ਤੇ ਅਗਲੇ ਕਾਲਰ ਆ ਜਗਤਾਰ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਜੇ ਕੋਈ ਫੈਮਿਲੀ ਇਦਾਂ ਕੈਨੇਡਾ ਤੋਂ ਇੱਥੇ ਆਉਣਾ US ਚਾਹੁੰਦੀ ਆ ਮੈਰਿਜ ਬੇਸ ਤੇ
ਤੇ ਉਹਨਾਂ ਨੂੰ ਕਿਹੜਾ ਚੂਜ਼ ਕਰਨਾ ਚਾਹੀਦਾ ਆ, K1 K2 ਵੀਜ਼ਾ ਜਾਂ ਵਿਜ਼ਟਰ ਆ ਕੇ ਉੱਥੇ ਮੈਰਿਜ ਕਰਕੇ ਤੇ ਐਡਜਸਟਮੈਂਟ ਕਰ ਸਕਦੇ ਆ। ਸੋ ਤੇ ਇੱਕ ਹੋਰ ਕੁਐਸਚਨ ਸੀਗਾ ਹਾਂਜੀ ਹਾਂਜੀ ਪਹਿਲਾਂ ਇਹ ਪੁੱਛ ਲਓ ਫਿਰ। ਹਾਂਜੀ ਹਾਂਜੀ ਦੱਸੋ ਜੀ। ਹਾਂਜੀ ਸੋ ਭਾਜੀ ਇਹਦੇ ਨਾ ਦੇਖੋ ਜਿਹੜੀ ਰਾਈਟ ਵੀਜ਼ਾ ਹੈਗਾ ਨਾ, ਜੇ ਬੰਦੇ ਦਾ ਆਲਰੇਡੀ ਇੰਟੈਂਟ ਹੈਗਾ ਵਿਆਹ ਕਰਾਉਣ ਦਾ, ਤੇ ਫਿਆਂਸੇ ਵੀਜ਼ਾ ਜਿਹੜਾ ਉਹ ਥਿਓਰੈਟਿਕਲੀ ਜਿਹੜਾ ਕਰੈਕਟ ਵੀਜ਼ਾ ਕਿ ਉਹਨੂੰ ਕਰੋ ਫਾਈਲ, ਆਓ 90 ਦਿਨ ਚ ਵਿਆਹ ਕਰੋ ਤੇ ਗ੍ਰੀਨ ਕਾਰਡ ਇੱਥੇ ਕਰੋ, ਹਨਾ। ਉਹਨਾਂ ਨੇ ਫਰੇਮਵਰਕ ਜਿਹੜਾ ਬਣਾਇਆ ਹੈ। ਹੁਣ ਜਿਹੜੇ ਕੈਨੇਡੀਅਨਸ ਆ ਉਹਨਾਂ ਨੂੰ ਵੀਜ਼ੇ ਦੀ ਟੈਕਨੀਕਲੀ ਲੋੜ ਨਹੀਂ ਹੁੰਦੀ, ਜਿਹੜੇ ਦੂਜੇ ਐਜ਼ ਅ ਟੂਰਿਸਟ ਉਹ ਆ ਸਕਦੇ ਹਨ। ਪਰ ਜਿਹੜੇ ਟੂਰਿਸਟ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਇਹ ਹੁੰਦੀ ਆ ਕਿ ਸੱਚ ਜਿਹੜਾ ਇੰਟੈਂਟ ਆ ਉਹ ਤੁਸੀਂ ਦੱਸ ਕੇ ਆਉਣਾ, ਝੂਠ ਨਹੀਂ ਬੋਲਣਾ। ਉਹਦੇ ਕਰਕੇ ਜਿਹੜਾ 90 ਦਿਨ ਦਾ ਰੂਲ ਆ ਉਹ ਇਨ ਪਲੇਸ ਹੈਗਾ ਕਿ 90 ਦਿਨ ਤੋਂ ਪਹਿਲਾਂ ਜੇ ਬੰਦਾ ਵਿਆਹ ਕਰ ਲੈਂਦਾ, ਫਾਈਲ ਕਰ ਦਿੰਦਾ, ਤੇ ਉਤੋਂ ਪ੍ਰਜ਼ੰਪਸ਼ਨ ਉਹਨਾਂ ਦੀ ਹੁੰਦੀ ਆ ਕਿ ਇਹ ਝੂਠ ਬੋਲ ਕੇ ਸਾਨੂੰ ਆਇਆ ਸੀ, ਪਹਿਲਾਂ ਹੀ ਇਹਨਾਂ ਦਾ ਇਰਾਦਾ ਸੀਗਾ। ਤੇ ਜੇ ਇਰਾਦਾ ਆਲਰੇਡੀ ਬਣ ਚੁੱਕਾ ਤੁਹਾਡਾ ਤੇ ਫਿਰ ਫਿਆਂਸੇ ਵੀਜ਼ਾ ਹੀ ਤੁਹਾਨੂੰ ਕਰਨਾ ਚਾਹੀਦਾ। ਜੇ ਇਰਾਦਾ ਨਹੀਂ ਬਣਿਆ, ਜੇ ਕਿੰਤੂ ਪਰੰਤੂ ਵਾਲਾ ਮਸਲਾ, ਤੇ ਫਿਰ 90 ਦਿਨ ਵਾਲਾ ਜਿਹੜਾ ਰੂਲ ਆ ਉਹਦੇ ਥਰੂ 1 ਸਟੈਪ ਐਡਜਸਟਮੈਂਟ ਹੋ ਸਕਦੀ ਆ, ਜੇ ਤੁਸੀਂ ਅਲਟੀਮੇਟਲੀ ਇਹ ਐਸਟੈਬਲਿਸ਼ ਕਰ ਸਕੋ ਕਿ ਐਟ ਦਾ ਟਾਈਮ ਆਫ ਐਂਟਰਿੰਗ ਉਹਨਾਂ ਦਾ ਝੂਠ ਬੋਲਣ ਦਾ ਜਾਂ ਕੋਈ ਇਦਾਂ ਇਰਾਦਾ ਨਹੀਂ ਸੀਗਾ, ਸਾਰਾ ਕੁਝ ਬਾਅਦ ਚ ਆ ਕੇ ਜਿਹੜਾ ਹੋਇਆ। ਸੋ ਟੂ ਆਨਸਰ ਯੋਰ ਕੁਐਸਚਨ, ਜੇ ਇਰਾਦਾ ਆਲਰੇਡੀ ਬਣ ਗਿਆ ਤਾਂ ਫਿਆਂਸੇ ਵੀਜ਼ਾ, ਜੇ ਇਰਾਦਾ ਨਹੀਂ ਬਣਿਆ ਜੇ ਤੇ ਉਹਨੂੰ ਜੋ ਵੀ ਬਾਰਡਰ ਤੇ ਕਹਿ ਕੇ ਆਣਾ ਸੱਚ ਕਹਿ ਕੇ ਆਣਾ, ਤੇ ਉਰੇ ਆ ਕੇ ਥਿਓਰੈਟਿਕਲੀ ਇਟਸ ਪੋਸੀਬਲ ਕਿ 1 ਸਟੈਪ ਐਡਜਸਟਮੈਂਟ ਹੋ ਸਕਦੀ ਹੈ। ਇੱਕ ਹੋਰ ਚੀਜ਼ ਵੀ ਇਹ ਹੁੰਦੀ ਹੈ ਕਿ ਬੰਦਾ ਜੇ ਨਹੀਂ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦਾ ਤੇ ਉਹ I-130 ਜਿਹੜਾ ਹੈਗਾ ਉਹ ਕਾਉਂਸਲਰ ਪ੍ਰੋਸੈਸਿੰਗ ਲਈ ਕਿ ਉੱਥੋਂ ਵੀ ਜਿਹੜਾ ਗ੍ਰੀਨ ਕਾਰਡ ਲੈ ਕੇ ਜਿਹੜਾ ਆ ਸਕਦਾ। ਸੋ ਆਲ ਦੀ ਆਪਸ਼ਨਸ ਆਰ ਔਨ ਟੇਬਲ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਪਵਿੱਤਰ ਜੀ। ਹੈਲੋ ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਸਾਡੇ ਪਿੰਡ ਦਾ ਮੁੰਡਾ ਆਇਆ ਜੀ 4 ਕੁ ਦਿਨ ਹੋ ਗਏ ਕੈਂਪ ਦੇ ਵਿੱਚੋਂ, ਟੈਕਸਸ ਦੇ ਵਿੱਚੋਂ, ਤਾਂ ਪਰ ਉਹਦਾ ਐਡਰੈਸ ਹੈਗਾ ਫ੍ਰੈਜ਼ਨੋ ਦਾ ਜੀ, ਪਰ ਜਿਹੜੀ ਇੱਕ ਛੋਟੀ ਜਿਹੀ ਕੋਈ ਡੇਟ ਪੈਂਦੀ ਹੁੰਦੀ ਹੈ 2 ਵੀਕਾਂ ਦੇ ਵਿੱਚ, ਉਹ ਪਾਤੀ ਉਹਨਾਂ ਨੇ ਲਾਸ ਏਂਜਲਸ ਦੀ। ਉਹ ਮੂਵ ਹੋ ਸਕਦੀ ਆ ਜਾਂ ਵੀ ਉੱਥੇ ਲਾਸ ਏਂਜਲਸ ਅਪੇਅਰ ਕਰ ਜਾਣਾ ਪਊਗਾ? ਉਹਨੂੰ ਜੀ ਚੇਂਜ ਆਫ ਐਡਰੈਸ ਜਿਹੜਾ ਨਾ ਆਪਣਾ ਪਹਿਲਾਂ ਤਾਂ ਫਾਈਲ ਕਰਨਾ ਪੈਣਾ E33 ਜਿਹੜਾ ਫਾਰਮ ਹੁੰਦਾ, ਤੇ ਫਿਰ ਆਪਣੇ ਜਿਹੜੇ ਵਕੀਲ ਦੇ ਥਰੂ ਉਹਨੂੰ ਜਿਹੜਾ ਮੋਸ਼ਨ ਟੂ ਚੇਂਜ ਵੈਨਿਊ ਜਿਹੜਾ ਕਰਨਾ ਪੈਣਾ ਇੱਥੇ ਕੌਂਕਰਡ ਕੋਰਟ ਦੇ ਵਿੱਚ। ਤੇ ਜਦ ਤੱਕ ਜੇ ਤਰੀਕ ਬੋਲਦੀ ਆ ਤੁਹਾਨੂੰ ਜਾਣਾ ਪੈਣਾ, ਜੇ ਮੋਸ਼ਨ ਗ੍ਰਾਂਟ ਨਹੀਂ ਹੁੰਦਾ ਤੇ ਉੱਥੇ ਜਾ ਕੇ ਵੀ ਉਹ ਜੱਜ ਸਾਹਿਬ ਨੂੰ ਕਹਿ ਸਕਦਾ ਕਿ ਮੈਂ ਇੱਥੇ ਰਹਿਣਾ। ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ ਜੀ। ਓਕੇ ਜੀ, ਬਾਏ। ਅਗਲੇ ਸਾਡੇ ਕਾਲਰ ਆ ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰੇ ਕੋਲ ਜੀ ਅਸਾਈਲਮ ਗ੍ਰੀਨ ਕਾਰਡ ਆ ਤੇ ਮੇਰੀ ਮੈਰਿਜ US ਸਿਟੀਜ਼ਨ ਹੋਈ ਆ, ਤੇ ਮੈਨੂੰ ਸਿਟੀਜ਼ਨ ਲਈ ਆਪਾਂ ਨੂੰ 3 ਸਾਲ ਦੀ ਵੇਟ ਕਰਨੀ ਪੈਣੀ ਜਾਂ 5 ਸਾਲ ਦੀ ਕਰਨੀ ਪੈਣੀ ਜੀ? 3 ਸਾਲ ਦੀ ਵੇਟ ਕਰਨੀ ਪੈਣੀ ਆ। ਜਿਹੜੀ 3 ਸਾਲ ਮਤਲਬ ਤੁਹਾਡਾ ਸਿਟੀਜ਼ਨ ਦਾ ਵਿਆਹ ਹੋਏ ਨੂੰ 3 ਸਾਲ ਹੋ ਜਾਣੇ ਚਾਹੀਦੇ ਆ, ਤੇ ਗ੍ਰੀਨ ਕਾਰਡ ਨੂੰ ਤੁਹਾਡੇ 3 ਸਾਲ ਹੋ ਜਾਣੇ ਚਾਹੀਦੇ ਆ। ਠੀਕ ਹੈ ਜੀ, ਮੇਰਾ ਜੁਲਾਈ 'ਚ ਗ੍ਰੀਨ ਕਾਰਡ ਆ ਤੇ ਜੁਲਾਈ 'ਚ ਮੇਰਾ ਵਿਆਹ ਹੋਇਆ 2022 ਦੇ ਵਿੱਚ। ਤੇ ਫਿਰ 2 ਸਾਲ ਤੇ 10ਵੇਂ ਮਹੀਨੇ 3 ਮਹੀਨੇ ਪਹਿਲਾਂ ਤੁਸੀਂ ਕਰ ਸਕਦੇ ਆ 3 ਸਾਲ। ਠੀਕ ਹੈ ਜੀ, ਧੰਨਵਾਦ ਜੀ। ਇੱਕ ਦੋ ਕੁਐਸਚਨ ਹੈਗੇ ਆ, ਫਿਰ ਆਪਾਂ ਤੁਹਾਨੂੰ ਇਜਾਜ਼ਤ ਲਵਾਂਗੇ। ਪ੍ਰੋਬਲਮ ਕਹਿੰਦੇ ਵੀ I-94 ਫਾਰਮ came on TN visa this month, but I-94 still shows last entry on B2 visa. How I can correct it? ਤੁਸੀਂ ਜਿਹੜਾ ਨਾ ਆਈਸ ਵਾਲਿਆਂ ਦੇ ਨਾਲ ਆਪਣੀ ਜਿਹੜੀ ਅਪਾਇੰਟਮੈਂਟ ਬਣਾਓ, 에ਅਰਪੋਰਟ ਤੇ ਵੀ ਇਹ ਹੁੰਦੇ ਆ ਤੇ ਉਦਾਂ ਵੀ ਇਹਨਾਂ ਦਾ ਜਿਹੜਾ ਆਫਿਸ ਹੁੰਦਾ ਇਹ ਕਰੈਕਸ਼ਨ ਤੁਹਾਨੂੰ ਕਰ ਦੋਗੇ, ਤੇ ਉਹਨਾਂ ਨੂੰ ਬੇਸਿਕਲੀ ਕਾਲ ਕਰ ਲਓ ਆਈਸ ਵਾਲਿਆਂ ਨੂੰ। ਤੇ 에ਅਰਪੋਰਟ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਆਫਿਸ ਹੁੰਦਾ, ਤੇ ਜਿਹੜਾ ਜੇ ਤੁਸੀਂ ਇੱਥੇ ਕੈਲੀਫੋਰਨੀਆ ਚ ਤਾਂ ਸੈਨ ਫ੍ਰਾਂਸਿਸਕੋ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਜਿਹੜਾ ਆਈਸ ਵਾਲਿਆਂ ਦਾ ਜਿਹੜਾ ਆਫਿਸ ਆ, ਤੇ ਉਹ ਆਪਣੇ ਸਿਸਟਮ 'ਚ ਜਿਹੜੀ ਐਡਜਸਟਮੈਂਟ ਕਰ ਦਿੰਦੇ ਹੁੰਦੇ ਆ ਜੀ। ਇੱਕ ਬਾਵਾ ਦੇ ਬਾਰੇ ਕੁਐਸਚਨ ਆ, ਕਹਿੰਦੇ ਵੀ ਜਿਹੜਾ ਸਪਾਊਸ ਆ ਉਹ ਇਲੀਗਲੀ ਆ ਗਿਆ ਹੈ ਇੱਥੇ, ਤੇ ਉਹ ਵੀ ਬਾਵਾ ਅਪਲਾਈ ਕਰ ਸਕਦਾ? ਸਪਾਊਸ ਇਲੀਗਲੀ ਆ ਗਿਆ, ਬਾਵਾ ਦਾ ਤਾਂ ਜਿਹੜਾ ਹੁੰਦਾ ਹੀ ਉਦੋਂ ਹੈ ਕਿ ਜਿਹੜਾ ਸਿਟੀਜ਼ਨ ਨੇ ਉਹਨੇ ਤੁਹਾਡੇ ਨਾਲ ਧੱਕਾ ਕੀਤਾ ਹੁੰਦਾ। ਇਹ ਕਿੰਨੇ ਸਪਾਊਸ ਮੇਰਾ ਵੀਰ ਚੱਕੀ ਫਿਰਦਾ। ਸਹੀ ਗੱਲ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਕੋਸ਼ਿਸ਼ ਕੀਤੀ ਆ, ਬਹੁਤ ਜ਼ਿਆਦਾ ਕਾਲਸ ਲਈਆਂ, ਤੇ ਜਿੰਨੇ ਵੀ ਮੈਕਸੀਮਮ ਕੁਐਸਚਨਸ ਆ ਉਹਨਾਂ ਦੇ ਆਨਸਰ ਲਏ ਹੈਗੇ ਆ। ਲਗਭਗ 2 ਘੰਟੇ ਹੋ ਚੁੱਕੇ ਆ, ਤੇ ਤੁਹਾਡਾ ਜਗਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਦਾ। ਤੇ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਸਾਨੂੰ ਰੇਟਿੰਗ ਛੱਡੋ ਤਾਰੇ ਤੁਰੇ ਜੀ। ਤੇ ਕਿਉਂਕਿ ਬਿਲਕੁਲ ਇਹ ਜ਼ਰੂਰ ਹੈ, ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਕਰਨੀ ਆ ਵੀ
ਬਹੁਤ ਲੰਮਾ ਸਮਾਂ ਹੋ ਗਿਆ, ਕਿੰਨੇ ਸਾਲ ਹੋ ਗਏ ਆ, ਹੁਣ ਤੁਹਾਨੂੰ ਫ੍ਰੀ ਇਨਫੋਰਮੇਸ਼ਨ ਮਿਲਦੀ ਆ ਇਸ ਚੈਨਲ ਦੇ ਉੱਤੇ। ਤੇ ਤੁਸੀਂ ਜੇ ਤਰਕੀਆਣਾ ਉਹਨਾਂ ਦਾ ਜਿਹੜਾ ਗੂਗਲ ਦੇ ਉੱਤੇ ਜਾ ਕੇ ਜਿਹੜਾ ਹੈਗਾ ਆ ਤੇ ਜੈਲਪ ਤੇ ਜਾ ਕੇ ਜ਼ਰੂਰ ਆਪਣੇ ਕਮੈਂਟ ਜ਼ਰੂਰ ਛੱਡਿਆ ਕਰੋ ਕਿ ਜ਼ਰੂਰ ਜੇ ਤੁਹਾਨੂੰ ਚੰਗੇ ਲੱਗਦੇ ਹੈਗੇ ਆ। ਤੇ ਜੇ ਤੁਸੀਂ ਅਪਾਇੰਟਮੈਂਟ ਬਣਾਉਣੀ ਆ ਜੇ ਉਹਨਾਂ ਦੇ ਆਫਿਸ ਦੇ ਨਾਲ, ਤੇ 415-909-0503 415-909-0503 ਇਹਨਾਂ ਦਾ ਸੈਨੋਜ਼ੇ ਦੇ ਵਿੱਚ ਆਫਿਸ ਹੈਗਾ। ਤੇ ਇਹ ਦੋਨੋਂ ਸਟੇਟਾਂ ਦੇ ਵਿੱਚ, ਨਿਊਯਾਰਕ ਤੇ ਕੈਲੀਫੋਰਨੀਆ ਦੇ ਵਿੱਚ ਲਾਇਸੈਂਸਡ ਅਟਾਰਨੀ ਹੈਗੇ ਜੀ। ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਜੀ।